ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸੁਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 8 ਅਗਸਤ 2025 24 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਮੇਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਾਂਗੇ ਸੋ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਜਸਵਿੰਦਰ ਸਿੰਘ ਪੰਨੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਕਿ ਡਾਕਟਰ ਅਮਰਜੀਤ ਸਿੰਘ ਜੀ ਸਾਨੂੰ ਸਾਰੇ ਨੌਜਵਾਨਾਂ ਨੂੰ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਇਸ਼ੂ ਚੱਲ ਰਹੇ ਨੇ ਕਰੰਟ ਇਸ਼ੂ ਚੱਲ ਰਹੇ ਨੇ ਖਾਲਿਸਤਾਨ ਦੇ ਬਿਹਾਫ ਤੇ ਜਿਹੜੇ ਨੇ ਉਹ ਸਾਨੂੰ ਜਾਣੂ ਕਰਵਾਉਂਦੇ ਨੇ ਜਾਣਕਾਰੀ ਦਿੰਦੇ ਨੇ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਪੰਨੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਧੌਣ ਤੋਂ ਫੜ ਲਿਆ ਅਤੇ ਉਸ ਨੂੰ ਉਸ ਦੀ ਅਸਲੀ ਜਿਹੜੀ ਔਕਾਤ ਹੈ ਉਹ ਦਿਖਾ ਦਿੱਤੀ ਹੈ। ਸੋ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਪੀਟਰ ਨਵੈਰੋ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਲਈ ਇੱਕ ਸਿਕਿਉਰਿਟੀ ਇਸ਼ੂ ਵੀ ਹੈ, ਇਹ ਮਹਿਜ਼ ਟੈਰਿਫ ਤੱਕ ਹੀ ਸੰਬੰਧਿਤ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਪੰਨੂ ਸਿਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਨਾਲ ਵੀ ਸਾਡੇ ਸਬੰਧ 1990 ਦੇ ਉਸ ਪੀਰੀਅਡ ਦੇ ਨੇ। ਉਹ ਉਦੋਂ LA ਗੁਰਦੁਆਰਾ ਬਵੈਨਾ ਪਾਰਕ ਹੁੰਦੇ ਸੀ, ਉੱਥੋਂ ਦੇ ਜਨਰਲ ਸੈਕਟਰੀ ਵੀ ਸੀ ਔਰ ਬੜੀ ਸ਼ਿੱਦਤ ਦੇ ਨਾਲ ਜੇ ਕਹੀਏ ਕਿ ਵੀ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਕੰਸਿਸਟੈਂਸੀ ਰੱਖੀ ਹੈ, ਆਪਣੇ ਸਟੈਂਡ ਤੋਂ ਨਹੀਂ ਡੋਲੇ ਔਰ ਆਪਣੀ ਐਡਵੋਕੇਸੀ ਖਾਲਿਸਤਾਨ ਦੀ ਉਸ ਦੇ ਵਿੱਚ ਵੀ ਆਪਣਾ ਪੂਰਾ ਹਿੱਸਾ ਪਾਇਆ। ਉਹਨਾਂ ਦੇ ਵਿੱਚ ਵੀਰ ਜਸਵਿੰਦਰ ਸਿੰਘ ਪੰਨੂ ਵੀ ਨੇ। ਇੱਥੋਂ ਫਿਰ LA ਤੋਂ ਮੂਵ ਕਰਕੇ ਉਹਨਾਂ ਨੇ ਕੈਨੇਡਾ ਅਮਰੀਕਾ ਬਾਰਡਰ ਦੇ ਉੱਤੇ ਇੱਕ ਸਟੋਰ ਲਿਆ ਸੀ ਔਰ ਉਸ ਤੋਂ ਬਾਅਦ ਉਹ ਸਿਐਟਲ ਆਏ। ਉਹਨਾਂ ਦੇ ਨਾਲ ਵੀਰ ਕੁਲਵੰਤ ਸਿੰਘ ਗਰੇਵਾਲ ਜਿਹੜੇ ਹੁਣ ਡਿਫਰੈਂਟ ਸਟੇਟ ਦੇ ਵਿੱਚ ਨੇ, ਉਹ ਪਾਰਟਨਰ ਸਨ ਔਰ ਮੈਂ ਸ਼ੁਰੂ ਤੋਂ ਹੀ ਜਦੋਂ ਵੀ ਮੇਰਾ ਕੈਨੇਡਾ ਜਾਣਾ ਹੁੰਦਾ ਸੀ ਜਾਂ ਸਿਐਟਲ ਮੈਂ ਗਿਆ ਤੇ ਜਸਵਿੰਦਰ ਸਿੰਘ ਪੰਨੂ ਹੀ ਮੇਰੇ ਹੋਸਟ ਹੁੰਦੇ ਸੀ। ਉਹਨਾਂ ਦੇ ਘਰ ਹੀ ਮੈਂ ਰੁਕਦਾ ਸੀ। ਉਹਨਾਂ ਦੀ ਸਿੰਘਣੀ ਸਾਹਿਬਾ ਜਿਨ੍ਹਾਂ ਦਾ ਨਾਮ ਵੀ ਭੈਣ ਜੀ ਜਸਵਿੰਦਰ ਕੌਰ, ਬੜੇ ਹੀ ਮਿੱਠ ਬੋਲੜੇ ਸੁਭਾਅ ਦੇ ਔਰ ਸਿੱਖੀ ਫੇਥ। ਔਰ ਇਹ ਵੀ ਮੈਂ ਦੱਸਦੇ ਹਾਂ ਕਿ ਜਦੋਂ ਅਸੀਂ ਅਮਰੀਕਨ ਡ੍ਰੀਮ ਦੀ ਗੱਲ ਕਰਦੇ ਹਾਂ ਜਾਂ ਮਿਹਨਤ ਨਾਲ ਕੁਝ ਵੀ ਹਾਸਲ ਕਰਨ ਦੀ ਗੱਲ ਕਰਦੇ ਹਾਂ, ਇਸ ਪਰਿਵਾਰ ਦੀਆਂ 4 ਬੱਚੀਆਂ ਨੇ ਤੇ ਚਾਰੋਂ ਨੂੰ ਹੀ ਡਾਕਟਰ ਬਣਾਇਆ ਹੈ, ਡੈਂਟਲ BDS। ਔਰ ਇਹ ਆਪਣੇ ਆਪ ਦੇ ਵਿੱਚ ਹੁਣ ਬਹੁਤ ਵਾਰ ਅਸੀਂ ਜਿਹੜੇ ਅੱਜ ਵੀ ਮੇਲ ਡੋਮੀਨੇਟ ਸੋਸਾਇਟੀ 'ਚ ਬੱਚੇ ਜਾਂ ਬੱਚੀ 'ਚ ਫਰਕ ਕਰਦੇ ਔਰ ਟੈਕਸੀ ਚਲਾ ਕੇ ਜਿਹਨੂੰ ਕਿਰਤ ਕਰਕੇ
ਸੋ ਇਹ ਅਨਫੋਰਚੂਨੇਟਲੀ ਭੈਣ ਜੀ ਜਸਵਿੰਦਰ ਕੌਰ ਕੁਛ ਵਰੇ ਪਹਿਲਾਂ ਕੈਂਸਰ ਦੀ ਨਾਮਰਾਦ ਬਿਮਾਰੀ ਨਾਲ ਜਿਹੜਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹਨਾਂ ਦੇ ਲਈ ਔਖਾ ਵਕਤ ਸੀ, ਲੇਕਿਨ ਹੁਣ ਵੀ ਜਦੋਂ ਮੈਂ ਸੀਐਟਲ ਠਹਿਰਦਾ ਇਸ ਵਾਰ ਵੀ ਤੇ ਜਸਵਿੰਦਰ ਸਿੰਘ ਪੰਨੂ ਕਹਿਣ ਲੱਗੇ ਡਾਕਟਰ ਸਾਹਿਬ ਮੈਂ ਮਿਸ ਕਰਦਾ ਵੀ ਕਦੇ ਤੁਸੀਂ ਸਾਡੇ ਕੋਲ ਹੀ ਆਉਂਦੇ ਸੀ, ਹਾਲਾਤ ਨੇ ਕਿੱਥੇ ਪਹੁੰਚਾ ਦਿੱਤੇ। ਮੈਂ ਕਿਹਾ ਨਹੀਂ, ਜਿਹੜੀ ਕੌਮੀ ਕੌਜ਼ ਲਈ ਕਮਿਟਮੈਂਟ ਹੈ, ਜਿਹੜੀ ਉਹਦੀ ਕੰਟੀਨਿਊਟੀ ਹੈ, ਸਭ ਤੋਂ ਵੱਡੀ ਗੱਲ ਹੈ। ਬਾਕੀ ਅਕਾਲ ਪੁਰਖ ਦੇ ਭਾਣੇ 'ਚ ਜ਼ਿੰਦਗੀ 'ਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਚੜ੍ਹਾਈ ਕਰਨ ਤੋਂ ਕੁਛ ਅਰਸਾ ਪਹਿਲਾਂ ਜਦੋਂ ਜੇ ਬਿਮਾਰ ਨਹੀਂ ਸਨ ਤਾਂ ਉਹਨਾਂ ਨੇ ਮੈਨੂੰ ਕਹਿਣਾ ਕਿ ਡਾਕਟਰ ਸਾਹਿਬ ਤੁਸੀਂ ਬਹੁਤ ਜਿਹੜਾ ਉਹ ਇੰਨਾ ਆਪਣੇ ਆਪ ਨੂੰ ਥਕਾ ਲੈਂਦੇ ਹੋ, ਹੁਣ ਇੱਕ ਵਾਰ ਬਸ ਇੱਕ ਹਫ਼ਤਾ ਤੁਹਾਨੂੰ ਕੱਟ ਆਫ ਕਰਾ ਦੇਣਾ, ਅਸੀਂ ਸਾਰੇ ਪਰਿਵਾਰ ਨਾਲ ਕਿਤੇ ਕੁਆਇਟ ਥਾਂ ਤੇ ਜਾਣਾ, ਤੁਹਾਡਾ ਫੋਨ ਵੀ ਮੈਂ ਰਖਾ ਲੈਣਾ। ਇਵੇਂ ਜਿਵੇਂ ਭੈਣਾਂ ਮਾਣ ਨਾਲ ਕਰਦੀਆਂ ਨੇ। ਸੋ ਮੈਂ ਸਮਝਦਾ ਵੀ ਇਸ ਸਾਰੀ ਸਟਰਗਲ 'ਚੋਂ ਵੀ ਗੁਜ਼ਰਦਿਆਂ ਜਸਵਿੰਦਰ ਸਿੰਘ ਪੰਨੂ ਉਹਨਾਂ ਦੀ ਕਮਿਟਮੈਂਟ ਜਿਹੜੀ ਖਾਲਿਸਤਾਨ ਲਈ ਉਹ ਮੁਕੰਮਲ ਹੈ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਵੀ ਹਿੱਸਾ ਨੇ। ਹੁਣ ਵੀ ਉਹਨਾਂ ਦੀ ਬੋਲ ਬਾਣੀ, ਉਹਨਾਂ ਦੇ ਵਿਹਾਰ ਦੇ ਵਿੱਚ ਇਮਾਨਦਾਰੀ ਹੈ। ਔਰ ਬੇਸ਼ੱਕ ਮੈਂ ਇਹ ਦੇਖਿਆ ਵੀ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਆਪਸੀ ਥੋੜ੍ਹੀ ਖਿੱਚ-ਧੂ ਵੀ ਹੁੰਦੀ ਹੈ, ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਸਾਫ਼ ਗੋਈ ਕਰਕੇ, ਇਮਾਨਦਾਰੀ ਕਰਕੇ, ਸਾਰੇ ਜਿਹੜੇ ਇੱਕ ਦੂਜੇ ਨਾਲ ਟਕਰਾ ਵੀ ਰਹੇ ਹੁੰਦੇ ਨੇ ਉਹ ਉਹਨਾਂ ਨੂੰ ਪਸੰਦ ਕਰਦੇ ਨੇ। ਜਸਵਿੰਦਰ ਸਿੰਘ ਪੰਨੂ ਜਿਹੜੇ ਨੇ ਉਹ ਹਰ ਇੱਕ ਦੇ ਵਿੱਚ ਬੈਠ ਕੇ ਗੱਲ ਸੱਚੀ ਔਰ ਪੰਥ ਦੀ ਔਰ ਖਾਲਿਸਤਾਨ ਦੀ ਜਿਹੜੀ ਹੈ ਉਹ ਕਰਨ ਦੀ ਹਿੰਮਤ ਰੱਖਦੇ ਨੇ। ਸੋ ਅਸੀਂ ਉਹਨਾਂ ਦੀ ਸਪਾਂਸਰਸ਼ਿਪ ਦਾ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਬਹੁਤ ਸਾਰੀਆਂ ਡਿਵੈਲਪਮੈਂਟਸ ਇੰਨੀ ਤੇਜ਼ੀ ਦੇ ਨਾਲ ਹੋ ਰਹੀਆਂ ਨੇ। ਅਮਰੀਕਾ ਭਾਰਤ ਸੰਬੰਧ ਇਹ ਕਿਸੇ ਨੇ, ਤੁਸੀਂ ਜਦੋਂ ਅਸੀਂ ਤਾਂ ਨਿੱਜੀ ਜ਼ਿੰਦਗੀ ਦੀ ਵੀ ਗੱਲ ਕਰਦੇ ਹਾਂ ਕਿ ਭਾਈ ਕੱਲ੍ਹ ਨੂੰ ਕੀ ਹੋਣਾ, ਕੱਲ੍ਹ ਤਾਂ ਦੂਰ ਦੀ ਗੱਲ, ਅਗਲੇ ਸਾਹ ਕੀ ਹੋਣਾ। ਬਹੁਤ ਵਾਰ ਅਸੀਂ ਜਦੋਂ ਰੂਹਾਨੀਅਤ ਦੇ ਪਸਮੰਜਰ ਦੇ ਵਿੱਚ ਗੁਰੂ ਸਾਹਿਬਾਨ ਦਾ ਇਹ ਫਰਮਾਨ ਦੇਖਦੇ ਹਾਂ ਕਿ ਹਰ ਜਪੰਦਿਆਂ ਖਿਨ ਢਿੱਲ ਨਾ ਕੀਚੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਓ ਆਵੇ ਕੇ ਨਾ ਆਵੇ ਰਾਮ। ਕਿ ਬਹੁਤ ਵਾਰ ਜਦੋਂ ਇਹ ਸਾਨੂੰ ਯਾਦ ਦਹਾਨੀ ਹੈ। ਔਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂ ਬੇਐਬ, ਪਰਵਰਦਗਾਰ ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੀਚ ਨਾਦਾਨੀ। ਕਿ ਇਹ ਮੇਰੇ ਦਿਲ ਇਹ ਯਾਦ ਰੱਖ ਕਿ ਤੇਰੇ ਸਿਰ ਦੇ ਵਾਲ ਮਮ ਸਰ ਮੂਏ, ਮੂਏ ਵਾਲਿਆਂ ਨੂੰ ਕਹਿੰਦੇ ਨੇ, ਅਜ਼ਰਾਇਲ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ। ਜਿਵੇਂ ਈਸਟ ਦੀ ਪਰੰਪਰਾ ਦੇ ਵਿੱਚ ਧਰਮਰਾਜ ਜਾਂ ਉਹਦੇ ਭੇਜੇ ਜਮਦੂਤ ਇਹ ਜਿਹੜੇ ਨੇ ਡੈਥ ਨਾਲ ਜੁੜੇ ਹੋਏ ਨੇ, ਇਵੇਂ ਜਿਹੜੇ ਸੈਮੈਟਿਕ ਮਜ਼ਹਬ ਨੇ, ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਿਜ਼ਮ, ਉਸ ਦੇ ਵਿੱਚ ਅਜ਼ਰਾਇਲ ਜਿਹੜਾ ਉਹ ਮੌਤ ਦਾ ਫਰਿਸ਼ਤਾ ਹੈ। ਤੇ ਮਮ ਸਰ ਮੂਏ ਕਿ ਮੇਰੇ ਸਿਰ ਦੇ ਵਾਲ, ਇਜ਼ਰਾਇਲ ਗ੍ਰਿਫਤੇ ਦਿਲ ਖੇਚ ਨਾਦਾਨੀ ਕਿ ਇਹ ਦਿਲ ਤੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਹੈ। ਸੋ ਰੂਹਾਨੀਅਤ ਦੀ ਜ਼ਿੰਦਗੀ 'ਚ ਤਾਂ ਇਹ ਸਾਨੂੰ ਬਾਰ-ਬਾਰ ਯਾਦ ਦਹਾਨੀ ਕਰਵਾਈ ਜਾਂਦੀ ਹੈ ਕਿ ਜੋ ਵੀ ਪੀਰੀਅਡ ਹੈ ਉਸ ਨੂੰ ਠੀਕ ਇਸਤੇਮਾਲ ਕਰੋ, ਕਿਉਂਕਿ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਦਾ ਕੋਈ ਪਤਾ ਨਹੀਂ ਹੈ। ਪਰ ਬਹੁਤ ਵਾਰ ਇਹ ਇਨਸਾਨੀ ਫਿਤਰਤ ਦਾ ਹਿੱਸਾ ਹੈ। ਔਰ ਬਹੁਤ ਜਦੋਂ ਅਸੀਂ 6-7 ਸਾਲ ਦੀ ਇਨਸਾਨੀ ਤਾਰੀਖ ਦੇਖਦੇ ਤੇ ਇਹ ਹਰ ਇੱਕ ਨੇ ਪੜ੍ਹਿਆ ਕਿ ਜਿਹੜੇ ਵੱਡੇ ਵੱਡੇ ਜ਼ਾਬਰ, ਵੱਡੇ ਵੱਡੇ ਡਿਕਟੇਟਰ, ਵੱਡੇ ਵੱਡੇ ਬਾਦਸ਼ਾਹ, ਅਕਸਰ ਜਦੋਂ ਸਿਕੰਦਰ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ, ਜਿੱਦਾਂ ਗ੍ਰੀਸ ਦੇ ਵਿੱਚ ਨਾਂ ਅਲੈਗਜ਼ੈਂਡਰ ਹੈ, ਇਹ ਸਾਡੇ ਖਿੱਤੇ 'ਚ ਉਹਨੂੰ ਸਿਕੰਦਰ ਕਿਹਾ ਜਾਂਦਾ। ਤੇ ਇਹ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਸਿਕੰਦਰ ਪਰਜਵਾਨ ਪੰਜਾਬ ਦੇ ਉੱਤੇ ਜਦੋਂ ਜੇਹਲਮ ਦੇ ਕੰਢੇ ਉਹ ਜ਼ਖਮੀ ਹੋਇਆ, ਵਾਪਸ ਮੁੜਦੇ ਆ ਇਜਿਪਟ ਦੇ ਤੱਕ ਪਹੁੰਚਦੇ ਆ, ਉਹ ਜ਼ਖਮੀ ਔਰ ਡੈਥ ਬੈੱਡ ਤੇ ਸੀ ਔਰ ਉਹਦੀ ਡੈਥ ਹੋਈ। ਤੇ ਇਹ ਕਿਹਾ ਜਾਂਦਾ ਕਿ ਉਸਨੇ ਇਹ ਤਾਕੀਦ ਕੀਤੀ, ਉਹਨੇ ਕਿਹਾ ਜੀ 3 ਜਿਹੜੀਆਂ ਨੇ ਮੇਰੀਆਂ ਡਿਜ਼ਾਇਰਸ ਨੇ ਉਹ ਤੁਸੀਂ ਜ਼ਰੂਰ ਪੂਰੀਆਂ ਕਰਨੀਆਂ। ਔਰ ਪਹਿਲੀ ਤਾਂ ਉਹਨੇ ਕਿਹਾ ਕਿ ਵੀ ਜਦੋਂ ਮੇਰਾ ਤਾਬੂਤ ਜਿਹੜਾ ਉਹ ਦਫਨਾਉਣ ਦੇ ਲਈ, ਕਿਉਂਕਿ ਉਦੋਂ ਅਜੇ ਕ੍ਰਿਸਚੀਅਨਿਟੀ ਨਹੀਂ ਸੀ ਆਈ, ਇਸਲਾਮ ਵੀ ਨਹੀਂ ਸੀ ਆਇਆ, ਲੇਕਿਨ ਗ੍ਰੀਸ ਦੇ ਵਿੱਚ ਵੀ ਜਿਹੜੇ ਮੁਰਦੇ ਦਫਨਾਏ ਜਾਂਦੇ ਸਨ,
ਕਿ ਮੇਰੇ ਹੱਥ ਕਫਨ ਤੋਂ ਬਾਹਰ ਕੱਢ ਦੇਣਾ ਤਾਂ ਕਿ ਦੁਨੀਆ ਨੂੰ ਇਹ ਪਤਾ ਲੱਗੇ ਕਿ ਵੀ ਅੱਧੀ ਦੁਨੀਆ ਫਤਹ ਕਰਨ ਵਾਲਾ ਤੇ ਸਾਰੀ ਦੁਨੀਆ ਫਤਹ ਕਰਨ ਦਾ ਏਮ ਲੈ ਕੇ ਤੁਰਿਆ ਸਿਕੰਦਰ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ। ਦੂਸਰਾ ਉਸਨੇ ਕਿਹਾ ਕਿ ਭਾਈ ਜਿਸ ਰਸਤੇ ਤੋਂ ਮੇਰੀ ਉਸ ਤਾਬੂਤ ਨੂੰ ਗੁਜ਼ਾਰਿਆ ਜਾਣਾ ਹੈ, ਮੇਰੀ ਅਰਥੀ ਨੂੰ ਲਿਜਾਇਆ ਜਾਣਾ ਹੈ, ਉਸ ਤੇ ਰਾਹ ਦੇ ਵਿੱਚ ਉਹ ਸਾਰੇ ਹੀਰੇ ਜਵਾਹਰਾਤ ਜਿਹੜੇ ਮੈਂ ਦੁਨੀਆ ਫਤਹ ਕਰਨ ਲੱਗਿਆ ਲੁੱਟੇ ਨੇ ਉਸ ਧਰਤੀ ਦੇ ਉੱਤੇ ਵਿਛਾ ਦੇਣਾ ਤਾਂ ਕਿ ਇਹ ਹੋਏ ਵੀ ਇਹ ਕਿਸੇ ਕੰਮ ਦੇ ਨਹੀਂ। ਤੇ ਤੀਸਰਾ ਉਹਨੇ ਕਿਹਾ ਵੀ ਜਿੰਨੇ ਹਕੀਮ ਨੇ, ਲੁਕਮਾਨ ਜਿਹਨਾਂ ਨੂੰ ਗ੍ਰੀਸ ਦੇ ਵਿੱਚ ਕਿਹਾ ਜਾਂਦਾ, ਉਹ ਮੇਰੀ ਅਰਥੀ ਨੂੰ ਮੋਢਾ ਦੇਣ ਤਾਂ ਕਿ ਇਹ ਵੀ ਹੋਏ ਕਿ ਜੀ ਇੰਨੇ ਜਿਹੜੇ ਹਕੀਮ ਜਾਂ ਜਿਹੜੇ ਜ਼ਿੰਦਗੀ ਦੇਣ ਵਾਲੇ ਔਰ ਜਿਨ੍ਹਾਂ ਨੂੰ ਚਾਰਾਗਰ ਵੀ ਕਹਿੰਦੇ ਨੇ ਫਰਸ਼ਨ ਦੇ ਵਿੱਚ ਅਸੀਂ, ਡਾਕਟਰ, ਹਕੀਮ, ਵੈਦ, ਕਿ ਇੰਨੇ ਚਾਰਾਗਰ, ਲੁਕਮਾਨ, ਡਾਕਟਰ, ਹਕੀਮ, ਵੈਦ, ਉਹ ਸਾਰੇ ਮੇਰੇ ਜਿਹੜੀ ਅਰਥੀ ਨੂੰ ਜਿਹੜਾ ਮੋਢਾ ਦੇ ਕੇ ਲਿਜਾਣ ਕਿ ਉਹ ਵੀ ਮੈਨੂੰ ਸਾਹ ਨਹੀਂ ਦੇ ਸਕੇ ਜਾਂ ਜ਼ਿੰਦਗੀ ਨਹੀਂ ਦੇ ਸਕੇ। ਹੁਣ ਇਹ ਜਦੋਂ ਅਸੀਂ ਜਿਹੜੇ ਹਾਕਮ ਦੁਨੀਆ ਦੇ ਵਿੱਚ ਆਉਂਦੇ ਨੇ ਔਰ ਉਹ ਅਥੋਰੀਟੇਰੀਅਨਿਜ਼ਮ ਦੇ ਨਾਂ ਥੱਲੇ ਆਣ, ਫੌਜੀ ਡਿਕਟੇਟਰ ਬਣ ਕੇ ਆਣ, ਨਾਜ਼ੀ ਬਣ ਕੇ ਆਣ, ਫਾਸ਼ਿਸਟ ਬਣ ਕੇ ਆਣ, ਨੈਤਨਯਾਹੂ ਬਣ ਕੇ ਆਣ, ਪੁਤਿਨ ਬਣ ਕੇ ਆਣ ਜਾਂ ਮੋਦੀ ਬਣ ਕੇ ਆਣ, ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਭਾਈ ਉਹਨਾਂ ਦਾ ਵੀ ਅਲਟੀਮੇਟ ਜਿਹੜਾ ਹੈ ਉਹ ਡਾਊਨਫਾਲ ਵੀ ਹੋਣਾ ਹੈ, ਉਹਨਾਂ ਨੇ ਡਿੱਗਣਾ ਵੀ, ਦੁਨੀਆ ਤੋਂ ਤਾਂ ਜਾਣਾ ਹੀ ਜਾਣਾ। ਕਈ ਵਾਰ ਅੱਖਾਂ ਦੇ ਸਾਹਮਣੇ ਵੀ ਜਿਹੜਾ ਹੈ ਉਹ ਕਿਸ ਹਾਲਤ ਦੇ ਵਿੱਚ ਉਹ ਜਾਂਦੇ ਨੇ। ਔਰ ਜੇ ਪੋਲੀਟੀਕਲੀ ਇਹ ਦੇਖਣਾ ਹੋਏ, ਜਿਨ੍ਹਾਂ ਨੇ ਪਿਛਲੇ ਵਰਿਆਂ ਦਾ ਮੋਦੀ ਔਰ ਟਰੰਪ ਰਿਲੇਸ਼ਨਸ਼ਿਪ ਨੂੰ ਲੈ ਕੇ ਜਿਸ ਕਿਸਮ ਦਾ ਮੋਦੀ ਦਾ ਜਾਂ ਉਹਨਾਂ ਦੇ ਫਿਰ ਅੱਗੋਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵੀ ਜਿਹਨਾਂ ਦੇ ਲਈ ਦੁਮਛੱਲੇ ਕਹਿ ਲਓ ਜਾਂ ਟੌਂਟ ਬਟੌਂਟ ਕਹਿ ਲਓ, ਉਹਨਾਂ ਦਾ ਰਵੱਈਆ ਔਰ ਅੱਜ ਜਿਹੜਾ ਪਿਛਲੇ 6 ਮਹੀਨੇ ਦੇ ਵਿੱਚ ਮੋਦੀ ਦੀ ਔਰ ਇੰਡੀਆ ਦੀ ਔਰ ਉਹਨਾਂ ਦੇ ਉਹ ਸਾਰਾ ਜਿਹੜਾ ਇੱਥੇ ਬੈਠੇ ਵੀ ਜਿਹੜੇ ਨੇ ਉਹਨਾਂ ਦੇ 3-4 ਮਿਲੀਅਨ ਜਿਨ੍ਹਾਂ ਨੇ ਅੱਤ ਚੁੱਕੀ ਹੋਈ ਸੀ ਹਰ ਪਾਸਿਓਂ, ਜਿਨ੍ਹਾਂ ਦੇ ਹੌਸਲੇ ਇੰਨੇ ਵਧੇ ਹੋਏ ਸੀ ਕਿ ਵੀ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਸੱਚਮੁੱਚ ਹੀ ਵਿਸ਼ਵ ਗੁਰੂ ਬਣ ਗਏ। ਔਰ ਜਿਸ ਕਿਸਮ ਦੀ ਅੱਤ ਚੁੱਕਦੇ ਆ ਉਹਨਾਂ ਨੇ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਸਹਾਰਾ ਲੈਂਦੇ ਆ, ਅਮਰੀਕਾ, ਕੈਨੇਡਾ, ਯੂਕੇ ਦੀ ਧਰਤੀ ਦੇ ਉੱਤੇ ਦਹਿਸ਼ਤਗਰਦੀ ਦਾ ਨੰਗਾ ਨਾਚ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਜਿਸ ਲੈਵਲ ਦੇ ਉੱਤੇ ਉਹਨਾਂ ਦੀ ਹਿਊਮਿਲੇਸ਼ਨ ਹੋ ਰਹੀ ਹੈ, ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਨਿਊਟਰਲ ਕਿਸਮ ਦੇ ਐਕਸਪਰਟ ਬੈਠ ਕੇ ਉਹ ਹੰਝੂ ਵਹਾ ਰਹੇ ਨੇ ਕਿ ਇੰਨਾ ਤਾਂ ਜਦੋਂ ਇਹਨਾਂ 77 ਸਾਲਾਂ ਦੇ ਵਿੱਚ ਭਾਰਤ ਦੀ ਤੋਏ ਔਰ ਬਿਸਤੀ ਔਰ ਹਿਊਮਿਲੇਸ਼ਨ ਔਰ ਇੱਕ ਪਾਸੇ ਕਿੱਥੇ ਮਾਣ ਨਾਲ ਜੀ ਅਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਆਵਾਜ਼ ਹੈ, ਦੂਜੇ ਤੀਜੇ ਹੁਣ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕੰਨਾਂ 'ਚ ਪਾਇਆ ਨਹੀਂ ਰੜਕਦੇ। ਔਰ ਐਵਰੀ ਡੇ ਕੁਛ ਨਾ ਕੁਛ ਐਸਾ ਹੁੰਦਾ ਜਾ ਰਿਹਾ ਹੈ। ਔਰ ਭਾਰਤ ਨੂੰ ਇੱਕ ਤਾਂ ਹੁੰਦਾ ਆਈਨਾ ਦਿਖਾਣਾ, ਬਿਲਕੁਲ, ਉਹ ਤਾਂ ਤੁਸੀਂ ਅਕਲਮੰਦ ਨੂੰ ਦਿਖਾਉਂਦੇ ਹੋ ਕਿ ਉਹਨੂੰ ਨਜ਼ਰ ਆ ਜਾਏ ਵੀ ਉਸਦੀ ਔਕਾਤ ਕੀ ਹੈ, ਪਰ ਜਿਹੜੇ ਢੀਠ, ਗਧੇ, ਬੇਸ਼ਰਮ ਔਰ ਬੇਗੈਰਤ ਹੁੰਦੇ ਨੇ ਉਹਨਾਂ ਨੂੰ ਧੌਣ ਤੋਂ ਹੀ ਫੜਿਆ ਜਾਂਦਾ। ਤੁਸੀਂ ਬਿਲਕੁਲ ਠੀਕ ਕਿਹਾ ਵੀ ਧੌਣ ਤੋਂ ਫੜ ਕੇ ਉਹਨਾਂ ਦੀ ਔਕਾਤ ਦਿਖਾਈ ਹੈ। ਫਿਰ ਉਹ ਜਿਹੜੀਆਂ ਲੀਕਾਂ ਕਢਾਣੀਆਂ ਨੇ ਜਾਂ ਉਹ ਨੇ ਉਹ ਇੱਕ ਵੱਖਰੀ ਲਾਈਨ ਹੈ। ਔਰ ਇਸ ਸਾਰੇ 'ਚ ਅਸੀਂ ਇਹ ਦੇਖਦੇ ਹਾਂ ਵੀ ਕਿਸ ਕਦਰ ਇਹ, ਔਰ ਜਦੋਂ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ 'ਚ ਪਿਛਲੇ ਵਰਿਆਂ 'ਚ ਕਹਿੰਦੇ ਰਹੇ ਕਿ ਵੀ ਜਿਹੜੇ ਭਾਰਤੀ ਜਾਂ ਬ੍ਰਾਹਮਣਵਾਦੀ ਜਾਂ ਹਿੰਦੂਤਵੀ ਗੌਸਿਪ ਦੇ ਵਿੱਚ ਯਕੀਨ ਰੱਖਦੇ ਨੇ, ਕਿਉਂਕਿ ਇਹਨਾਂ ਦਾ ਤਾਂ ਬਹੁਤ ਸਾਰਾ ਈਵਨ ਜੇ ਮਜ਼ਹਬੀ ਬੇਸ ਵੀ ਦੇਖੋ ਅੱਜ ਵੀ, ਜਿਸ ਨੂੰ ਹਿੰਦੂਤਵੀ ਆਪਣੀ ਆਈਡੀਓਲੋਜੀ ਕਹਿੰਦੇ ਨੇ, ਇਹ ਈਵਨ ਵੇਦਾਂ ਤੇ ਬੇਸਡ ਥਾਟ ਵੀ ਨਹੀਂ ਹੈ, ਪੁਰਾਣਿਕ ਹੈ। ਪੁਰਾਣ ਵੱਡੇ ਵੱਡੇ ਗਪੌੜ ਨੇ। ਔਰ ਇਹ ਜਿਹੜੇ ਲੋਕ ਝੂਠ ਬੋਲਦੇ ਨੇ, ਵੱਡੀ ਗੱਪ ਛੱਡਦੇ ਨੇ, ਉਹਦਾ ਇੱਕ ਨੁਕਸ ਇਹ ਹੁੰਦਾ ਹੈ ਕਿ ਵਕਤ ਉਹ ਫਿਰ ਉਹਨੂੰ ਰਿਪੀਟ ਕਰਦੇ ਨੇ। ਪਰ ਉਹ ਸਮਝਦੇ ਨੇ ਵੀ ਜਿੰਨਾ ਵੱਡਾ ਝੂਠ ਤੁਸੀਂ ਬੋਲੋ ਉਨਾ ਜ਼ਿਆਦਾ ਲੋਕ ਯਕੀਨ ਕਰਦੇ ਨੇ, ਫਿਰ ਉਹਨੂੰ ਬਾਰ-ਬਾਰ ਬੋਲਦੇ ਨੇ। ਪਰ ਉਹਦੀ ਫਲਿੱਪ ਸਾਈਡ ਇਹ ਹੁੰਦੀ ਹੈ ਕਿ ਵਕਤ ਪਾ ਕੇ ਤੁਸੀਂ ਆਪਣੇ ਝੂਠ 'ਤੇ ਆਪ ਹੀ ਯਕੀਨ ਵੀ ਕਰਨ ਲੱਗ ਜਾਂਦੇ ਹੋ। ਤੁਹਾਨੂੰ ਲੱਗਣ ਲੱਗ ਜਾਂਦਾ ਕਿ ਵੀ ਸੱਚਮੁੱਚ ਹੀ ਜਿਹੜਾ ਜਿਵੇਂ ਆ ਢੋਂਗੀ ਕਿਸਮ ਦੇ ਜਿਹੜੇ ਠੱਗ ਬਾਬੇ ਨੇ, ਉਹ ਜਦੋਂ ਉਹਨਾਂ ਦੇ ਚੇਲੇ ਉਹਨਾਂ ਨੂੰ ਪ੍ਰਚਾਰਦੇ ਨੇ ਜਾਂ ਉਹ ਇੱਕ ਪਲੈਨਡ ਤਰੀਕੇ ਨਾਲ ਆਪਣਾ ਵਪਾਰ ਇਸਟੈਬਲਿਸ਼ ਕਰਦੇ ਨੇ ਤੇ ਲੋਕ ਉਹਨਾਂ ਦੇ ਪਿੱਛੇ ਲੱਗਦੇ ਨੇ। ਫਿਰ ਇੱਕ ਸਟੇਜ ਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵਾਕਈ ਅਸੀਂ ਕਰਾਮਾਤੀ ਹਾਂ, ਸਾਡੇ 'ਚ ਕੋਈ
ਐਕਸਟਰਾ ਕਰਾਮਾਤ ਹੈ। ਉਦੋਂ ਫਿਰ ਕਿਤੇ ਕਾਬੂ ਆਉਂਦੇ ਨੇ ਤੇ ਛਤਰੌਲ ਹੁੰਦੀ ਹੈ, ਫਿਰ ਉਹਨੂੰ ਸਮਝ ਆਉਂਦੀ ਹੈ ਵੀ ਨਹੀਂ ਅਸੀਂ ਸਾਡੀ ਔਕਾਤ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਭਾਰਤੀ ਹਾਕਮਾਂ ਔਰ ਉਹਨਾਂ ਦੇ ਸਾਰਾ ਸਿਸਟਮ ਜੇ ਇਸ ਵੇਲੇ ਇਕੱਲਾ ਇਹ ਨਹੀਂ ਹੈ। ਜਦੋਂ ਇਹ ਤਾਂ ਹੁੰਦਾ ਹੈ ਵੀ ਚਲੋ ਕਿਸੇ ਨੇ ਆਪਣੀ ਜੇ ਨਹਿਰੂ ਨੂੰ ਕਿਹਾ ਜਾਏ ਕਿ ਜੀ ਹਿੰਦੀ ਚੀਨੀ ਭਾਈ ਭਾਈ, ਲੇਕਿਨ ਇਹਦੇ ਨਾਲ ਨਾਲ ਉਹਦੇ 'ਚ ਵੀ ਜਿਹੜਾ ਇਸ ਕਿਸਮ ਦੀ ਜਿਹੜੀ ਆਕੜ ਆਈ ਜਦੋਂ ਕਿ ਗੋਆ 1960 'ਚ ਫਤਹ ਕੀਤਾ, ਔਰ ਦੂਸਰਾ ਕਿ ਚੀਨ ਦੇ ਉੱਤੇ ਅਟੈਕ ਜਿਹੜੇ ਅੱਜ ਵੀ ਇਹਨਾਂ ਦੀਆਂ ਰਿਪੋਰਟਾਂ ਇਹ ਪਬਲਿਕ ਨਹੀਂ ਕਰਦੇ, ਇਹ ਨਹੀਂ ਹੈ ਵੀ ਚੀਨ ਨੇ ਐਡਵਾਂਸ ਕੀਤਾ, ਇਹਨਾਂ ਨੂੰ ਹੌਸਲਾ ਵਧਿਆ, ਇਹਨਾਂ ਨੂੰ ਲੱਗਾ ਕਿ ਜੀ ਵਾਕਈ ਅਸੀਂ ਤਾਂ ਜਿਹੜੇ ਆ ਬਹੁਤ ਵੱਡੀ ਪਾਵਰ ਬਣ ਗਏ ਆ। ਫਿਰ ਚੀਨ ਨੇ ਜੋ ਇਹਨਾਂ ਨੂੰ ਕੁੱਟਿਆ ਔਰ 38,000 ਸਕੁਅਰ ਕਿਲੋਮੀਟਰ ਟੈਰੀਟਰੀ ਅਕਸਾਈ ਚੀਨ ਦੀ, ਉਹ ਅੱਜ ਵੀ ਚੀਨ ਦੇ ਕੋਲ ਹੈ। ਔਰ ਚੀਨ ਦਾ ਫਰਦਰ ਕਲੇਮ ਲੱਦਾਖ ਔਰ ਅਰੁਣਾਚਲ ਪ੍ਰਦੇਸ਼, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਜਿਹੜਾ ਉਹਨਾਂ ਨੇ ਕਿਸੇ ਵੇਲੇ ਵੀ ਜਿਵੇਂ ਉਹ ਛੜੱਪਾ ਮਾਰ ਕੇ ਖੋਹ ਲੈਣਾ ਹੁੰਦਾ, ਉਹ ਉਸ ਖੋਹ ਲੈਣ ਦੇ ਪਾਰਟ 'ਚ ਨੇ। ਇਵੇਂ ਹੀ ਜੇ ਤੁਸੀਂ ਭਾਰਤ ਦੀ ਦਿਲਵਦੀ ਦੇਖੋ ਕਿ ਇਸ ਨੇ ਕਿਵੇਂ ਮੋਦੀ ਦੇ ਥੱਲੇ ਜਿਹੜੀ ਆਪਣੀ ਫੋਰਨ ਪਾਲਿਸੀ ਜਿਹੜੀ ਇੱਕ ਬੈਲੈਂਸ ਸੀ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ, ਉਹਨੂੰ ਫਲਾਊਟ ਕੀਤਾ। ਟਰੰਪ ਦੀ ਪਹਿਲੀ ਜਿਹੜੀ ਹੈ ਟਰਮ ਦੇ ਵੇਲੇ ਉਹ ਕੁਆਡ ਦਾ ਹਿੱਸਾ ਬਣੇ, ਜਿਸ ਕੁਆਡ ਨੂੰ ਈਵਨ ਪੁਤਿਨ ਨੇ, ਜਿਹਨੂੰ ਹੁਣ ਮੋਦੀ ਆਪਣਾ ਯਾਰ ਕਹਿ ਰਿਹਾ, ਜਾਂ ਕਿ ਅਜੀਤ ਡੋਵਲ ਉੱਥੇ ਬੈਠਾ ਡੇਰੇ ਲਾਏ ਨੇ, ਪੁਤਿਨ ਦੀ ਵਿਜ਼ਿਟ ਹੈ ਈਅਰ ਐਂਡ ਦੇ ਉੱਤੇ, ਔਰ ਕੱਲ ਮੋਦੀ ਔਰ ਪੁਤਿਨ ਦੀ ਆਪਸੀ ਗੁਫ਼ਤਗੂ ਵੀ ਹੋਈ ਕਿ ਜੀ ਬੜਾ ਫਲਾਣਾ। ਪੁਤਿਨ ਨੇ ਕਿਹਾ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ, ਕਿ ਜਿਵੇਂ ਰਸ਼ੀਆ ਨੂੰ ਘੇਰਨ ਦੇ ਲਈ ਪੱਛਮੀ ਤਾਕਤਾਂ ਨੇ ਨੈਟੋ ਬਣਾਈ ਸੀ, ਇਵੇਂ ਚਾਈਨਾ ਨੂੰ ਘੇਰਨ ਦੇ ਲਈ ਇਹ ਸਾਰੀ ਲਾਈਨ ਬਣਾਈ ਹੋਈ। ਲੇਕਿਨ ਇਹ ਬਿਲਕੁਲ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਉਹ ਜਾ ਕੇ ਬਾਂਦਰਾਂ ਨੂੰ ਚੰਬੜ ਜਾਂਦਾ ਹਰ ਇੱਕ ਨੂੰ, ਕਿ ਜੀ ਗੜ ਨਾਲ ਲਾ ਲਿਆ ਤੇ ਦੂਜਾ ਹਾਲਾਂ। ਹੁਣ ਉਹੀ ਇੰਡੀਅਨ ਸਵਾਲ ਪੁੱਛ ਰਹੇ ਨੇ ਕਿ ਮੋਦੀ ਦੇ ਨਾਲ ਇੰਨੀ ਦੋਸਤੀ ਵਨ ਸਾਈਡਡ ਤੁਹਾਡਾ ਪ੍ਰੋਪੇਗੈਂਡਾ ਸੀ ਦੋਸਤੀ। ਟਰੰਪ ਨੇ ਕਦੋਂ ਜਿਹੜਾ ਇਸ ਕਿਸਮ ਦਾ ਕੋਈ ਪਾਰਟ ਜਾਂ ਦੂਜਾ ਰੱਖਿਆ? ਇਹਨਾਂ ਨੂੰ ਤਾਂ ਪਸੰਦ ਨਹੀਂ ਹੁੰਦਾ ਜਿਹੜਾ ਆ ਕੇ ਮੈਂ ਬਾਂਦਰ ਦੀ ਤਰ੍ਹਾਂ ਚੰਬੜਦਾ। ਜੇ ਕਦੇ ਤੁਸੀਂ ਬਾਡੀ ਲੈਂਗੁਏਜ ਦੇਖੋ ਉਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਪਰ ਜੇ ਤੁਸੀਂ ਆਪਣਾ ਹੀ ਇੱਕ ਨੈਰੇਟਿਵ ਬਣਾਉਣਾ ਹੈ, ਆਪਣਾ ਹੀ ਝੂਠ, ਆਪਣੇ ਹੀ ਲੋਕਾਂ ਨੂੰ ਉੱਲੂ ਬਣਾਉਣਾ, ਤੇ ਨਤੀਜੇ ਫਿਰ ਉਹੀ ਹੁੰਦੇ ਨੇ ਕਿ ਵੀ ਅਲਟੀਮੇਟਲੀ ਤੁਸੀਂ ਦਿਖਾਵਾ ਕਰ ਰਹੇ ਹੋ ਦੋਸਤੀ ਦਾ ਵੀ ਕਿ ਜੀ ਅਸੀਂ ਬਹੁਤ ਹਾਊਡੀ ਮੌਡੀ, ਕਿ ਮੋਦੀ ਕਹਿ ਰਿਹਾ ਸੀ ਜੀ ਕਿ ट्रम्प आए वहाँ नमस्ते ट्रम्प हुआ और फिर मेरे ऑनर में हाउडी मॉडी हुआ कि हाउ आर यू मोदी, ਉਹਨੂੰ ਹਾਊਡੀ ਮੋਡੀ ਹੈ। ਸੋ ਉਹ ਇਹਦੇ 'ਚ ਸਮਝਦੇ ਸੀ ਕਿ ਜੀ ਅਸੀਂ ਉੱਲੂ ਬਣਾ ਲਿਆ ਜੀ, ਲੱਖਾਂ ਲੋਕ ਉੱਥੇ ਸਾਡੇ ਨਾਲ ਨੇ, ਲੱਖਾਂ ਜਿਹੜੇ ਨੇ ਇੱਥੇ ਨੇ, ਉਹ ਸਾਰੇ ਜਿਹਨੂੰ ਸਪਾਂਸਰਡ ਪ੍ਰੋਗਰਾਮ ਲੋਕਾਂ ਨੂੰ ਮੁਫਤ ਤੁਸੀਂ ਜਹਾਜ਼ਾਂ 'ਚ ਢੋ ਰਹੇ ਹੋ, ਉਸ ਕਿਸਮ ਦੇ ਗੁਜਰਾਤੀ ਤੇ ਦੂਜੇ ਤੁਸੀਂ ਇਕੱਠੇ ਕੀਤੇ ਹੋਏ ਨੇ। ਲੇਕਿਨ ਕਰ ਤੁਸੀਂ ਕੀ ਰਹੇ ਹੋ? ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ ਅਮਰੀਕਾ ਦੀ ਧਰਤੀ ਤੇ। ਕਰ ਤੁਸੀਂ ਕੀ ਰਹੇ ਹੋ? ਅਮਰੀਕਾ ਨੂੰ ਡਬਲ ਕ੍ਰਾਸ ਕਰ ਰਹੇ ਹੋ। ਜੇ ਯੂਕਰੇਨ ਵਾਰ 3 ਸਾਲ ਪਹਿਲਾਂ ਸ਼ੁਰੂ ਹੋਈ, ਹਾਲਾਂ ਉਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਸੀ, ਪਰ ਟਰੰਪ ਨੇ ਇਹ ਨੋਟਿਸ ਕੀਤਾ ਜਦੋਂ ਤੱਕ ਸਮਝ ਆਈ ਕਿ ਚੰਗੀ ਤਰ੍ਹਾਂ ਕਿ ਵੀ ਇਹ ਤਾਂ ਅਸੀਂ 2 ਟ੍ਰਿਲੀਅਨ 3 ਟ੍ਰਿਲੀਅਨ ਜਿਹੜਾ ਉਹ ਯੂਕਰੇਨ ਦੇ ਉੱਤੇ ਖਰਚ ਰਹੇ ਹੈ, ਇਹ ਉਸ ਰਸ਼ੀਆ ਤੇ ਜਿਹਦੇ ਸੈਂਕਸ਼ਨਸ ਲਾਈਆਂ ਨੇ ਉਹਦੇ ਤੋਂ ਆਇਲ ਬਾਏ ਕਰ ਰਹੇ ਨੇ, ਸਿਰਫ ਆਪਣੇ ਯੂਜ਼ ਲਈ ਨਹੀਂ। ਜੇ 2.5% ਇਹ ਯੂਕਰੇਨ ਵਾਰ ਸ਼ੁਰੂ ਹੋਣ ਤੋਂ ਪਹਿਲਾਂ 2.5% ਇੰਡੀਅਨ ਆਇਲ ਰਸ਼ੀਆ ਤੋਂ ਖਰੀਦਦੇ ਸੀ, ਰੈਸਟ ਸਾਊਦੀ ਅਰੇਬੀਆ, ਈਰਾਨ, ਦੂਜੇ ਤੀਜੇ ਉਹਨਾਂ ਦੇ UAE ਤੋਂ ਸੀ। 33% ਇਹਨਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਔਰ ਉਹਨੂੰ ਆਪਣੀਆਂ ਰਿਫਾਈਨਰੀਜ਼ ਜਿਹੜੀਆਂ ਕੁਛ ਤਾਂ ਸਪੈਸੀਫਿਕ ਜਿਹੜੀਆਂ ਗਵਰਨਮੈਂਟ ਕੰਪਨੀਜ਼ ਨੇ, ਕਿਉਂਕਿ ਜਿਹੜਾ ਹਰ ਥਾਂ ਦਾ ਕਰੂਡ ਆਇਲ ਹੁੰਦਾ, ਕਰੂਡ ਆਇਲ ਉਹਨੂੰ ਇਸ ਲਈ ਜਦੋਂ ਜ਼ਮੀਨ 'ਚੋਂ ਪੈਟਰੋਲੀਅਮ ਪ੍ਰੋਡਕਟ ਨਿਕਲਦੇ ਨੇ, ਜਿਵੇਂ ਇਰਾਕ ਦਾ ਆਇਲ ਹੈ ਜੋ ਬਿਲਕੁਲ ਕਲੀਨ ਹੈ, ਉਹਦੇ 'ਚ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਰਸ਼ੀਆ ਦਾ ਬਹੁਤ ਕਰੂਡ ਆਇਲ ਹੈ ਔਰ ਉਹਨੂੰ ਪ੍ਰੋਸੈਸ ਕਰਨ ਦੇ ਲਈ ਜਿਹੜੇ ਜਿਸ ਕਿਸਮ ਦੀਆਂ ਰਿਫਾਈਨਰੀਜ਼ ਚਾਹੀਦੀਆਂ ਉਹ ਇੰਡੀਆ ਨੇ ਬਣਾਈਆਂ ਹੀ ਰਸ਼ੀਅਨ ਕਰੂਡ ਆਇਲ ਲਈ ਨੇ, ਔਰ ਉਹ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਫਿਰ ਯੂਰਪ ਦੀ ਮਾਰਕੀਟ 'ਚ ਵੇਚ ਰਹੇ ਹੋ। ਹੁਣ ਇਸ ਸਾਰੇ ਦੇ ਚੱਲਦੇ ਆ ਬੜਾ ਕਲੀਅਰਲੀ, ਔਰ ਟੈਰਿਫ ਦੇ ਮੁੱਦੇ 'ਤੇ ਤਾਂ ਪਹਿਲੀ ਟਰਮ ਵੇਲੇ ਵੀ ਟਰੰਪ ਨੇ ਇਹ ਗੱਲ ਕਹੀ ਸੀ ਕਿ ਵੀ ਇਹ ਜਿਹੜਾ ਇੰਡੀਆ ਹੈ ਕਿੰਗ ਆਫ ਟੈਰਿਫਸ। ਔਰ ਅੱਜ ਜਿਹੜੇ ਵਾਈਟ ਹਾਊਸ ਦੇ ਵਿੱਚ ਟ੍ਰੇਡ ਐਡਵਾਈਜ਼ਰ ਨੇ ਪੀਟਰ ਨਵਾਰੋ ਨੇ ਕਿੰਗ ਦੇ ਨਾਲ ਭਾਰਤੀ ਲਫ਼ਜ਼ ਇਸਤੇਮਾਲ ਕਰਦੇ ਆ ਕਿ ਇੰਡੀਆ ਇਜ਼ ਮਹਾਰਾਜਾ ਆਫ ਟੈਰਿਫਸ, ਇਹ ਬਿਆਨ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਗੱਲ ਹੁਣ ਜਿਹੜੀ ਇਸ ਟ੍ਰੇਡ ਐਡਵਾਈਜ਼ਰ ਨੇ ਕਹੀ ਔਰ ਫਿਰ ਦੂਸਰੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ ਨੇ ਵੀ ਅੱਜ ਕਹੀ ਹੈ ਕਿ ਮੈਂ ਹੁਣੇ ਪੁੱਛਿਆ ਗਿਆ ਜਦੋਂ ਕਿ ਜੀ
25% ਤਾਂ ਟੈਰਿਫ ਲਾਇਆ ਹੀ ਸੀ ਇੰਡੀਆ ਦੇ ਉੱਤੇ, ਐਡੀਸ਼ਨਲ ਤੁਸੀਂ 25% ਹੋਰ ਲਾਇਆ, ਜਿਹਨੂੰ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਸੀਂ ਪੈਨਲਟੀ ਲਾਵਾਂਗੇ, ਉਹ ਤੁਸੀਂ ਰਸ਼ੀਅਨ ਆਇਲ ਬਾਏ ਕਰਨ ਦੇ ਉੱਤੇ ਲਾਇਆ। ਚਾਈਨਾ ਵੀ ਰਸ਼ੀਅਨ ਆਇਲ ਬਾਏ ਕਰਦਾ, ਯੂਰਪੀਅਨ ਵੀ ਮੁਲਕਾਂ ਨੇ ਜਾਂ ਦੂਜਿਆਂ ਨੇ ਕੀਤਾ। ਫਿਰ ਭਾਰਤ ਨੂੰ ਕਿਉਂ ਸਿੰਗਲ ਆਊਟ ਕੀਤਾ ਗਿਆ? ਸੋ ਜਿਹੜਾ ਅੱਜ ਹੁਣ ਤੱਕ ਤਾਂ ਇਹ ਟੈਰਿਫ ਇਸ਼ੂ ਸੀ ਕਿ ਜੀ ਇੰਡੀਆ ਜਿਹੜਾ ਹੈ ਉਹ ਹਰ ਚੀਜ਼ ਦੇ ਉੱਤੇ ਵਾਧੂ ਟੈਰਿਫ ਲਾਉਂਦਾ ਹੈ ਔਰ 43 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਸਰਪਲਸ ਹੈ ਇੰਡੀਆ ਦਾ ਉਹਨੂੰ ਬੈਲੈਂਸ ਕਰਨਾ ਹੈ। ਉਹ ਤਾਂ 25% ਲੱਗਾ ਹੀ ਲੱਗਾ। ਅੱਜ ਪਹਿਲੀ ਵਾਰ ਹੈ ਕਿ ਇਹ ਨੈਸ਼ਨਲ ਟ੍ਰੇਡ ਦਾ ਜਿਹੜਾ ਉਹਨਾਂ ਦਾ ਐਡਵਾਈਜ਼ਰ ਹੈ ਪਲੱਸ ਸਿਕਿਉਰਿਟੀ ਐਡਵਾਈਜ਼ਰ ਹੈ, ਉਹਨਾਂ ਨੇ ਇੰਡੀਆ ਨੂੰ ਅਮਰੀਕਾ ਦੇ ਲਈ ਸਿਕਿਉਰਿਟੀ ਥ੍ਰੈਟ ਵੀ ਦੱਸ ਦਿੱਤਾ, ਸਿਕਿਉਰਿਟੀ ਇਸ਼ੂ ਵੀ। ਔਰ ਮੈਂ ਐਗਜ਼ੈਕਟਲੀ ਕਿਉਂਕਿ ਅਸੀਂ ਇਹ ਨਹੀਂ ਹੈ ਕਿ ਵੀ ਕੋਈ ਨੈਰੇਟਿਵ ਖੁਦ ਬਣਾਉਂਦੇ ਆ, ਇਸ ਲਈ ਹਾਲਾਂ ਪੰਜਾਬੀ ਦੇ ਪ੍ਰੋਗਰਾਮ 'ਚ ਕੋਈ ਜ਼ਰੂਰੀ ਨਹੀਂ ਵੀ ਅੰਗਰੇਜ਼ੀ ਬੋਲਣੀ ਵੀ ਜ਼ਰੂਰੀ ਹੈ, ਪਰ ਇਹ ਕ੍ਰੈਡੀਬਿਲਿਟੀ ਵੀ ਹੁੰਦੀ ਹੈ ਕਿ ਜਿਹੜੀ ਖਬਰ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਉਹ ਖਬਰ ਆਥੈਂਟਿਕ ਹੈ, ਐਗਜ਼ੈਕਟ ਉਹਦੇ ਅਲਫਾਜ਼ ਕੀ ਨੇ। ਔਰ ਇਹ ਇਹਨਾਂ ਦੀ ਆਪਣੀ ਇੰਡੀਅਨ ਨਿਊਜ਼ ਏਜੰਸੀ PTI ਨੇ ਇਸ ਖਬਰ ਨੂੰ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਇੰਪੋਜੀਸ਼ਨ ਆਫ ਐਡੀਸ਼ਨਲ ਡਿਊਟੀ ਔਨ ਇੰਡੀਆ ਨੈਸ਼ਨਲ ਸਿਕਿਉਰਿਟੀ ਇਸ਼ੂ, ਵਾਈਟ ਹਾਊਸ ਟ੍ਰੇਡ ਐਡਵਾਈਜ਼ਰ। ਔਰ ਇਹ ਜਿਹੜਾ ਹੁਣ ਉਹਦੇ 'ਚ ਕੇਸ ਕਿਵੇਂ ਬਿਲਡ ਕੀਤਾ ਹੈ ਔਰ ਉਹਨੇ ਬਿਲਕੁਲ ਕਿਹਾ ਵੀ ਕਿਵੇਂ ਅਮਰੀਕਾ ਦੇ ਲਈ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ। ਉਹਨੇ ਕਿਹਾ ਵੀ ਹੁਣ ਸਿਰਫ ਗੱਲ ਟੈਰਿਫ ਦੀ ਨਹੀਂ ਹੈ ਕਿ ਅਸੀਂ ਜਿਹੜਾ ਉਹ ਜਿੰਨੇ ਉਹ ਲਾਉਂਦੇ ਨੇ ਉਨੇ ਅਸੀਂ ਲਾਉਣੇ ਨੇ ਜਾਂ ਦੂਜੇ ਨੇ, ਇਹ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ। ਔਰ ਜਿਹੜਾ ਮਿਸਟਰ ਪੀਟਰ ਨਵਾਰੋ ਨੇ ਕਿਹਾ, ਮੈਂ ਉਹਨਾਂ ਦੇ ਐਗਜ਼ੈਕਟ ਲਫ਼ਜ਼ ਹੀ ਦੁਹਰਾਉਣਾ ਚਾਹੁੰਦਾ ਕਿ ਵੀ ਉਹਨਾਂ ਨੇ ਮਿਸਟਰ ਨਵਾਰੋ ਵਾਇਲ ਟਾਕਿੰਗ ਟੂ ਰਿਪੋਰਟਰਸ ਐਟ ਦਾ ਵਾਈਟ ਹਾਊਸ ਔਨ ਵੈਨਸਡੇ August 7th, ਜਿਹੜਾ ਉਹਨਾਂ ਨੇ ਕਿਹਾ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ that the rationale for India tariff is very different from the reciprocal tariffs। ਕਿ ਜਿਹੜੀ ਇੰਡੀਆ ਦੇ ਉੱਤੇ ਅਸੀਂ ਲਾ ਰਹੇ ਹਾਂ, ਬਾਕੀਆਂ ਤੇ ਜਿਹੜਾ ਅਸੀਂ ਰੈਸੀਪ੍ਰੋਕਲ ਲਾ ਰਹੇ ਹਾਂ ਉਹਦੇ ਨਾਲੋਂ ਇਹ ਬਿਲਕੁਲ ਅੱਡ ਹੈ, ਬਿਲਕੁਲ ਡਿਫਰੈਂਟ ਹੈ। This was a pure national security issue associated with India's abject refusal to stop buying Russian oil। ਕਿ ਇਹ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ ਕਿਉਂਕਿ ਇੰਡੀਆ ਨੇ ਖੁੱਲ੍ਹੇ ਇਹ ਕਿਹਾ ਕਿ ਵੀ ਅਸੀਂ ਰੂਸੀ ਤੇਲ ਖਰੀਦਣਾ ਬੰਦ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਵੀ ਇਹ, ਫਿਰ ਉਹਨਾਂ ਨੇ ਕਿਹਾ ਐਵਰੀ ਅਮਰੀਕਨ ਨੀਡਸ ਟੂ ਅੰਡਰਸਟੈਂਡ ਦਾ ਮੈਥ ਆਫ ਦਿਸ ਬਿਕੋਜ਼ ਇਟ ਇਜ਼ ਰਿਲੇਟਡ ਟੂ ਦਾ ਟ੍ਰੇਡ ਸਿਚੁਏਸ਼ਨ। ਹੁਣ ਉਹ ਅਮਰੀਕਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਇਹ ਸਮਝਣਾ ਹੋਏਗਾ ਕਿ ਭਾਰਤ ਦਾ ਜਿਹੜਾ ਇਹ ਸਾਰਾ ਵਰਤਾਰਾ ਹੈ ਇਹਦਾ ਅਲਟੀਮੇਟਲੀ ਮੈਥ ਕੀ ਹੈ, ਇਹਦਾ ਹਿਸਾਬ ਕਿਤਾਬ ਕੀ ਹੈ। ਉਹਨੇ ਕਿਹਾ ਯੂ ਸਟਾਰਟ ਵਿਦ ਦਾ ਫੈਕਟ ਦੈਟ ਇੰਡੀਆ ਇਜ਼ ਦਾ ਮਹਾਰਾਜਾ ਆਫ ਟੈਰਿਫਸ। ਪਹਿਲਾਂ ਤਾਂ ਇੱਥੋਂ ਸ਼ੁਰੂ ਕਰੋ ਕਿ ਬਾਕੀ ਤਾਂ ਕਰਦੇ ਇਹ ਮਹਾਰਾਜਾ ਹੈ ਟੈਰਿਫ ਲਾਉਣ ਵਾਲਾ। ਇਟ ਇਜ਼ ਦਾ ਹਾਈਐਸਟ ਟੈਰਿਫਸ ਇਨ ਦਾ ਵਰਲਡ ਚਾਰਜਿੰਗ ਔਨ ਅਮਰੀਕਨ ਪ੍ਰੋਡਕਟਸ। ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ ਸਭ ਤੋਂ ਜ਼ਿਆਦਾ ਜਿਹੜਾ ਟੈਰਿਫ ਹੈ ਭਾਰਤ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਚਾਰਜ ਕਰਦਾ। ਐਂਡ ਇਟਸ ਗੋਟ ਏ ਹਾਈ ਨੌਨ ਟੈਰਿਫ ਬੈਰੀਅਰ ਸੋ ਵੀ ਕਾਂਟ ਗੈਟ ਆਵਰ ਪ੍ਰੋਡਕਟਸ ਇਨ। ਉਹਨਾਂ ਨੇ ਉੱਥੇ ਸਾਡੇ ਤੇ ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਕਿ ਵੀ ਅਸੀਂ ਉਹਨਾਂ ਦੀ ਮਾਰਕੀਟ 'ਚ ਵੜ ਨਹੀਂ ਸਕਦੇ। ਇੱਕ ਪਾਸੇ ਟੈਰਿਫ ਹੈ, ਇੱਕ ਪਾਸੇ ਸੋ ਕਾਲਡ ਕੁਆਲਿਟੀ ਦੇ ਨਾਂ ਥੱਲੇ ਹੁੰਦਾ। US sends a lot of dollars overseas to India to buy their products in an unfair trade environment। ਵੀ ਅਸੀਂ lot of ਡਾਲਰਾਂ ਦੇ ਢੇਰ ਉੱਥੇ ਭੇਜਦੇ ਆ ਉਹਨਾਂ ਦੀਆਂ ਚੀਜ਼ਾਂ ਖਰੀਦਣ ਦੇ ਲਈ, ਅਨਫੇਅਰ ਟ੍ਰੇਡ ਐਨਵਾਇਰਨਮੈਂਟ। ਇੰਡੀਆ ਹੁਣ ਇਹ ਨੈਸ਼ਨਲ ਸਿਕਿਉਰਿਟੀ ਇਸ਼ੂ ਕਿਵੇਂ ਹੈ? ਇੰਡੀਆ ਦੈਨ ਯੂਜ਼ਸ ਅਮਰੀਕਨ ਡਾਲਰਸ ਟੂ ਬਾਏ ਰਸ਼ੀਅਨ ਆਇਲ। ਡਾਲਰ ਸਾਡੇ ਨੇ ਜਿਹੜੇ ਅਸੀਂ ਉਹਨਾਂ ਨੂੰ ਫਾਇਦਾ, ਉਹਦੇ ਨਾਲ ਉਹ ਰਸ਼ੀਅਨ ਆਇਲ ਬਾਏ ਕਰਦੇ ਨੇ। ਰਸ਼ੀਆ ਦੈਨ ਯੂਜ਼ਸ ਦੋਜ਼ ਅਮਰੀਕਨ ਡਾਲਰਸ ਦੈਟ ਕਮ ਫਰਮ ਇੰਡੀਆ ਟੂ ਫਾਈਨੈਂਸ ਇਟਸ ਆਰਮਾਮੈਂਟਸ ਟੂ ਕਿਲ ਯੂਕਰੇਨੀਅਨਸ। ਜਿਹੜੇ ਇੰਡੀਆ ਨੇ ਆਇਲ ਖਰੀਦ ਕੇ ਰਸ਼ੀਆ ਨੂੰ ਡਾਲਰ ਦਿੱਤੇ, ਉਹਨੂੰ ਫਿਰ ਰਸ਼ੀਆ ਯੂਜ਼ ਕਰਦਾ ਹੈ ਜਿਹੜਾ ਯੂਕਰੇਨੀਅਨਸ ਨੂੰ ਮਾਰਨ ਦੇ ਲਈ। ਐਂਡ ਅਮਰੀਕਨ ਟੈਕਸ ਪੇਅਰਸ ਆਰ ਦੈਨ ਕਾਲਡ ਅਪਨ ਟੂ ਪੇ ਫॉर ਦ ਵੈਪਨਸ that have to defend Ukrainians against Russian armaments paid for by American dollars that came from India। ਉਹਨੇ ਕਿਹਾ ਵੀ ਉਧਰ ਉਹ ਫਾਈਨੈਂਸ ਕਰਦੇ ਨੇ, ਫਿਰ ਅਸੀਂ ਅਮਰੀਕਨਾਂ ਦੇ ਡਾਲਰ ਯੂਕਰੇਨੀਅਨਸ ਨੂੰ ਦਿੰਦੇ ਹਾਂ
ਕਿ ਜੀ ਤੁਸੀਂ ਹਥਿਆਰ ਖਰੀਦੋ ਜਾਂ ਉਹਨਾਂ ਨੂੰ ਹਥਿਆਰ ਦਿੰਦੇ ਆ ਜਿਹੜਾ ਅਗੇਨ ਸਾਡੇ ਤੇ ਬਰਡਨ ਹੈ ਜਿਹੜੇ ਆਉਂਦੇ ਨੇ। ਉਹਨੇ ਫਿਰ ਕਿਹਾ ਕਿ ਦਿਸ ਗਾਟ ਟੂ ਸਟਾਪ। ਇਹ ਅਮਰੀਕਨਾਂ ਦਾ ਹੁੰਦਾ ਵੀ ਗਾਟ ਟੂ ਸਟਾਪ, ਵੀ ਇਹ ਹੁਣ ਬਹੁਤ ਹੋ ਗਿਆ, ਤੁਸੀਂ ਹਾਂ ਇਹਨੂੰ ਹੁਣ ਦਿਸ ਮੈਥ ਡਜ਼ਨਟ ਵਰਕ। The president understands the connection between economic security and national security, so that was the bottom line here ਕਿ ਅਸੀਂ ਜਿਹੜਾ ਇੰਡੀਆ ਨੂੰ ਇਹ ਜਿਹੜਾ ਐਕਸਟਰਾ ਪੈਨਲਟੀ ਲਾਈ ਹੈ ਔਰ ਉਸ ਦੇ ਉੱਤੇ ਸਾਰਾ ਕੀਤਾ। ਪ੍ਰੈਜ਼ੀਡੈਂਟ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੈ ਇਹ ਇਕੱਲਾ ਇਕਨੋਮਿਕਲ ਇਸ਼ੂ ਨਹੀਂ ਹੈ, ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਵੀ ਹੈ। ਔਰ ਜਦੋਂ ਉਹਨਾਂ ਨੂੰ ਚਾਈਨਾ ਬਾਰੇ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਤੇ ਲਾਏ ਹੋਏ ਨੇ 25%, ਲੇਕਿਨ ਅਸੀਂ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਪ੍ਰੈਜ਼ੀਡੈਂਟ ਸਰਟਨਲੀ ਵਿਲ ਬੀ ਵਰਕਿੰਗ ਵਿਦ ਚਾਈਨਾ ਔਨ ਦਿਸ ਇਸ਼ੂ। ਹੁਣ ਇਹ ਤਾਂ ਮਿਸਟਰ ਵਾਈਟ ਹਾਊਸ ਟ੍ਰੇਡ ਐਡਵਾਈਜ਼ਰ ਮਿਸਟਰ ਪੀਟਰ ਨੇ ਆਪਣਾ ਦਿੱਤਾ ਰਿਐਕਸ਼ਨ। ਹੁਣ ਜਿਹੜੇ ਵਾਈਟ ਹਾਊਸ ਦੀ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਸਟੀਫਨ ਮਿਲਰ ਉਹਨੇ ਉਹਦੇ 'ਚ ਅੱਗੋਂ ਤੜਕਾ ਲਾਇਆ। ਉਹਨੇ ਕਿਹਾ ਇਟ ਪ੍ਰੋਬੈਬਲੀ ਸਰਪ੍ਰਾਈਜ਼ਡ ਪੀਪਲ ਟੂ ਨੋ that India is one of the largest purchasers in the world of Russian oil। ਕਿ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਇਹਦੀ ਬੜੀ ਹੈਰਾਨੀ ਹੋਈ ਹੋਏਗੀ ਕਿ ਰਸ਼ੀਅਨ ਆਇਲ ਦਾ ਸਭ ਤੋਂ ਵੱਡਾ ਬਾਇਰ ਜਿਹੜਾ ਹੈ one of the buyers ਉਹ ਇੰਡੀਆ ਹੈ। and they could easily access oil from many other markets around the world। ਕਿ ਥੋੜਾ ਦੁਨੀਆ ਦੇ ਵਿੱਚ ਤੇਲ ਹੈ ਹੋਰ ਮੁਲਕਾਂ ਦੇ ਕੋਲ, ਉੱਥੋਂ ਕਿਉਂ ਨਹੀਂ ਖਰੀਦ ਸਕਦੇ, ਵੀ ਉੱਥੋਂ ਹੀ ਕਰ ਰਹੇ ਨੇ। They are the one of the largest funders of the Russia's army for that reason। ਹੁਣ ਟ੍ਰੇਡ ਐਡਵਾਈਜ਼ਰ ਨੇ ਕਿਹਾ ਔਰ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਹੈ ਉਹਨੇ ਕਿਹਾ ਵੀ ਜੇ ਰਸ਼ੀਅਨ ਫੌਜ ਨੂੰ ਕੋਈ ਫੰਡ ਕਰ ਰਿਹਾ ਤੇ ਇੰਡੀਆ ਕਰ ਰਿਹਾ ਜਿਹਦੇ ਨਾਲ ਉਹ ਯੂਕਰੇਨੀਅਨਸ ਨੂੰ ਮਾਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਨੂੰ ਟੋਲਰੇਟ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲ ਇੱਥੇ ਰੁਕਣ ਵਾਲੀ ਨਹੀਂ ਹੈ। ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਜੀ ਅਸੀਂ ਜਿਹੜਾ ਉਹ ਟ੍ਰੇਡ ਟਾਕ ਕਰ ਲਾਂਗੇ ਜੇ ਥੋੜ੍ਹਾ ਘਟ ਜਾਏਗਾ ਵੱਧ ਜਾਏਗਾ, ਇਹ ਅਲਟੀਮੇਟਲੀ ਹੁਣ ਧੌਣ ਤੋਂ ਫੜਿਆ ਹੋਇਆ ਔਰ ਕੀਸੀਆਂ ਤੇ ਉਹ ਨੱਕ ਤਾਂ ਰਗੜਿਆ ਹੀ ਜਾ ਰਿਹਾ। ਬਟ ਦੇਰ ਇਜ਼ ਮਚ ਮੋਰ ਇਜ਼ ਡਿਊ ਟੂ ਕਮ। ਜਿਹੜਾ ਅਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕਾਰਡ ਟਰੰਪ ਨੇ ਨਹੀਂ ਕੱਢਿਆ ਹੈ, ਅਜੇ ਅੰਬਾਨੀ ਅਡਾਨੀ ਖਾਸ ਜਿਹੜੇ ਕੇਸ ਹੈ ਉਹ ਅਜੇ ਸਾਹਮਣੇ ਆਉਣੇ ਨੇ। ਸੋ ਇਹ ਹੈ ਅਲਟੀਮੇਟਲੀ ਜਿਵੇਂ ਮੈਂ ਕਿਹਾ ਸੀ ਕਿ ਵੀ ਕਿਸ ਹੰਕਾਰ ਦੇ ਵਿੱਚ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਸੀ ਤੇ ਹੁਣ ਜਿਹੜਾ ਹੈ ਉਹ ਅੱਜ ਜਿਹੜੀ ਮੇਰੀ ਲੱਗਦੀ ਕਿਸੇ ਨਾ ਵੇਖੀ ਟੁੱਟਦੀ ਉਹ ਜੱਗ ਜਾਣਦਾ ਹੁਣ ਸਾਹਮਣੇ ਆ ਗਿਆ ਕਿ ਵੀ ਇਹ ਵਨ ਸਾਈਡਡ ਜਿਹੜਾ ਇਹਨਾਂ ਨੇ ਝੂਠਾ ਪ੍ਰੋਪੇਗੈਂਡਾ ਬਣਾਇਆ ਹੋਇਆ ਸੀ ਉਹਦਾ ਕਿਵੇਂ ਪਰਦਾਫਾਸ਼ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ।
ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨਾਲ ਟੈਰਿਫ ਦੇ ਮੁੱਦੇ ਤੇ ਚੱਲ ਰਹੀ ਵਪਾਰਕ ਗੱਲਬਾਤ ਨੂੰ ਵੀ ਰੋਕ ਦਿੱਤਾ ਹੈ। ਦੂਸਰੇ ਪਾਸੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣਾ ਅਮਰੀਕਾ ਦਾ ਦੌਰਾ ਰੱਦ ਕਰ ਦਿੱਤਾ ਹੈ ਔਰ ਕਨਸੁਆ ਹਨ ਕਿ ਭਾਰਤ ਅਮਰੀਕਾ ਤੋਂ ਹਥਿਆਰ ਖਰੀਦਣ ਵਾਲੇ ਕੀਤੇ ਸਮਝੌਤਿਆਂ ਤੋਂ ਵੀ ਮੁੱਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣੇ ਹੀ ਡਿਸਕਸ ਕੀਤਾ ਹੈ ਵੀ ਕਿਵੇਂ ਟ੍ਰੇਡ ਐਡਵਾਈਜ਼ਰ ਔਰ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਦੋਨਾਂ ਨੇ ਇੰਡੀਆ ਦਾ ਜੋ ਰਸ਼ੀਆ ਦੇ ਨਾਲ ਟ੍ਰੇਡ ਪਾਰਟ ਹੈ ਆਇਲ ਖਰੀਦਣ ਦਾ, ਉਹਨੂੰ ਜਿਹੜਾ ਟੈਰਿਫ ਵਾਰ ਤੋਂ ਅੱਡ ਕਰਕੇ ਨੈਸ਼ਨਲ ਸਿਕਿਉਰਿਟੀ ਥ੍ਰੈਟ, ਬੇਸ਼ੱਕ ਲਫ਼ਜ਼ ਇਸ਼ੂ ਵੀ ਇਸਤੇਮਾਲ ਕੀਤਾ ਗਿਆ, ਲੇਕਿਨ ਇਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈ ਜਿਵੇਂ ਐਕਸਪਲੇਨ ਕੀਤਾ ਹੋਮਲੈਂਡ ਸਿਕਿਉਰਿਟੀ ਔਰ ਟ੍ਰੇਡ ਐਡਵਾਈਜ਼ਰ ਨੇ। ਹੁਣ ਇਸ ਤੋਂ ਬੇਸ਼ੱਕ ਅਮਰੀਕਾ ਨੇ 25% ਟੈਰਿਫ ਪਹਿਲਾਂ ਲਾਇਆ, 25% ਰਸ਼ੀਆ ਨਾਲ ਡੀਲ ਤੇ ਲਾਇਆ, ਸਟਿਲ ਕਿਉਂਕਿ 25 ਅਗਸਤ ਨੂੰ ਅਮਰੀਕਾ ਦੀ ਟ੍ਰੇਡ ਨਾਲ ਰਿਲੇਟਡ ਜਿਹੜੀ 5 ਸੈਸ਼ਨ ਇਹਨਾਂ ਦੇ ਪਿਛਲੇ 6 ਮਹੀਨੇ 'ਚ ਹੋ ਚੁੱਕੇ ਨੇ ਔਰ 25 ਤਰੀਕ ਨੂੰ ਜਿਹੜਾ ਹੈ ਉਹ ਅਮਰੀਕਾ ਦੀ ਟੀਮ ਨੇ ਦਿੱਲੀ ਜਾਣਾ ਸੀ ਔਰ ਇੰਡੀਅਨਸ ਇਹ ਸਮਝਦੇ ਸੀ ਕਿ ਵੀ ਇੱਕ ਪਾਸੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਪੁਤਿਨ ਨੂੰ ਮਿਲਣੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਸਪੈਸ਼ਲ ਇਨਵਾਇਸ ਸੀ ਜਿਹਨੇ ਪੁਤਿਨ ਨਾਲ ਮੁਲਾਕਾਤ ਕੀਤੀ ਔਰ ਉਹਦੀਆਂ ਪਲੇਜ਼ੈਂਟ ਆਪਟਿਕਸ ਵੀ ਸਾਹਮਣੇ ਆਈਆਂ ਔਰ ਇਹ ਮੀਡੀਆ ਨੇ ਰਿਪੋਰਟ ਕੀਤਾ ਕਿ ਆਉਣ ਵਾਲੇ ਹਫ਼ਤਿਆਂ 'ਚ ਟਰੰਪ ਔਰ ਪੁਤਿਨ ਦੀ ਮੁਲਾਕਾਤ ਹੋ ਸਕਦੀ ਹੈ। ਸੋ ਇੰਡੀਆ ਦੇ ਜਿਹੜੇ ਆਪਟੀਮਿਸਟ ਨੇ, ਆਸ਼ਾਵਾਦੀ ਲੋਕ ਜਾਂ ਉਹਨਾਂ ਦੇ ਐਕਸਪਰਟ, ਉਹ ਸਮਝਦੇ ਸੀ ਕਿ ਵੀ ਜੇ ਰੂਸ ਦੇ ਨਾਲ ਪਹਿਲੀ ਗੱਲ ਸੀਜ਼ਫਾਇਰ ਹੋ ਜਾਂਦਾ ਹੈ ਯੂਕਰੇਨ ਦੇ ਮੁੱਦੇ ਦੇ ਉੱਤੇ ਪੁਤਿਨ ਟਰੰਪ ਦੀ ਗੱਲਬਾਤ ਤੋਂ ਬਾਅਦ, ਤੇ ਜ਼ਾਹਰਾ ਤੌਰ ਤੇ ਸੀਜ਼ਫਾਇਰ ਤੋਂ ਬਾਅਦ ਕੋਈ ਡੀਲ ਉਹਦੇ ਨਾਲ ਸਟ੍ਰਾਈਕ ਹੋ ਜਾਂਦੀ ਹੈ ਤੇ ਜਿਹੜੀ ਇੰਡੀਆ ਦੇ ਸਿਰ ਤੇ ਤਲਵਾਰ ਲਟਕਾਈ ਨਹੀਂ ਹੋਈ, ਤਲਵਾਰ ਮਾਰੀ ਹੈ ਧੌਣ ਤੇ, ਉਹ ਘੱਟੋ ਘੱਟ ਜਿਹੜੀ ਹੈ ਵਾਪਸ ਤਲਵਾਰ ਖਿੱਚੀ ਜਾਏਗੀ। ਔਰ ਜੇ ਸੀਜ਼ਫਾਇਰ ਵੀ ਹੋ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਐਡੀਸ਼ਨਲ ਸਾਡੇ ਤੇ ਪੈਨਲਟੀ ਹੈ, ਜੇ ਰੂਸ ਅਮਰੀਕਾ ਰਿਲੇਸ਼ਨਸ਼ਿਪ ਕੋਜ਼ੀ ਹੋ ਜਾਏ ਤੇ ਜਿਹੜੀ ਇੰਡੀਆ ਨੂੰ ਇਸ ਦੇ ਉੱਤੇ ਜਿਹੜੀ ਹੈ ਇਕੱਲਾ ਫਟਕਾਰ ਨਹੀਂ ਸਜ਼ਾ ਮਿਲੀ ਹੈ। ਹਾਲਾਂ ਕਹਿਣ ਨੂੰ ਤਾਂ ਜਿਵੇਂ ਉਹ ਕਿਸੇ ਨੇ ਜੋਕਿੰਗਲੀ ਕਿਹਾ ਸੀ ਕਿ ਜੀ ਇੰਡੀਆ ਇਹ ਕਹਿ ਰਿਹਾ ਕਿ ਜੀ ਬਾਕੀ ਵੀ ਤਾਂ ਲੈਂਦੇ ਨੇ ਤੇਲ, ਚੀਨ ਵੀ ਲੈਂਦਾ, ਉਹਨੂੰ ਨਹੀਂ ਇਹ ਸਜ਼ਾ ਦਿੱਤੀ, ਯੂਰਪ ਦੇ ਫਲਾਣੇ ਮੁਲਕ ਲੈਂਦੇ ਨੇ, ਦੂਜੇ ਲੈਂਦੇ ਨੇ। ਤੇ ਉਹ ਇੱਕ ਨੇ ਕਿਹਾ ਕਿ ਜੀ ਮੈਂ ਹਾਈਵੇ ਦੇ ਉੱਤੇ ਲੈਫਟ ਲੇਨ 'ਚ ਜਾ ਰਿਹਾ ਸੀ
ਜਿੱਥੇ 65 ਦੀ ਸਪੀਡ ਸੀ ਮੇਰੀ 75 ਸੀ, ਤੇ ਤੁਸੀਂ ਜੇ ਲੈਫਟ ਲੇਨ ਤੇ ਹੁੰਦੇ ਹੋ ਤੇ ਸਾਰੇ ਉਸੇ ਸਪੀਡ ਤੇ ਜਾ ਰਹੇ ਸੀ, ਤੁਸੀਂ ਤਾਂ ਉਸੇ ਤੇ ਜਾਣਾ ਹੁੰਦਾ। ਮੈਨੂੰ ਕਹਿੰਦਾ ਸਿੰਗਲ ਆਊਟ ਕਰ ਲੈ, ਔਰ ਮੈਂ ਉਹਨਾਂ ਨੂੰ ਕਿਹਾ ਜੀ ਸਾਰੇ ਜਿਹੜੇ ਨੇ ਉਹਦੇ ਤੇ ਜਾ ਰਹੇ ਸੀ। ਉਹ ਕਹਿੰਦਾ ਬਟ ਯੂ ਆਰ ਦਾ ਲੱਕੀ ਵਨ। ਸੋ ਉਹਨਾਂ ਨੇ ਕਿਹਾ ਕਿ ਵੀ ਭਾਰਤ ਜਿਹੜਾ ਉਹ ਲੱਕੀ ਹੈ ਵੀ ਅਮਰੀਕਾ ਨੇ ਜਿਹੜਾ ਹੈ ਉਹ ਭਾਰਤ ਨੂੰ ਸਿੰਗਲ ਆਊਟ ਕੀਤਾ। ਵੈਸੇ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਉਹ ਬਹੁਤ ਵਾਰ ਜਦੋਂ ਇਹ ਕਾਂ ਜਾਂ ਦੂਜੇ ਜਿਹੜੇ ਖੇਤਾਂ ਦਾ ਉਜਾੜਾ ਕਰਦੇ ਸੀ ਤੇ ਕਿਸਾਨਾਂ ਨੇ ਇੱਕ ਤਰੀਕਾ ਲੱਭਿਆ ਹੁੰਦਾ ਸੀ ਕਿ ਕਾਂ ਨੂੰ ਮਾਰ ਕੇ ਵੱਡਾ ਸਾਰਾ ਉਹਦਾ ਬਣਾ ਕੇ ਡਰਾਉਣਾ, ਉਸ ਨੂੰ ਜਿਹੜਾ ਹੈ ਉਹ ਵੀ ਬਣਾ ਦਿੰਦਾ ਸੀ, ਉਹਨੂੰ ਖੜਾ ਕਰ ਦਿੰਦਾ ਸੀ ਤੇ ਕਾਂ ਮਾਰ ਕੇ ਜਿਹੜਾ ਹੈ ਉਹ ਟੰਗ ਦਿੰਦਾ ਸੀ ਤਾਂ ਕਿ ਬਾਕੀ ਕਾਵਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ। ਉਹ ਕਹਿੰਦੇ ਜੀ ਭਾਰਤ ਤਾਂ ਵਿਚਾਰਾ ਉਹ ਕਾਂ ਵਾਂਗ ਹੈ ਜਿਹੜਾ ਕਾਂ ਫੜ ਲਿਆ ਤੇ ਮਾਰ ਕੇ ਸੋਟੀ ਤੇ ਟੱਕਦਾ ਕਿ ਬਾਕੀਆਂ ਸਾਰਿਆਂ ਨੂੰ ਹੋ ਜਾਏ। ਕਹਿੰਦੇ ਦੇਖੋ ਕਿਵੇਂ ਸਾਰਿਆਂ ਨੇ ਆ ਕੇ ਵੀਅਤਨਾਮ ਵਾਲਿਆਂ ਨੇ ਵੀ ਡੀਲ ਕਰ ਲਈ, ਜਾਪਾਨ ਨੇ ਵੀ ਕਰ ਲਈ, ਸਾਊਥ ਕੋਰੀਆ ਨੇ ਵੀ ਕਰ ਲਈ। ਹਾਲਾਂਕਿ ਉਹਨਾਂ ਨੂੰ ਲੱਗਦਾ ਵੀ ਅਨਫੇਅਰ ਡੀਲਸ ਨੇ ਉਹਨਾਂ ਦਾ। ਆਪਣਾ ਸਾਊਥ ਕੋਰੀਆ ਨੇ ਵੀ ਆਪਣੀ ਜਿਹੜੀ ਹੈ ਐਗਰੀਕਲਚਰ ਸੈਕਟਰ ਵੀ ਖੋਲ੍ਹ ਦਿੱਤਾ ਅਮਰੀਕਾ ਲਈ। ਸੋ ਇਹ ਗੱਲਾਂ ਆਪਣੀ ਥਾਂ ਤੇ, ਪਰ ਇੱਕ ਪਾਰਟ ਬੜਾ ਕਲੀਅਰ ਹੈ ਕਿ ਵੀ ਭਾਰਤ ਨੂੰ ਕੋਈ ਵੀ ਰਾਹਤ ਦੇਣ ਦੇ ਮੂਡ 'ਚ ਪ੍ਰੈਜ਼ੀਡੈਂਟ ਟਰੰਪ ਨਹੀਂ ਲੱਗਦੇ। ਸੋ ਉਸ ਦੀ ਇਮੀਡੀਏਟ ਉਦਾਹਰਣ ਤਾਂ ਇਹੀ ਹੈ ਕਿ ਵੀ ਉਹਨਾਂ ਨੇ 25 ਅਗਸਤ ਨੂੰ ਜਿਹੜੀ ਟ੍ਰੇਡ ਟੀਮ ਜਾਣੀ ਸੀ ਉਸ ਦੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਟ੍ਰੇਡ ਟਾਕਸ ਵੀ ਰੋਕ ਦਿੱਤੀਆਂ। ਔਰ ਇਹ ਇਹਨਾਂ ਦੇ ਆਪਣੀ ਨਿਊਜ਼ ਏਜੰਸੀ ਦੀਆਂ ਹੀ ਨਿਊਜ਼ ਨੇ। ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜੀ ਹੈ ਤੁਹਾਡਾ ਕੀ ਹੋਏਗਾ ਜਿਹੜਾ ਇਹ ਟ੍ਰੇਡ ਟਾਕ ਜਾਂ ਦੂਜਾ, President Trump indicated that he may even pause trade talks between the two countries until the oil issue was resolved. ਉਹਨੇ ਕਿਹਾ ਜੀ ਇਹ ਵੀ ਗੱਲਬਾਤ ਅਸੀਂ ਰੋਕ ਰਹੇ ਹਾਂ। ਉਹਨਾਂ ਨੇ ਵਾਈਟ ਹਾਊਸ 'ਚ ਗੱਲਬਾਤ ਕਰਦੇ ਆ ਇੱਕ ਸਪੈਸੀਫਿਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਈ ਅਸੀਂ ਜਿਹੜਾ ਹੈ ਜਦੋਂ ਤੱਕ ਇਹ ਆਇਲ ਵਾਲਾ ਇਸ਼ੂ ਜੋ ਇੰਡੀਆ ਬਾਏ ਕਰ ਰਿਹਾ ਹੈ ਰਿਜ਼ੋਲਵ ਨਹੀਂ ਹੁੰਦਾ, no, not until we get it resolved, Mr. Trump replied in what appeared to be a reference to his demand that India cancel its oil imports from Russia until the war in Ukraine ends. So ਉਹਨੇ ਬਿਲਕੁਲ ਕਲੀਅਰ ਪਾਰਟ ਦੇ ਦਿੱਤਾ ਹੈ। ਔਰ ਇਹ ਜਿਵੇਂ ਮੈਂ ਕਿਹਾ ਵੀ 25 ਅਗਸਤ ਨੂੰ ਨੈਕਸਟ ਰਾਊਂਡ ਆਫ ਟਾਕ ਜਿਹੜੀ ਹੈ ਉਹ ਹੋਣੀ ਸੀ। ਔਰ ਇੰਡੀਅਨ ਅਫੀਸ਼ੀਅਲਸ ਕਹਿ ਰਹੇ ਨੇ ਜੀ ਅਜੇ ਤੱਕ ਸਾਨੂੰ ਕੋਈ ਅਫੀਸ਼ੀਅਲ ਇੰਟੀਮੇਸ਼ਨ ਨਹੀਂ ਮਿਲੀ ਕਿ ਟ੍ਰੇਡ ਟਾਕਸ ਕੈਂਸਲ ਨੇ। ਅਸੀਂ ਸਟਿਲ ਹੋਪ ਕਰਦੇ ਹਾਂ ਕਿ ਵੀ ਇਹ ਗੱਲਬਾਤ ਅੱਗੇ ਤੁਰੇਗੀ, ਪਰ ਇਹ ਕਹਿਣ ਦੀਆਂ ਗੱਲਾਂ ਨੇ। ਈਵਨ ਰॉयटर ਨਿਊਜ਼ ਏਜੰਸੀ ਨੇ ਪਿਛਲੇ ਕੱਲ ਜਿਹੜਾ ਰਿਪੋਰਟ ਕੀਤਾ, ਜਿਹੜਾ ਇੰਡੀਆ ਨੇ ਇੱਕਦਮ ਡਿਨਾਈ ਕੀਤਾ ਉਹਨਾਂ ਦੀ ਡਿਫੈਂਸ ਮਿਨਿਸਟਰੀ ਨੇ, ਪਰ ਕਿਉਂਕਿ ਹੁਣ ਰਾਜਨਾਥ ਸਿੰਘ ਜਿਹਦੀ ਵਿਜ਼ਿਟ ਡਿਊ ਸੀ ਔਰ ਅਮਰੀਕਾ ਤੋਂ ਜਿਹੜੇ ਡੀਲ ਕਰਕੇ ਗਏ ਸੀ ਹਥਿਆਰ ਕੁਛ ਲੈਣ ਦੀ, ਹੁਣ ਰਾਜਨਾਥ ਸਿੰਘ ਨੇ ਵੀ ਆਪਣੀ ਵਿਜ਼ਿਟ ਜਿਹੜੀ ਹੈ ਅਮਰੀਕਾ ਦੀ ਉਹ ਕੈਂਸਲ ਕਰ ਦਿੱਤਾ, ਜਿਹੜਾ ਉਹਨੂੰ ਪੋਸਟਪੋਨ ਕਰਤਾ। ਪੋਸਟਪੋਨ ਦਾ ਮਤਲਬ ਇਹ ਹੈ ਕਿ ਫਿਰ ਆਉਣ ਵਾਲੇ ਪੀਰੀਅਡ 'ਚ ਹੋਏਗਾ। ਔਰ ਜਿਹੜੀ ਰॉयटर ਦੀ ਨਿਊਜ਼ ਸੀ ਜਿਸ ਨੇ ਦੱਸਿਆ ਕਿ ਵੀ ਰਿਲੇਸ਼ਨਸ਼ਿਪ ਸਿਰਫ ਇੱਕ ਲੈਵਲ ਦੇ ਉੱਤੇ ਹੀ ਨਹੀਂ ਵਿਗੜੀ, ਮਲਟੀਪਲ ਲੈਵਲ ਤੇ ਹੈ। ਇੰਡੀਆ ਪੌਜ਼ਸ ਪਲਾਨਸ ਟੂ ਬਾਏ US ਆਰਮਸ ਆਫਟਰ ਡੋਨਲਡ ਟਰੰਪਸ ਟੈਰਿਫਸ। ਇਹ ਰॉयटर ਐਕਸਕਲੂਸਿਵ ਉਹਨਾਂ ਦੀ ਸਟੋਰੀ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ 3 ਅੱਡ ਸਾਡੇ 3 ਇੰਡੀਅਨ ਆਫੀਸ਼ੀਅਲ ਜਿਹੜੇ ਇਨਸਾਈਡਰ ਨੇ ਉਹਨਾਂ ਦੇ ਨਾਲ ਬੇਸਡ ਗੁਫ਼ਤਗੂ ਤੋਂ ਆਇਆ ਕਿ ਵੀ ਇਹ ਜਿਹੜਾ ਰਾਜਨਾਥ ਸਿੰਘ ਦੀ ਵਿਜ਼ਿਟ ਵੀ ਇਸੇ ਲਈ ਕੈਂਸਲ ਹੋਈ ਕਿਉਂਕਿ ਉਹਨੇ ਜਦੋਂ ਆਉਣਾ ਸੀ ਤੇ ਜਿਹੜਾ ਹਥਿਆਰਾਂ ਦੀ ਗੱਲ ਤੁਰੀ ਹੋਈ ਹੈ ਉਸ ਦੇ ਉੱਤੇ ਜਿਹੜਾ ਉਹ ਫਰਦਰ ਉਹਦੇ ਤੇ ਹੋਣਾ ਸੀ ਐਕਸ਼ਨ। ਉਹਨਾਂ ਨੇ ਕਿਹਾ ਕਿ ਰॉयटर ਇਜ਼ ਰਿਪੋਰਟਿੰਗ ਫॉर द फर्स्ट टाइम that discussion on India's purchase of Stickler combat vehicles made by General Dynamics Land Systems and Javelin anti-tank missiles developed by Raytheon and Lockheed Martin have been paused due to the tariffs. ਕਿ ਜਿਹੜੀ ਇਹ ਇੰਡੀਆ ਦੀ ਡੀਲ ਸੀ ਉਸ ਨੂੰ ਇੰਡੀਆ ਨੇ ਰੋਕ ਦਿੱਤਾ ਹੈ। ਔਰ ਇਹ ਜਦੋਂ ਫਰਵਰੀ ਦੇ ਵਿੱਚ ਇਹ ਸਾਰੀ ਡੀਲ ਹੋਈ ਸੀ, ਜੁਆਇੰਟ ਪ੍ਰੋਡਕਸ਼ਨ ਹੋਏਗੀ ਇਹਨਾਂ ਆਈਟਮਸ ਦੀ। ਔਰ ਇਹ ਜਿਹੜੀ ਹੈ ਇਸ ਤੋਂ ਇਲਾਵਾ ਰਾਜਨਾਥ ਸਿੰਘ ਨੇ ਇਹ ਵੀ ਅਨਾਉਂਸ ਕਰਨਾ ਸੀ ਕਿ 6 ਉਹਨਾਂ ਨੇ ਬੋਇੰਗ PSI ਰੀਕੋਨੈਸੈਂਸ 에ਅਰਕ੍ਰਾਫਟ ਲੈਣੇ ਸੀ, ਜਿਹੜਾ ਸਪੋਰਟ ਸਿਸਟਮ ਇੰਡੀਅਨ ਨੇਵੀ ਲਈ ਹੈ, ਜਿਹੜੀ ਕਿ ਹੁਣ ਉਹਦੀ ਕਿਉਂਕਿ ਟਾਕ ਉਹਦੀ ਵਿਜ਼ਿਟ ਵੀ ਕੈਂਸਲ ਹੋ ਰਹੀ ਹੈ। ਔਰ ਇਹ ਸਾਰੇ ਦੇ ਥੱਲੇ ਕਿਉਂਕਿ ਇਹ ਜਿਹੜੀ ਡੀਲ ਸੀ ਇਹ ਆਲਮੋਸਟ $10.6 ਬਿਲੀਅਨ ਦੀ ਡੀਲ ਸੀ
ਜਿਹੜੀ ਕਿ ਕਾਫੀ ਐਡਵਾਂਸ ਸਟੇਜ ਦੇ ਉੱਤੇ ਗੱਲਬਾਤ ਜਾ ਚੁੱਕੀ ਸੀ। ਬੋਇੰਗ, ਲੌਕਹੀਡ ਮਾਰਟਨ ਤੇ ਜਨਰਲ ਡਾਇਨਾਮਿਕਸ, ਇਹ ਜਿਹੜੀਆਂ ਨੇ 3 ਵੱਡੀਆਂ ਡੀਲ ਸੀ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਬੇਸ਼ੱਕ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਆਪਣੀ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਕਿਹਾ, ਪਰ ਜਿਸ ਲੈਵਲ ਦੇ ਉੱਤੇ ਇਹ ਡਿਟੀਰੀਓਰੇਸ਼ਨ ਹੈ ਸੰਬੰਧਾਂ ਦੀ, ਉਸ ਤੋਂ ਇਹ ਲੱਗਦਾ ਵੀ ਇਕੱਲਾ ਹੁਣ ਇਹ ਟ੍ਰੇਡ ਜਾਂ ਫੋਰਨ ਪਾਲਿਸੀ ਨੂੰ ਇਹਨੇ ਇਫੈਕਟ ਨਹੀਂ ਕੀਤਾ, ਜਾਂ ਇੰਡੀਆ ਨੂੰ ਅਕਾਊਂਟੇਬਲ ਠਹਿਰਾਉਣ ਦੇ ਲਈ ਜਿਹੜਾ ਹੈ ਉਹ ਅੱਡ-ਅੱਡ ਪਾਸਿਆਂ ਤੋਂ ਸਿਰਫ ਅਮਰੀਕਾ ਵੱਲੋਂ ਘੇਰਿਆ ਹੀ ਨਹੀਂ ਗਿਆ। ਈਵਨ ਜਿਹੜਾ ਭਾਰਤ ਜਾ ਕੇ ਜਿਵੇਂ ਹੁਣ ਰੂਸ ਦੇ ਪੈਰਾਂ 'ਚ ਡਿੱਗਿਆ, ਅਜੀਤ ਡੋਵਾਲ ਗਿਆ ਨੈਕਸਟ ਮੰਥ, ਇਹ ਵੀ ਆ ਗਿਆ ਕਿ ਜੀ ਹੁਣ ਮੋਦੀ ਜਿਹੜਾ ਉਹ ਚਾਈਨਾ ਜਾਏਗਾ SCO ਦੀ ਮੀਟਿੰਗ ਅਟੈਂਡ ਕਰਨ। ਸੋ ਰਸ਼ੀਆ ਨੇ ਇਹਨਾਂ ਦੇ ਕੰਨ ਮਰੋੜੇ ਹੋਣੇ ਨੇ। ਇਹ ਹੁੰਦਾ ਜਦੋਂ ਤੁਸੀਂ ਹਰ ਪਾਸੇ ਮੂੰਹ ਮਾਰਦੇ ਔਰ ਕਿਸੇ ਨਾਲ ਲਾਇਲ ਨਹੀਂ ਹੁੰਦੇ। ਰਸ਼ੀਆ ਨੇ ਕਿਹਾ ਹੋਣਾ ਵੀ ਇਹ ਜਿਹੜੀ ਡੀਲ ਹੈ ਪਹਿਲਾਂ ਇਹ ਕੈਂਸਲ ਕਰੋ ਜਿਹੜੇ ਤੁਸੀਂ ਡਿਫੈਂਸ ਇਕਵਿਪਮੈਂਟ ਲੈ ਰਹੇ ਹੋ, ਕਿਉਂਕਿ ਇੰਡੀਆ ਇੱਕ ਪਾਸੇ ਰਸ਼ੀਆ ਨੂੰ ਵੀ ਡਬਲ ਕ੍ਰਾਸ ਕਰ ਰਿਹਾ ਸੀ, ਉਹਨਾਂ ਦੀ ਮਦਦ ਵੀ ਲੈਣੀ, ਪਰ ਇਧਰ ਔਰ $3-4 ਬਿਲੀਅਨ ਦੇ ਤਾਂ ਇਜ਼ਰਾਈਲ ਤੋਂ ਲਏ ਨੇ ਹਥਿਆਰ। ਹਾਲਾਂਕਿ ਕੱਲ੍ਹ ਮੈਂ ਕਿਤੇ ਦੇਖ ਰਿਹਾ ਸੀ ਕਿ ਨੇਤਨਯਾਹੂ ਨੇ ਕਿਹਾ ਜੀ ਮੈਂ ਆਪਣੇ ਦੋਸਤ ਮੋਦੀ ਨੂੰ ਦੱਸਾਂਗਾ ਵੀ ਟਰੰਪ ਦੇ ਨਾਲ ਡੀਲ ਕਿਵੇਂ ਕਰਨਾ। ਇਹ ਪਤਾ ਨਹੀਂ ਕਿਹਾ ਉਹਨੇ ਜਾਂ ਨਹੀਂ, ਪਰ ਇਸ ਕਿਸਮ ਦੀ ਵੀ ਪਾਰਟ ਹੈ। ਔਰ ਇਹਨਾਂ ਦਾ ਮੀਡੀਆ ਹੀ ਹੁਣ ਕਹਿ ਰਿਹਾ ਕਿ ਰਾਜਨਾਥ ਪੋਸਟਪੋਨਸ US ਵਿਜ਼ਿਟ, ਡਿਫੈਂਸ ਪਰਚੇਜ਼ਸ ਇਫੈਕਟਡ। ਔਰ ਨਾਲ ਦੀ ਨਾਲ ਹੁਣ ਇਹ ਵੀ ਹੈ ਕਿ ਵੀ ਇੱਕ ਪਾਸੇ ਉੱਤੇ ਵੀ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ, ਜੇ ਅਸੀਂ ਢਾਹ ਲਿਆ ਅਸੀਂ ਅੱਖਾਂ 'ਚ ਅੱਖਾਂ ਪਾ ਕੇ, ਹੁਣ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਉਹ ਤਾਂ ਲੱਗੇ ਹੋਏ ਨੇ ਪੁੱਠੇ ਹਵਨ ਕਰਨ ਵੀ ਤੇਰਾ ਟਰੰਪ ਕੱਖ ਨਾ ਰਹੇ, ਤੇਰਾ ਦੂਜਾ ਨਾ ਰਹੇ। और नाल दी नाल देखेंगे मोदी जी ने दिया अमेरिका को करारा जवाब, आंख में आंख डाल के कहा। पर एक पास ये होया कि जी ये विजिट कैंसल हुई और हथियार नहीं लै रहे। नाल दी नाल उन्हां दी मिनिस्ट्री ऑफ डिफेंस ने प्रेस रिलीज कड्डी, false and fabricated Ministry of Defense official slams reports of India pausing defense purchase from US। उन्होंने कहा जी बिल्कुल झूठी खबर है कि असी पॉज कर दिता है जिहड़े अमरीका तो असी डिफेंस दे लई इक्विपमेंट लेना सी। मतलब डर भी रहे ने, उपर भी जिहड़ा अपना हथ रखना चाहुंदे ने। और ये जिहड़ा US प्रेजिडेंट ने तो हार्ड करन दी गल कीती है, पर इंडियन अजे भी होपफुल ने भी शायद अमरीका का ट्रेड मिशन 25 अगस्त ਨੂੰ आ जाए। और नाल दी नाल उन्हां दे जिहड़े दूसरे ने वो ये भी कह रहे हैं कि ये रशिया इज़ नॉट ईरान। ये हुण दोनों इंडियंस दोनों पासे इहनूं प्ले करने की कोशिश कर रहे हैं। एक पासे कह रहे हैं कि पहली टर्म वेले ट्रंप ने इंडिया नूं दबका मारिया सी कि ईरान और वेनेजुएला उहदे तो ऑयल ना खरीदे इंडिया, और कहंदे जी इंडिया ने फौरन बंद करता सी। हालांकि हुण भी जिहड़ियां कुछ रिपोर्टां ने जिन्हां 'च ये है कि जिहड़ियां 5 कंपनियां इंडिया दियां ऑफिशियल्स ने जिहड़े बाय करदियां सी रशियन ऑयल हर हफ्ते, उन्होंने पिछले दिनों तो नहीं खरीदिया। उन्होंने कहा जी साडे ते तां इंटरनेशनल सैंक्शनस लग जाणगे। ऑलरेडी ट्रंप ने सैकेंडरी सैंक्शनस की गल कीती है ते असीं किवें उस सारे चों निकलांगे। लेकिन आउटमुख जिहड़ा बाहरले तौर ते कह रहे हैं कि रशिया जिहड़ा वो ईरान या वेनेजुएला थोड़ी है भी उहदे तो तां असीं पॉज कर दिता सी, ये असीं नहीं कर सकते हैं। और नाल दी नाल फिर एक पासे अज उन्हां दे मार्को रूबियो सैकटरी ऑफ स्टेट ने अगेन ये कहा कि जी असीं इंडिया और पाकिस्तान दे विच जिहड़ी वार न्यूक्लीयर होण जा रही सी, बन जानी सी, उहनूं रुकवाया। लेकिन दूजे पासे ये इन्हां दा अपनी डोमैसटिक क्राउड नूं किवें उल्लू बना रहे ने। अमित शाह जिहड़ा एक जलसे दे विच कह रहा ऑपरेशन संदूर डिलीवर्ड ए स्ट्रॉन्ग मैसेज ऑन सिक्योरिटी। और उन्होंने कहा जी असीं जिहड़ा इस ऑपरेशन संदूर राहीं एक स्ट्रॉन्ग मैसेज दिता है। और चाइना जिहड़ा इस सारे नूं बड़ा इंजॉय कर रहा है। चाइना ने मोदी दी जिहड़ी अगले महीने दी जिहड़ी है SCO समिट अटेंड करने की मीटिंग है उन्होंने वेलकम किया है। और इस सारे दे चलदे हैं जिहड़ा अमरीका ने तो जो लाइन लई हुई है हुण ब्राज़ील फिलीपीनस। हुण फिलीपीनस का प्राइम मिनिस्टर इंडिया सी, बड़े ऑप्टिक्स मोदी दे नाल और दूसरे आए। और ये पलकी शर्मा जिहड़ी ANI दी उन्होंने रखी हुई है राह दी जिहड़ी है मेन तूती, वो सारे गलबात रहे। उन्होंने पुछ रही सी कि जी जे ताइवान दे उत्ते चाइना अटैक कर दे और फिर इंडोनेशिया भी की उहदे च ड्रैग हो जाएगा। उन्हें कहा जी
ਜਿਹੜਾ ਸਾਡਾ ਲਾਸਟ ਸਭ ਤੋਂ ਕਲੋਜ਼ੈਸਟ ਆਈਲੈਂਡ ਹੈ ਤਾਈਵਾਨ ਦਾ, ਉਹ 40 ਮਿੰਟ ਦੀ ਫਲਾਈਟ ਹੈ। ਔਰ ਜ਼ਾਹਰ ਹੈ ਕਿ ਵੀ ਅਸੀਂ ਤਾਂ ਇਨਵੋਲਵ ਹੋਵਾਂਗੇ ਕਿਸੇ ਪਾਸੋਂ। ਇਸ ਦੇ ਉੱਤੇ ਜਿਹੜਾ ਚਾਈਨਾ ਨੇ ਬੜਾ ਜ਼ੋਰਦਾਰ ਰਿਐਕਸ਼ਨ ਕੀਤਾ। ਉਹਨਾਂ ਨੇ ਵਾਰਨ ਕੀਤਾ ਹੈ ਕਿ ਵੀ ਇਹ ਫਿਲੀਪੀਨਸ ਨੂੰ ਵਾਰਨ ਕੀਤਾ, ਪਰ ਕਿਉਂਕਿ ਇੰਡੀਆ ਜਿਹੜਾ ਹੈ ਉਹ ਫਿਲੀਪੀਨਸ ਦੇ ਨਾਲ ਵੀ ਸਟ੍ਰੈਟੇਜਿਕ ਪਾਰਟਨਰ ਵੀ ਬਣਨਾ ਚਾਹੁੰਦਾ ਹੈ। ਔਰ ਇਸ ਸਭ ਦੇ ਉੱਤੇ ਜਿਹੜਾ ਇਸ ਨੂੰ ਚੀਨ ਨੇ ਇਸ ਦੇ ਉੱਤੇ ਰਿਐਕਟ ਕਰਦਿਆਂ ਕਿਹਾ, ਕਿਉਂਕਿ ਮੋਦੀ ਔਰ ਇਹ ਕਹਿ ਰਹੇ ਸੀ ਇੰਡੀਆ ਐਂਡ ਫਿਲੀਪੀਨਸ ਟੂ ਅਪਗ੍ਰੇਡ ਟਾਈਜ਼ ਟੂ ਸਟ੍ਰੈਟੇਜਿਕ ਪਾਰਟਨਰਸ਼ਿਪ, ਕਿ ਅਸੀਂ ਸਟ੍ਰੈਟੇਜਿਕ ਪਾਰਟਨਰਸ਼ਿਪ ਕਰ ਰਹੇ ਹਾਂ। ਔਰ ਇਸ ਦੇ ਉੱਤੇ ਚਾਈਨਾ ਐਕਿਊਜ਼ਸ ਫਿਲੀਪੀਨਸ ਆਫ ਪਲੇਇੰਗ ਵਿਦ ਫਾਇਰ ਔਨ ਤਾਈਵਾਨ। ਜਿਉਂ ਹੀ ਦਾ ਪਲਕੀ ਸ਼ਰਮਾ ਦਾ ਇੰਟਰਵਿਊ ਆਇਆ ਔਰ ਮੋਦੀ ਔਰ ਫਿਲੀਪੀਨਸ ਦੇ ਪ੍ਰਾਈਮ ਮਿਨਿਸਟਰ ਨੇ ਸਟ੍ਰੈਟੇਜਿਕ ਪਾਰਟਨਰਸ਼ਿਪ ਦੀ ਗੱਲ ਕੀਤੀ। ਚਾਈਨਾ ਦੇ ਸਪੋਕਸਪਰਸਨ ਨੇ ਉਹਨਾਂ ਨੇ ਫਿਲੀਪੀਨ ਨੂੰ ਇਹ ਕਿਹਾ ਕਿ ਵੀ ਤੁਸੀਂ ਅੱਗ ਨਾਲ ਖੇਡ ਰਹੇ ਹੋ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਇੰਡੀਆ ਜਾ ਕੇ ਚਾਈਨਾ ਵਾਰਨਸ ਫਿਲੀਪੀਨਸ ਅਗੇਂਸਟ ਇੰਟਰਫੇਰੈਂਸ ਇਨ ਤਾਈਵਾਨ ਕਨਫਲਿਕਟ, ਅਰਜਿੰਗ ਐਡਹੇਰੈਂਸ ਟੂ ਵਨ ਚਾਈਨਾ ਪ੍ਰਿੰਸੀਪਲ ਟੂ ਅਵੋਇਡ ਐਸਕੇਲੇਸ਼ਨ। ਸੋ ਇਹ ਸਾਰੇ ਇਸ਼ੂ ਇਸ ਵੇਲੇ ਸਾਈਮਲਟੇਨੀਅਸਲੀ ਨੇ। ਭਾਰਤ ਦੇ ਲਈ ਵੀ ਇੱਧਰੋਂ ਨਿਕਲ ਕੇ ਅਮਰੀਕਾ ਚੋਂ ਜੇ ਉਹ ਰੂਸ ਵੱਲ ਜਾਂਦਾ ਹੈ, ਰੂਸ ਚੀਨ ਦੇ ਪੈਰਾਂ 'ਚ ਬੈਠਾ ਹੋਇਆ, ਤੇ ਭਾਰਤ ਵੀ ਜਾ ਕੇ ਚੀਨ ਦੇ ਪੈਰਾਂ 'ਚ ਬੈਠੇਗਾ। ਹੁਣ ਆਪਣੀ ਡੋਮੈਸਟਿਕ ਆਡੀਅੰਸ ਜਿਹਨੂੰ ਕੁਛ ਮਹੀਨੇ ਪਹਿਲਾਂ ਕਹਿ ਰਿਹਾ ਸੀ ਮੋਦੀ के सबका बाइकाट करो, अब तो हमारे भगवान गणेश भी छोटी छोटी आंखों वाले आ गए हैं, क्योंकि चाइना सबका बाइकाट करो। ਹੁਣ ਇਧਰੋਂ ਜੁੱਤੀਆਂ ਉਧਰੋਂ ਜੁੱਤੀਆਂ, ਚਾਰ ਚਫੇਰੇ ਜੁੱਤੀਆਂ ਜੁੱਤੀਆਂ, ਔਰ ਹੁਣ ਉਹ ਜੁੱਤੀਆਂ ਇਕੱਠੀਆਂ ਕਰ ਸਕਦੇ ਨੇ। ਹੋਰ ਤਾਂ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਬਹੁਤੀਆਂ ਆਪਸ਼ਨਸ ਨਹੀਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਟੀਵੀ 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ ਟੀਵੀ 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰ ਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ। ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਮੀਡੀਆ ਨੇ ਇੱਕ ਖਬਰ ਨੂੰ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਕਿ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਖਾਲਿਸਤਾਨ ਦੀ ਅੰਬੈਸੀ ਜਿਹੜੀ ਹੈ ਉਹ ਖੁੱਲ ਗਈ ਹੈ। ਸੋ ਇਸ ਸੰਬੰਧੀ ਸਦਰੀ ਦੇ ਗੁਰਦੁਆਰਾ ਸਾਹਿਬ ਵੱਲੋਂ ਸਥਿਤ ਜਿਹੜੀ ਸਥਿਤੀ ਹੈ ਉਸ ਨੂੰ ਸਪਸ਼ਟ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਕਈ ਵਾਰ ਜਿਹੜੀਆਂ ਬੜੀਆਂ ਚੱਕਵੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ ਉਸ ਨੂੰ YouTube ਦੇ ਉੱਤੇ ਜਾਂ ਯੂਟਿਊਬਰਸ ਔਰ ਕਈ ਵਾਰ ਬਿਨਾਂ ਕਨਫਰਮ ਕੀਤਿਆਂ ਜਿਹੜੇ ਪ੍ਰੋਪਰ ਚੈਨਲ ਨੇ ਸਾਡੇ ਉਹ ਵੀ ਬੜਾ ਜਿਹੜਾ ਹਾਈਲਾਈਟ ਕਰਦੇ ਨੇ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਬੇਸ਼ੱਕ ਅਸੀਂ ਅੰਟਿਲ ਦਾ ਲਾਸਟ ਮਿਨਟ ਪ੍ਰੋਗਰਾਮ ਦੇ ਲਈ ਸਟੂਡੀਓ 'ਚ ਆਉਣ ਤੋਂ ਪਹਿਲਾਂ ਅਸੀਂ ਮੋਨੀਟਰ ਕਰਦੇ ਲੇਕਿਨ ਜਦੋਂ ਤੱਕ ਕੋਈ ਡਬਲ ਚੈੱਕ ਨਾ ਹੋਏ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉਸ ਦੇ ਉੱਤੇ ਨਾ ਹੀ ਕੋਈ ਟਿੱਪਣੀ ਕੀਤੀ ਜਾਏ। ਹਾਲਾਂਕਿ ਕਈ ਵਾਰ ਸਾਡੇ ਤੋਂ ਵੀ ਗਲਤੀ ਹੋ ਜਾਂਦੀ। ਹੁਣ ਪਿਛਲੇ ਦਿਨਾਂ 'ਚ ਜਿਹੜਾ ਇਹ ਖਬਰ ਜਿਸ ਨੂੰ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਾਅਦ 'ਚ ਘੁਮਾਇਆ ਗਿਆ, ਪਹਿਲਾਂ ਇੰਡੀਅਨ ਮੀਡੀਆ ਉਹਨਾਂ ਦੀ ਜਦੋਂ ਜਿਹੜੇ ਵੀ ਕੋਈ ਖਬਰ ANI ਜਾਂ IANS ਇਹ ਰਾਹ ਦੀਆਂ ਹੀ ਦੋਨੋਂ ਨੇ ਆਊਟਫਿਟਸ ਔਰ PTI ਵਗੈਰਾ ਰਾਹੀਂ ਆ ਜਾਏ ਉਹ ਮੈਨੂੰ ਹੁੰਦਾ ਹੈ ਕਿ ਵੀ ਇਹ ਇੰਡੀਅਨ ਏਜੰਸੀਆਂ ਦੀ ਖੇਡ ਹੈ ਕੋਈ ਔਰ ਇਹਨੂੰ ਜਦੋਂ ਤੱਕ ਤੁਸੀਂ ਆਪਣੇ ਸੋਰਸ ਤੋਂ ਕਨਫਰਮ ਨਾ ਕਰੋ ਇਸ ਦੇ ਉੱਤੇ ਟਿੱਪਣੀ ਨਾ ਕਰੋ। ਔਰ ਈਵਨ ਜਿਵੇਂ ਅਸੀਂ ਜ਼ਿਕਰ ਕੱਲ ਵੀ ਕੀਤਾ ਸੀ ਕਿ ਕਪਿਲ ਸ਼ਰਮਾ ਦੇ ਕੈਫੇ ਤੇ ਦੂਸਰੀ ਵਾਰ ਫਾਇਰਿੰਗ ਹੋਈ ਤੇ ਅਜੇ ਸਰੀ ਦੇ ਲੋਕਾਂ ਨੂੰ ਨਹੀਂ ਸੀ ਪਤਾ ਤੇ ਵਿਦਨ 2 ਆਵਰਸ ਜਿਹੜਾ ਉਹ NDTV ਉੱਥੇ ਖਬਰ ਦੇ ਰਿਹਾ। ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦੀਆਂ ਏਜੰਸੀਆਂ ਦੀ ਖੇਡ ਹੈ ਉਹਨੂੰ ਭਾਵੇਂ ਬਿਸ਼ਨੋਈ ਦੇ ਖਾਤੇ 'ਚ ਪਾਉਣ ਤੇ ਕੋਈ ਢਿੱਲੋਂ ਬਣਾ ਦੇਣ, ਕਿਸੇ ਨੂੰ ਬਰਾੜ ਗੈਂਗ ਬਣਾ ਦੇਣ, ਇਹ ਇਹਨਾਂ ਦੀ ਖੇਡ ਹੁੰਦੀ ਹੈ ਕਿਉਂਕਿ ਇਹ ਇੱਕ ਆਪਣੇ ਏਜੰਡੇ ਤੇ ਕੰਮ ਕਰਦੇ ਨੇ। ਔਰ ਇਹ ਜਿਹੜੀ ਖਬਰ ਕਿ ਜੀ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਜਿਹੜੇ ਜਿੱਥੋਂ ਦੇ ਹਰਦੀਪ ਸਿੰਘ ਨਿੱਜਰ ਪ੍ਰੈਜ਼ੀਡੈਂਟ ਸਨ, ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਔਰ ਉਹਨਾਂ ਦੀ ਯਾਦ ਦੇ ਵਿੱਚ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਗਿਆ, ਗੇਟ ਬਣ ਰਿਹਾ ਕਿ ਭਾਈ ਉੱਥੇ ਖਾਲਿਸਤਾਨ ਦੀ ਐਮਬੈਸੀ ਖੁੱਲ੍ਹ ਗਈ ਔਰ ਇੰਡੀਆ ਨੇ ਪ੍ਰੋਟੈਸਟ ਕਰਤਾ ਹੈ। ਉਹਨਾਂ ਦੇ ਆਟਵਾ ਸਥਿਤ ਹਾਈ ਕਮਿਸ਼ਨ ਨੇ ਲਿਖਤਾ। ਹਾਲਾਂਕਿ ਕਿਉਂਕਿ ਅਸੀਂ ਜਿੰਨੇ ਸਾਡੇ ਵੀ ਕਨੈਕਸ਼ਨਸ ਨੇ ਜਾਂ ਦੂਸਰੇ ਮੇਰੇ ਤੱਕ ਕੋਈ ਜਾਣਕਾਰੀ ਨਹੀਂ ਸੀ ਆਈ, ਇਸ ਲਈ ਮੈਂ ਇਸ ਖਬਰ ਦੇ ਉੱਤੇ ਕਮੈਂਟ ਕਰਨ ਤੋਂ ਗਰੇਜ਼ ਕੀਤਾ। ਹਾਲਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਵੀਰਾਂ ਨੇ ਵਧਾਈ ਵੀ ਦਿੱਤੀ ਕਿ ਵੀ ਖਾਲਿਸਤਾਨ ਦੀ ਐਮਬੈਸੀ ਖੁੱਲ੍ਹ ਗਈ ਹੈ ਤੇ ਮੈਂ ਇਹ ਚਾਹੁੰਦਾ ਸੀ ਕਿ ਵੀ ਅਲਟੀਮੇਟਲੀ ਅਥਾਰੀਟੇਟਿਵਲੀ ਤਾਂ ਜਿਹੜੀ ਗੁਰਦੁਆਰਾ ਮੈਨੇਜਮੈਂਟ ਹੈ ਉਸ ਰਾਹੀਂ ਕੋਈ ਗੱਲ ਜੇ ਤਾਂ ਗੁਰਦੁਆਰਾ ਮੈਨੇਜਮੈਂਟ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਏ, ਕੋਈ ਉਹਦੇ ਥੱਲੇ ਕੋਈ ਐਲਾਨਨਾਮਾ ਹੋਇਆ ਹੋਏ ਜਾਂ ਕੋਈ ਉਹ ਗੱਲ ਸਮਝ ਆ ਸਕਦੀ ਸੀ। ਉਹ ਕੋਈ ਸੋਰਸ ਮੌਜੂਦ ਨਹੀਂ ਸੀ। ਸੋਰਸ ਜਿਹੜਾ ਉਹ ਇਵੇਂ ਚੱਕਵੀਆਂ ਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ, ਕਿਉਂਕਿ ਸਾਡੇ ਵੀ ਬਹੁਤ ਸਾਰੇ ਵੀਰ ਜਿਹੜੇ ਨੇ ਕਈ ਵਾਰ ਇਹ ਨਹੀਂ ਹੁੰਦਾ ਵੀ ਉਹਨਾਂ ਦੀ ਕੋਈ ਇੰਟੈਂਸ਼ਨ ਮਾੜੀ ਹੁੰਦੀ ਹੈ, ਉਤਸ਼ਾਹ ਦੇ ਵਿੱਚ ਹੁੰਦੇ ਨੇ ਕਿ ਲਓ ਜੀ ਹੁਣ ਅਗਲਾ ਸਟੈਪ ਹੋ ਗਿਆ। ਹਾਲਾਂ ਜੇ ਅਸੀਂ ਈਵਨ ਇਸ ਹਿਸਟਰੀ ਨੂੰ ਵੀ ਕਦੇ ਫਰੋਲਣ ਦੀ ਕੋਸ਼ਿਸ਼ ਕੀਤੀ ਕਿ ਵੀ ਆਫੀਸ਼ੀਅਲੀ ਵੀ ਇੱਕ ਜ਼ਮਾਨੇ ਦੇ ਵਿੱਚ ਇਕੁਆਡੋਰ ਦੇ ਵਿੱਚ ਖਾਲਿਸਤਾਨ ਦੀ ਐਮਬੈਸੀ ਖੁੱਲ੍ਹੀ ਸੀ ਜਿਹਨੂੰ ਮਾਨਤਾ ਦਿੱਤੀ ਸੀ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨੇ, ਪਰ ਉਹਦੇ ਨਾਲ ਕੀ ਹੋਇਆ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜੋ ਵੀ ਸੀ ਕਿਵੇਂ ਜਿਹੜੇ ਉੱਥੇ ਗਏ UK ਦੇ ਜਿਹੜੇ ਸਿੱਖ ਸਨ, 1-2 ਕੈਨੇਡਾ ਦੇ, ਉਹਨਾਂ ਨੂੰ ਕਿਵੇਂ ਵਾਪਸ ਭੇਜਿਆ ਗਿਆ ਕਿ ਇਹ ਇੱਕ ਵੱਖਰੀ ਕਹਾਣੀ ਹੈ। ਔਰ ਜਦੋਂ ਇਸ ਖਬਰ ਬਾਰੇ ਸਾਡੇ ਵੀਰ ਰਣਜੀਤ ਸਿੰਘ ਮਾਨ ਜਿਹੜੇ ਟੋਰਾਂਟੋ ਨਿਵਾਸੀ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਕੱਲ ਤੇ ਉਹਨਾਂ ਨੇ ਕਿਹਾ ਕਿ ਜੀ ਐਮਬੈਸੀ ਤਾਂ ਉਸ ਕਿਉਂਕਿ ਉਹ ਸਾਰੇ ਉਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਨੇ ਉਹ ਐਕਟਿਵ ਸੀ ਔਰ ਉਹਨਾਂ ਦਾ ਐਫਰਟ ਸੀ ਔਰ ਉਹ ਆਫੀਸ਼ੀਅਲੀ ਇਕੁਆਡੋਰ ਦੇ ਵਿੱਚ ਉਹਨਾਂ ਨੇ ਜਿਹੜਾ ਉੱਥੋਂ ਦਾ ਹੈਡ ਆਫ ਦਾ ਸਟੇਟ ਸੀ ਉਹਨੂੰ ਇਹ ਕਨਵਿੰਸ ਵੀ ਕੀਤਾ ਸੀ ਵੀ ਸਿੱਖ ਹੋਣਗੇ ਇੱਥੇ ਔਰ ਐਗਰੀਕਲਚਰ ਔਰ ਦੂਸਰਿਆਂ ਨੂੰ ਵੀ ਡਿਵੈਲਪ ਕਰਨਗੇ ਔਰ ਆਫੀਸ਼ੀਅਲੀ ਸੀ। ਲੇਕਿਨ ਉਹ ਬਹੁਤੀ ਦੇਰ ਉਹਦਾ ਨਹੀਂ ਸੀ ਚੱਲਿਆ ਔਰ ਉਹਨੂੰ ਵੀ ਜਿਹੜਾ ਉਹ ਡੀਥਰੋਨ ਕਰ ਦਿੱਤਾ ਗਿਆ ਸੀ ਜਿਹੜਾ ਹੈਡ ਆਫ ਸਟੇਟ ਸੀ ਔਰ ਬਾਅਦ ਦੇ ਵਿੱਚ ਜਿਹੜੇ ਉੱਥੇ ਵੀਰ ਸਾਡੇ ਇਸ ਨੂੰ ਹੈਂਡਲ ਕਰ ਰਹੇ ਸੀ ਉਹਨਾਂ ਨੂੰ 24 ਆਵਰ ਨੋਟਿਸ ਦੇ ਉੱਤੇ ਇਕੁਆਡੋਰ ਛੱਡਣ ਲਈ ਕਿਹਾ ਗਿਆ ਸੀ। ਉਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਹੈ ਕਿ ਵੀ ਈਵਨ ਇਸ ਨਾਂ ਦੇ ਥੱਲੇ ਜਿਵੇਂ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਖਾਲਿਸਤਾਨ ਦੀ ਐਮਬੈਸੀ ਖੋਲ੍ਹਣ ਦਾ ਐਲਾਨ ਔਰ ਦੂਸਰਾ ਇਹ ਉਸ ਵੀ ਜਾਂ ਖਾਲਿਸਤਾਨ ਦੀ ਕਰੰਸੀ ਨੋਟ ਛਾਪਣੇ ਇਹ ਉਸ ਵੇਲੇ ਇੱਕ ਆਪਣੇ ਆਪ ਦੇ ਵਿੱਚ ਇੱਕ ਸਿੰਬੋਲਿਜ਼ਮ ਵੀ ਸੀ ਇਹ ਦੱਸਣ ਦੇ ਲਈ ਕਿਉਂਕਿ ਦੇਖੋ ਜਿਹੜੀਆਂ ਐਮਬੈਸੀਆਂ ਹੁੰਦੇ ਐਮਬੈਸੀ ਲਫ਼ਜ਼ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਹਾਈ ਕਮਿਸ਼ਨਰ ਕਹਿੰਦੇ ਹਾਂ ਇਹ ਰੈਕਗਨਾਈਜ਼ਡ ਮੁਲਕਾਂ ਦੀਆਂ ਹੀ ਹੁੰਦੀਆਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਜਾਂਦਾ ਐਜ਼ ਏ ਡਿਪਲੋਮੈਟ ਉਹ ਆਉਂਦੇ ਨੇ ਆਪਣੇ ਕ੍ਰੀਡੈਂਸ਼ੀਅਲਸ ਉਹਨੂੰ ਕਿਹਾ ਜਾਂਦਾ ਉਹ ਗਵਰਨਮੈਂਟ ਨੂੰ ਦਿੰਦੇ ਨੇ ਉਹ ਐਕਸੈਪਟ ਹੁੰਦਾ ਹੈ ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਹੁੰਦੀ ਹੈ ਉਹਨਾਂ ਨੇ ਆਪਣੀ ਬਿਲਡਿੰਗ ਬਣਾਉਣੀ ਹੈ ਕਿ ਕਿਰਾਏ ਦੀ ਬਿਲਡਿੰਗ 'ਚ ਹੋਣਾ ਇਹ ਜਿਹੜੇ 193 ਮੁਲਕ ਨੇ ਜਿਨ੍ਹਾਂ ਦੇ ਬਹੁਤ ਸਾਰਿਆਂ ਦੇ ਇੱਕ ਦੂਜੇ ਨਾਲ ਆਪਸੀ ਸੰਬੰਧ ਨੇ ਉਹਨਾਂ ਦਾ ਸਾਡਾ ਸਿੰਬੋਲਿਕ ਜਦੋਂ ਅਸੀਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਸਾਡੇ ਤਾਂ ਅਸੀਂ ਵਿਦਆਊਟ ਨੇਸ਼ਨ ਮੁਲਕ ਹੈ
ਪਰ ਦੁਨੀਆ 'ਚ ਲਗਭਗ 140 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਨੇ, ਔਰ ਉਹ ਸਾਡੀਆਂ ਐਮਬੈਸੀਆਂ ਹੀ ਨੇ। ਜਿਹੜੀ ਪੰਥ ਦੀ ਐਮਬੈਸੀ ਹੈ, ਖਾਲਸੇ ਦੀ ਗੱਲ ਹੈ, ਸਾਡਾ ਕੇਸਰੀ ਨਿਸ਼ਾਨ ਸਾਹਿਬ ਝੂਲਦਾ, ਸਾਡੀ ਸੋਵਰਨਟੀ ਦਾ ਪ੍ਰਤੀਕ ਹੈ ਕਿ ਅਸੀਂ ਸੋਵਰਨ ਹੈ, ਰਾਜ ਕਰੇਗਾ ਖਾਲਸਾ। ਅਸੀਂ ਪੜ੍ਹਦੇ ਹਾਂ, ਸਾਡਾ ਖਾਲਿਸਤਾਨ ਦਾ ਰਿਜ਼ੋਲਵ ਬਹੁਤ ਸਾਰੇ ਗੁਰਦੁਆਰਿਆਂ 'ਚ ਅਰਦਾਸ ਹੁੰਦੀ ਹੈ। ਸੋ ਇੱਕ ਐਮਬੈਸੀ ਲਫ਼ਜ਼ ਡਿਪਲੋਮੈਟਿਕ ਵਰਲਡ 'ਚ ਹੈ, ਇਹ ਸਾਡੇ ਜਿਹੜੇ ਨੇ ਖਾਲਿਸਤਾਨ ਦੀਆਂ ਐਮਬੈਸੀਆਂ ਹੀ ਨੇ। ਔਰ ਮੈਂ ਦੇਖ ਰਿਹਾ ਸੀ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਨੇ ਇਹ ਜਿਹੜਾ ਇੰਡੀਅਨਸ ਨੇ ਇੱਕ ਪ੍ਰੋਪੇਗੈਂਡਾ ਲਾਈਨ ਬਣਾ ਕੇ, ਮਕਸਦ ਤਾਂ ਇਹ ਹੈ ਕਿ ਵੀ ਹੁਣ ਕਿਉਂਕਿ ਉਹਦੇ ਨਾਲ ਜਸਟਿਨ ਟਰੂਡੋ ਦੇ ਜਾਣ ਤੋਂ ਬਾਅਦ ਮਾਰਕ ਕਾਰਨੀ ਉਸਨੇ ਡਿਪਲੋਮੈਟਿਕ ਸੰਬੰਧ ਐਸਟੈਬਲਿਸ਼ ਕਰ ਲਏ ਨੇ ਇੰਡੀਆ ਨਾਲ। ਹਰਦੀਪ ਸਿੰਘ ਨਿੱਜਰ ਕੇਸ ਕੋਰਟ ਜਾਂ ਦੂਜੇ 'ਚ ਚੱਲ ਰਿਹਾ ਹੈ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਮਾਰਕ ਕਾਰਨੀ ਦੇ ਉੱਤੇ ਇੱਕ ਪ੍ਰੈਸ਼ਰ ਵੀ ਬਿਲਡ ਕਰਨ ਲਈ ਦੇਖੋ ਜੀ ਕੀ ਹੋ ਰਿਹਾ। ਔਰ ਦੂਜਾ, ਔਰ ਮੈਂ ਜਦੋਂ ਦੇਖਿਆ ਵੀ ਇੰਡੀਅਨ ਪੈਟਰਨ ਇਕੱਲਾ ਇਹੀ ਨਹੀਂ ਸੀ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਆਪਣੇ ਸੈੱਲ ਐਕਟੀਵੇਟ ਕੀਤੇ ਜਾਂ ਉਹਨਾਂ ਨੇ IANS ਜਾਂ ANI ਰਾਹੀਂ ਖਬਰਾਂ ਦਿੱਤੀਆਂ। ਈਵਨ ਨਾਗਾਲੈਂਡ ਟ੍ਰਿਬਿਊਨ ਉਸ ਦੇ ਵਿੱਚ IANS ਨੇ ਖਬਰ ਲਵਾਈ, ਉਹਦੀ ਸੋਰਸ ਹੈ ਉਹਨਾਂ ਦਾ ਖਾਲਿਸਤਾਨ ਐਮਬੈਸੀ ਇਨ ਕੈਨੇਡਾ, a brazen provocation that Ottawa still won't confront। ਕਿ ਜੀ ਇਹ ਕੈਨੇਡਾ ਜਿਹੜਾ ਹੈ ਇਹ ਅਜੇ ਵੀ ਖਾਲਿਸਤਾਨੀਆਂ ਦੀ ਹਮਾਇਤ ਤੇ ਹੈ। ਦੇਖੋ ਐਮਬੈਸੀ ਖੋਲ੍ਹ ਦਿੱਤੀ, ਔਰ ਇਹ ਸੀ ਹੋਪ ਕਿ ਜੀ ਮਾਰਕ ਕਾਰਨੀ ਦੇ ਆਉਣ ਤੋਂ ਬਾਅਦ ਤਬਦੀਲੀ ਹੋਏਗੀ, ਪਰ ਉੱਥੇ ਖਾਲਿਸਤਾਨੀ ਵੋਟ ਬੈਂਕ ਹੈ। 8 ਲੱਖ ਸਿੱਖ 2021 ਦੀ ਸੈਂਸਸ ਦੇ ਮੁਤਾਬਕ ਰਹਿੰਦੇ ਨੇ, ਔਰ ਉਹ ਜਿਹੜੇ ਨੇ ਪੋਲੀਟੀਕਲੀ ਐਕਟਿਵ ਨੇ। ਔਰ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਦੀ ਹਕੂਮਤ ਹੈ, ਔਰ ਦੇਖੋ ਉੱਥੇ ਐਮਬੈਸੀ ਖੁੱਲ੍ਹੀ, ਅਜੇ ਤੱਕ ਡੇਵਿਡ ਐਬੀ ਜਿਹੜੀ ਪ੍ਰੀਮੀਅਰ ਹੈ ਉਹਨੇ ਵੀ ਅਜੇ ਤੱਕ ਕੋਈ ਕਾਮੈਂਟ ਨਹੀਂ ਕੀਤਾ ਇਹਦੇ 'ਤੇ, ਕਿਉਂਕਿ ਇਸੇ ਹੀ NDP ਦਾ ਲੀਡਰ ਜਗਦੀਪ ਸਿੰਘ ਜਿਹੜਾ ਉਹ ਖਾਲਿਸਤਾਨ ਦਾ ਜਗਮੀਤ ਸਿੰਘ ਖਾਲਿਸਤਾਨ ਦਾ ਹਮਾਇਤੀ ਹੈ। ਔਰ ਇਸ ਸਾਰੇ ਨੇ ਉਹਨਾਂ ਨੇ ਕਿਹਾ ਜੀ ਦੇਖੋ ਇਹ ਸਾਰਾ ਖਾਲਿਸਤਾਨ ਦਾ ਪ੍ਰੋਪੇਗੈਂਡਾ ਕੈਨੇਡਾ ਦੇ ਵਿੱਚ ਹੀ ਹੈ। ਹਾਲਾਂਕਿ ਸੀਸਸ ਨੇ ਵੀ ਇਹ ਕਿਹਾ ਸੀ ਕਿ ਜੀ ਇਹ ਸਾਡੀ ਸਿਕਿਉਰਿਟੀ ਨੂੰ ਖਤਰਾ ਨੇ, ਪਰ ਕੈਨੇਡਾ ਜਿਹੜਾ ਹੈ ਉਹ ਚਾਰਟਰ ਆਫ ਰਾਈਟਸ ਦੇ ਥੱਲੇ ਇਸ ਗੱਲ ਨੂੰ ਜਸਟੀਫਾਈ ਕਰਦਾ ਹੈ ਕਿ ਜੀ ਉਹ ਆਪਣੀ ਆਜ਼ਾਦੀ ਨਾਲ ਗੱਲ ਕਹਿ ਸਕਦੇ ਨੇ। ਪਰ ਖਾਲਿਸਤਾਨ ਦੀ ਮੂਵਮੈਂਟ ਤਾਂ ਇਹ ਗੈਂਗਸਟਰ ਔਰ ਇਹ ਜਿਹੜੀ ਸਾਰੀ ਕ੍ਰਿਮੀਨਲ ਐਲੀਮੈਂਟ ਹੈ ਉਹਨੂੰ ਵੀ ਪ੍ਰਮੋਟ ਕਰ ਰਹੀ ਹੈ। ਔਰ ਇੰਡੀਅਨ ਆਫੀਸ਼ੀਅਲਸ ਜਿਹੜੇ ਨੇ ਉਹ ਇਸ ਦੇ ਉੱਤੇ ਕਿੰਨੀ ਵਾਰੀ ਇਹਨਾਂ ਨੂੰ ਡੋਜ਼ੀਅਰ ਦੇ ਚੁੱਕੇ ਨੇ। ਮਤਲਬ ਇੱਕ ਪਹਿਲਾਂ ਤਾਂ ਇੱਕ ਝੂਠੀ ਕਹਾਣੀ ਜਿਹਦਾ ਕੋਈ ਤਾਲੁਕ ਹੀ ਨਹੀਂ ਸੀ ਕਿ ਵੀ ਕੋਈ ਐਮਬੈਸੀ ਖੋਲ੍ਹਣ ਨਾਲ, ਉਹ ਪ੍ਰਮੋਟ ਕੀਤੀ, ਉਹਦੇ ਨਾਲ ਜੋੜ ਕੇ ਫਿਰ ਸਾਰੀ ਕੌਮ ਨੂੰ ਬਦਨਾਮ ਕਰਨ ਦੇ ਲਈ ਖਾਲਿਸਤਾਨ ਦੀ ਮੂਵਮੈਂਟ ਨੂੰ ਗੈਂਗਸਟਰਸ ਔਰ ਦੂਸਰਿਆਂ ਦੇ ਖਾਤੇ 'ਚ ਪਾ ਕੇ ਕ੍ਰਿਮੀਨਲ ਐਲੀਮੈਂਟਸ ਦੇ, ਔਰ ਫਿਰ ਇਹ ਸਾਰੇ ਦੇ ਉੱਤੇ ਕਿ ਜੀ ਦੇਖੋ ਕੈਨੇਡਾ ਅਜੇ ਵੀ ਖਾਲਿਸਤਾਨੀਆਂ ਦੇ ਸਾਹਮਣੇ ਝੁਕ ਰਿਹਾ। ਸੋ ਇਹ ਕਿਉਂਕਿ ਖਬਰ ਦੀ ਚਰਚਾ ਸੀ, ਕੁਝ ਹਲਕਿਆਂ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਸੀ, ਜਿਹੜੇ ਸਾਡੇ ਵੀਰ ਉਤਸ਼ਾਹ 'ਚ ਹੁੰਦੇ ਨੇ ਕੋਈ ਵੀ ਐਕਟੀਵਿਟੀ ਹੋਏ। ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਦੇ ਜਿਹੜੀ ਮੈਨੇਜਮੈਂਟ ਵੱਲੋਂ ਉਹਨਾਂ ਨੇ ਪ੍ਰੋਪਰ ਇਸ ਦੇ ਉੱਤੇ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ, ਔਰ ਅਸੀਂ ਉਸ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜੂਨ 18 2023 ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਉਹ ਬਰੂਟਲ ਮਰਡਰ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਨਾਲ ਲੱਗਦਾ ਜਿਹੜਾ ਸੀਨੀਅਰ ਸੈਂਟਰ ਹੈ ਉਸ ਦੇ ਵਿੱਚ ਜਿਹੜਾ ਇਸ ਸਾਈਟ ਦੇ ਉੱਤੇ ਹੈ ਇੰਡੀਅਨ ਏਜੰਟਸ ਨੇ ਕੀਤਾ। ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਕਨਫਰਮ ਕੀਤਾ ਕਿ ਇੰਡੀਅਨ ਇੰਟੈਲੀਜੈਂਸ ਏਜੰਟਸ ਨੇ ਇਹ ਟਾਰਗੇਟ ਕਿਲਿੰਗ ਕੀਤੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਪੂਰੀ ਇਨਵੈਸਟੀਗੇਸ਼ਨ ਹੋਏਗੀ। ਫਿਰ ਸੈਕੰਡ ਪੈਰਾਗ੍ਰਾਫ ਹੈ ਕਿ ਵੀ ਉਸ ਥਾਂ ਦੇ ਉੱਤੇ ਮੈਮੋਰੀਅਲ ਗੇਟ ਡੈਡੀਕੇਟਿਡ ਟੂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਆਰ ਕਰੰਟਲੀ ਅੰਡਰ ਕੰਸਟਰਕਸ਼ਨ ਐਟ ਦਿਸ ਸਾਈਟ। ਇਸ ਥਾਂ ਤੇ ਬਣ ਰਹੇ ਨੇ। ਇਹ ਇੱਕ ਸਰਵ ਕਰਨਗੇ ਜਿਹੜੀ ਕਿ ਪੱਕੀ ਟ੍ਰਿਬਿਊਟ ਹੋਏਗੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ, ਔਰ ਸੰਗਤ ਦੇ ਲਈ ਇੱਕ ਪਵਿੱਤਰ ਥਾਂ ਦੇ ਤੌਰ ਦੇ ਉੱਤੇ ਫਿਊਚਰ ਜਨਰੇਸ਼ਨਸ ਨੂੰ ਇਸ ਵਿਰਸੇ ਤੋਂ ਜਾਣੂ ਕਰਵਾਏਗੀ ਕਿ ਭਾਈ ਅਸੀਂ ਕਿਵੇਂ ਭਾਈ ਹਰਦੀਪ ਸਿੰਘ ਨਿੱਜਰ ਨੇ ਜਸਟਿਸ ਔਰ ਫਰੀडम ਦੇ ਲਈ ਆਪਣੀ ਸ਼ਹਾਦਤ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਜੂਨ 15 2025 ਨੂੰ, ਔਰ ਮੈਂ ਇਹ ਗੱਲ ਦਾ ਮੈਂ ਸੁਭਾਗਾ ਹੈ ਕਿ ਮੈਂ ਵੀ ਇਸ ਸੰਗਤ ਦਾ ਹਿੱਸਾ ਸੀ ਜਿਹੜਾ ਇਹਨਾਂ ਨੇ ਰੈਫਰ ਕੀਤਾ ਕਿ ਇਨ ਪ੍ਰੈਜ਼ੈਂਸ ਆਫ ਥਾਊਜ਼ੈਂਡਸ ਆਫ ਅਟੈਂਡੇਜ਼ ਔਨ ਜੂਨ 15 2025 the Khalistan flag was proudly hosted
at this very Shahidi place in memory of Shaheed Bhai Hardeep Singh Nijjar, reaffirming our commitment to the cause he gave his life for। ਕਿ ਭਾਈ ਉਹਨਾਂ ਦੀ ਯਾਦ 'ਚ 15 ਜੂਨ 2025 ਨੂੰ ਉਸੇ ਹੀ ਥਾਂ ਤੇ ਜਿੱਥੇ ਉਹਨਾਂ ਦੀ ਯਾਦਗਾਰੀ ਗੇਟ ਬਣ ਰਿਹਾ ਹੈ, ਖਾਲਿਸਤਾਨ ਦਾ ਝੰਡਾ ਫਹਿਰਾਇਆ ਗਿਆ, ਲਹਿਰਾਇਆ ਗਿਆ ਉਹਨਾਂ ਦੀ ਯਾਦ ਨੂੰ ਸਮਰਪਿਤ। ਇਹ ਜਿਹੜਾ ਔਰ ਸਾਈਨ ਬੋਰਡ ਵੀ ਜਿਹੜਾ ਲਾਇਆ ਗਿਆ, ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਦਾ ਸਾਈਨ ਬੋਰਡ ਇਜ਼ ਪਾਰਟ ਆਫ ਦਾ ਪ੍ਰੋਜੈਕਟ ਐਟ ਦਾ ਸ਼ਹੀਦੀ ਮਾਰਟੀਰਡਮ ਸਾਈਟ ਆਫ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ। ਸੰਗਤ from near and far come here to pay their respects, so the building was freshly painted and new signage was installed। ਕਿ ਸਾਈਨ ਲੱਗਾ ਹੋਇਆ ਸੀ, ਹੁਣ ਉਹ ਜਿਹੜੀ ਕਮਿਊਨਿਟੀ ਸੈਂਟਰ ਦੀ ਬਿਲਡਿੰਗ ਆ ਉਹਨੂੰ ਪੇਂਟ ਕੀਤਾ ਗਿਆ ਔਰ ਨਵਾਂ ਸਾਈਨ ਵੀ ਉਹਦੇ ਤੇ ਲਾਇਆ ਗਿਆ। The sign explains that Indian government assassinated our beloved brother at this spot, and it also conveys our commitment to continue the struggle that Bhai Nijjar started, raising awareness in the community and beyond। ਉਸ ਸਾਈਟ ਦੇ ਉੱਤੇ ਸਾਈਨ ਲਾਇਆ ਗਿਆ ਇਹ ਦੱਸਣ ਦੇ ਲਈ ਕਿ ਭਾਈ ਸਾਡੇ ਵੀਰ ਹਰਦੀਪ ਸਿੰਘ ਨਿੱਜਰ ਨੇ ਇਸ ਦੇ ਲਈ ਸ਼ਹਾਦਤ ਪਾਈ ਹੈ। ਫਿਰ ਜਿਹੜੀ ਗੱਲ ਉਹਨਾਂ ਨੇ ਬੜੀ ਕਲੀਅਰ ਕੀਤੀ, from the outset we wish to make it clear that gurdwaras around the world are in essence embassies of the Sikh nation। ਕਿ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਗੁਰਦੁਆਰੇ ਨੇ ਉਹ ਖਾਲਿਸਤਾਨ ਦੀਆਂ ਸਿੱਖ ਨੇਸ਼ਨ ਦੀਆਂ ਐਮਬੈਸੀਜ਼ ਨੇ। ਦਾ ਨਿਸ਼ਾਨ ਸਾਹਿਬ which flies high at every gurdwara is the symbol of our sovereign divine authority and representation of our Sikh homeland। ਜਿਹੜਾ ਨਿਸ਼ਾਨ ਸਾਹਿਬ ਹੈ ਇਹ ਸਾਡੀ ਪ੍ਰਭੂ ਸੱਤਾ, ਸੋਵਰਨਿਟੀ ਔਰ ਸਾਡੇ ਆਪਣੇ ਨੇਸ਼ਨ ਦੀ ਜਿਹੜੀ ਸਟਰਗਲ ਹੈ ਉਸ ਦਾ ਪ੍ਰਤੀਕ ਹੈ। ਰੀਸੈਂਟਲੀ India's propaganda machinery has claimed that is so-called Khalistan embassy, ਅਖੌਤੀ ਦਾ ਮਤਲਬ ਕੋਈ ਐਮਬੈਸੀ ਵਾਲੀ ਨਹੀਂ ਹੈ, ਇਹ ਇਹਨਾਂ ਦਾ ਹੀ ਪ੍ਰੋਪੇਗੈਂਡਾ ਇੰਡੀਆ ਦਾ, has been opened here ਕਿ ਵੀ ਉਹਨਾਂ ਨੇ ਪ੍ਰਚਾਰ ਕੀਤਾ ਕਿ ਜੀ ਖੋਲ ਦਿੱਤੀ। Those who assassinated Shaheed Nijjar believed that killing him would silence the Khalistan voice from Guru Nanak Sikh Gurdwara. Instead, the opposite has happened। The Khalistan cause is now being spoken about with even greater strength and determination। ਕਿ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਉਹ ਸਮਝਦੇ ਸੀ ਵੀ ਖਾਲਿਸਤਾਨ ਦੀ ਆਵਾਜ਼ ਹੁਣ ਬੰਦ ਹੋ ਜਾਏਗੀ ਡਰ ਦੇ ਨਾਲ, ਰਾਦਰ ਇਹ ਹੁਣ ਐਂਪਲੀਫਾਈ ਹੋਈ ਹੈ, ਇਹ ਗੱਲ ਨੂੰ ਅੱਗੇ ਤੋਂ ਜਿਹੜਾ ਉਹ ਤੁਰੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ the aggressive push to remove the Khalistani sign from this location is yet another example of foreign interference in our local Sikh affairs। ਹੁਣ ਜਿਹੜਾ ਸਾਈਨ ਕਮਿਊਨਿਟੀ ਸੈਂਟਰ ਜਿਹੜਾ ਫੰਡਡ ਵੀ ਹੁੰਦਾ ਹੈ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਵੱਲੋਂ, ਉੱਥੋਂ ਹੋ ਰਿਹਾ ਜੀ ਇਹ ਸਾਈਨ ਨੂੰ ਹਟਾਇਆ ਜਾਏ। ਔਰ ਅੱਜ ਹੀ ਮੇਰੀ ਉੱਥੇ ਗੱਲ ਵੀ ਹੋ ਰਹੀ ਸੀ, ਮੈਂ ਕਿਹਾ ਜੀ ਹੁਣ ਤਾਂ ਯੂਕੇ ਦੇ ਚੈਰਿਟੀ ਕਮਿਸ਼ਨ ਨੇ 5.5 ਸਾਲ ਤੋਂ ਬਾਅਦ ਇਹ ਮੰਨ ਲਿਆ ਕਿ ਖਾਲਿਸਤਾਨ ਦੇ ਸਾਈਨ ਲੱਗਣੇ ਸਿੱਖ ਥਿਓਲੋਜੀ ਦਾ ਹਿੱਸਾ ਹੈ, ਉਹਦੇ 'ਚ ਇੰਟਰਫੇਅਰ ਨਹੀਂ ਕਰਨਾ। ਸੋ ਇਹ ਵੀ ਕੈਨੇਡਾ 'ਚ ਵੀ ਯੂਕੇ ਦੇ ਰਾਜੇ ਦੀਆਂ ਫੋਟੋਆਂ ਵਾਲਾ ਹੀ ਡਾਲਰ ਚੱਲਦੇ ਨੇ, ਉਹਨਾਂ ਦਾ ਹੀ ਪਾਰਟ ਹੈ। ਹੁਣ ਤਾਂ ਕੋਈ ਇਤਰਾਜ਼ ਨਹੀਂ ਕਰ ਸਕਦਾ ਵੀ ਗੁਰਦੁਆਰੇ 'ਚ ਤੁਸੀਂ ਕਿਉਂ ਖਾਲਿਸਤਾਨ ਦੇ ਝੰਡੇ ਲਾਏ ਨੇ ਜਾਂ ਖਾਲਿਸਤਾਨ ਦੇ ਸਾਈਨ ਲਾਏ ਨੇ। ਸੋ ਇਸ ਦੇ ਉੱਤੇ ਉਹਨੇ ਕਿਹਾ ਕਿ ਵੀ ਇਹ every Sikh around the world is committed to the cause of Khalistan, but these Indian agents are receiving direct instructions from the Indian government to disrupt and sabotage Khalistan activities in Canada। ਜਿਹੜਾ ਅਸੀਂ ਕਿਹਾ ਵੀ ਇਹਨਾਂ ਦਾ ਮਕਸਦ ਹੈ। Those attempting to remove this sign are whether knowingly or unknowingly acting directly in the interest of Indian government, something that Sangat of Sari will never accept। ਹੁਣ ਜਿਹੜਾ ਉਹਨਾਂ ਨੇ ਫਰੈਸ਼ ਸਾਈਨ ਲਾਇਆ, ਪਹਿਲਾਂ ਵੀ ਲੱਗਾ ਹੋਇਆ, ਨਵਾਂ ਪੇਂਟ ਹੋਇਆ, ਹੁਣ ਉੱਥੇ ਇਹ ਮੁਹਿੰਮ ਚਲਾਤੀ ਕਿ ਜੀ ਇੱਕ ਐਮਬੈਸੀ ਆ ਖਾਲਿਸਤਾਨ ਦੀ ਤੇ ਇਹ ਸਾਈਨ ਰਿਮੂਵ ਕਰੋ। ਕਹਿ ਵੀ ਇਹਨੂੰ ਅਸੀਂ ਜਿਹੜਾ ਉਹ ਟੋਲਰੇਟ ਨਹੀਂ ਕਰਾਂਗੇ। One visible outcome of this renewable spirit is the revocation of the sacred site, ensuring that it stands as a lasting memorial for the Sangat and the future generation। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਅਗੇਨ ਕਨਕਲੂਡ ਕੀਤਾ ਹੈ, we want to clarify that this building is primarily used for seniors, serving as a vital community center for them, though it is also utilized by other groups within the Sangat। ਇਹ ਸੀਨੀਅਰ ਸਿਟੀਜ਼ਨ ਦੀ ਥਾਂ ਹੈ ਪਰ ਦੂਸਰੇ ਵੀ ਸੰਗਤ ਦੇ ਗਰੁੱਪ ਉਸ ਨੂੰ ਇਸਤੇਮਾਲ ਕਰਦੇ ਨੇ। All renovations and maintenance, including the recent painting and
signage installation have been fully funded and managed by Guru Nanak Sikh Gurdwara Management Committee। ਕਿ ਇਹ ਕੋਈ ਗਵਰਨਮੈਂਟ ਦੀ ਫੰਡਡ ਨੇ ਦੇ ਨਾਲ ਨਹੀਂ, ਜੋ ਵੀ ਰੈਨੋਵੇਸ਼ਨ ਹੈ ਇਹ ਗੁਰਦੁਆਰੇ ਨੇ ਫੰਡ ਕੀਤਾ ਹੈ। ਵੀ ਰਿਮੇਨ ਕਮਿਟਡ ਟੂ ਪ੍ਰੋਵਾਈਡਿੰਗ ਏ ਸੇਫ ਐਂਡ ਰਿਸਪੈਕਟਫੁਲ ਸਪੇਸ ਫॉर ਆਲ ਸਪੈਸ਼ਲੀ ਆਵਰ ਐਲਡਰਸ। ਹੁਣ ਹੋਇਆ ਕੀ ਹੈ ਵੀ ਕਿਉਂਕਿ ਸੀਨੀਅਰ ਸੈਂਟਰ ਹੈ, ਕੁਝ ਸਾਬਕਾ ਫੌਜੀ ਵੀ ਉੱਥੇ ਨੇ, ਉਹ ਇੰਡੀਅਨ ਜਿਹੜੇ ਜਿਨ੍ਹਾਂ ਨੇ ਪੈਨਸ਼ਨ ਵੀ ਲੈਣੀ ਹੁੰਦੀ ਹੈ ਜਾ ਕੇ, ਉਹਨਾਂ ਤੋਂ ਕੁਛ ਨਾ ਕੁਛ ਬਿਆਨਬਾਜ਼ੀ ਕਰਵਾ ਰਹੇ ਹੋਣਗੇ। ਹਾਲਾਂ ਮੇਰੇ ਨੋਟਿਸ ਨਹੀਂ ਹੈ, ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਦੇਖੋ ਜੀ ਦੇਖੋ ਇਹ ਤਾਂ ਸਾਡਾ ਸੈਂਟਰ ਹੈ ਤੇ ਇੱਥੇ ਬੋਰਡ ਲੱਗ ਗਿਆ ਜਾਂ ਇੱਥੇ ਇਹ ਹੋ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਸਟੇਟਮੈਂਟ ਦਾ ਕਨਕਲੂਡ ਕੀਤਾ ਵੀ ਅਸੀਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੀਡਰਸ਼ਿਪ ਆਫ ਭਾਈ ਅਮਨਦੀਪ ਸਿੰਘ ਜੌਲ ਦੇ ਥੱਲੇ with the full support of the Sangat to carry forward the mission and work initiated by Shaheed Bhai Hardeep Singh Nijjar in the times to come। ਅਸੀਂ ਉਹਨਾਂ ਦੀ ਉਸ ਕੁਰਬਾਨੀ ਦੇ ਉਸ ਛਤਰ ਛਾਇਆ ਥੱਲੇ ਅਸੀਂ ਅੱਗੇ ਵਧਾਂਗੇ। We will not tolerate any interference in our Gurdwaras, our Shaheed's legacy or our Khalistan movement। ਕਿ ਕਿਸੇ ਦੀ ਵੀ ਅਸੀਂ ਇੰਟਰਫੇਰੈਂਸ ਨਹੀਂ ਸਹਾਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਜ਼ਰੂਰੀ ਸੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਅਫੀਸ਼ੀਅਲ ਇਸ ਦੇ ਉੱਤੇ ਇੱਕ ਜਿਹੜੀ ਹੈ ਸਟੇਟਮੈਂਟ ਹੋਣਾ। ਔਰ ਹੁਣ ਕਿਉਂਕਿ ਸਾਡੇ ਕੋਲ ਬੋਥ ਸਾਈਡਸ ਦੀ ਜਿਹੜੀ ਪਾਰਟ ਇਨਫੋਰਮੇਸ਼ਨ ਹੈ ਔਰ ਅੱਜ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਧਰਮ ਵਿੱਚ ਕੀ ਖੂਬੀਆਂ ਹਨ ਅਤੇ ਇਹ ਕਿਵੇਂ ਨੀਚੋਂ ਊਚ ਕਰੇ ਮੇਰਾ ਗੋਬਿੰਦ ਦਾ ਪ੍ਰਤੱਖ ਜਿਹੜਾ ਵਰਤਾਰਾ ਹੈ। ਸੋ ਇਸ ਸੰਬੰਧੀ ਸਾਡੇ ਵੀਰ ਮੇਘਰਾਜ ਸਿੰਘ ਜੀ ਹੋਰਾਂ ਦੀ ਇੱਕ ਲਿਖਤ ਜਿਹੜੀ ਹੈ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਹੈ। ਸੋ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ ਬਹੁਤ ਵਾਰ ਜਦੋਂ ਅਸੀਂ ਤਬਦੀਲੀ ਦੇਖਦੇ ਹਾਂ ਕਿਸੇ ਦੀ ਜ਼ਿੰਦਗੀ 'ਚ, ਹਾਲਾਂ ਸਿੱਖ ਧਰਮ ਕੋਈ ਕਨਵਰਜਨ 'ਚ ਯਕੀਨ ਨਹੀਂ ਰੱਖਦਾ। ਅਸੀਂ ਜਾ ਕੇ ਕਿਸੇ ਦਾ ਦਰਵਾਜ਼ਾ ਖੜਕਾ ਕੇ ਇਹ ਨਹੀਂ ਕਹਿੰਦੇ ਕਿ ਭਾਈ ਤੁਸੀਂ ਸਾਡੇ ਧਰਮ 'ਚ ਆ ਜਾਓ ਤੇ ਉਹਦੇ ਲਈ ਫਿਰ ਤੁਹਾਡੇ ਲਈ ਫਲਾਣੇ ਦਰਵਾਜ਼ੇ ਖੁੱਲ੍ਹ ਜਾਣਗੇ ਤੇ ਫਲਾਂ ਅਵਾਰਡ ਰਿਵਾਰਡ ਤੁਹਾਨੂੰ ਮਿਲੇਗਾ। ਗੁਰੂ ਪਾਤਸ਼ਾਹ ਨੇ ਜਦੋਂ ਬਗਦਾਦ ਦੇ ਵਿੱਚ ਹਾਜ਼ੀਆਂ ਦੇ ਨਾਲ ਇੱਕ ਡਿਸਕਸ਼ਨ ਚੱਲ ਰਹੀ ਹੈ ਔਰ ਭਾਈ ਗੁਰਦਾਸ ਸਾਡੇ ਸਕਾਲਰ ਬਿਆਨਦੇ ਨੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਵੀ ਅਲਟੀਮੇਟਲੀ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਅਮਲ ਸੇ ਜ਼ਿੰਦਗੀ बनती है जन्नत भी जहन्नम भी, ये खाकी अपनी फितरत से ना नूरी है
ਨਾ ਨਾਰੀ ਹੈ। ਸੋ ਇਹ ਬੜਾ ਕਲੀਅਰ ਹੈ ਕਿ ਰੱਬ ਦੀ ਦਰਗਾਹ 'ਚ ਤੁਹਾਡੇ ਕਰਮ ਜਿਹੜੇ ਨੇ ਔਰ ਤੁਹਾਡਾ ਜਿਹੜੀ ਜਿਸ ਰਸਤੇ ਤੇ ਤੁਸੀਂ ਤੁਰੇ, ਜੀਵਨ ਤੁਸੀਂ ਕਿਵੇਂ ਗੁਜ਼ਾਰਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਸਟ ਸਿਸਟਮ, ਜ਼ਾਤ ਪਾਤੀ ਸਿਸਟਮ ਜਿਹੜਾ 4-5 ਹਜ਼ਾਰ ਸਾਲ ਤੋਂ ਬ੍ਰਾਹਮਣਾਂ ਨੇ ਵਰਣ ਆਸ਼ਰਮ ਦਿੱਤਾ, ਉਹਨੇ ਕਿਵੇਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਅਜ਼ਾਬ ਬਣਾਇਆ। ਸਦੀਆਂ ਨਹੀਂ, ਮਿਲੇਨੀਅਮਸ, 1000 ਸਾਲ ਨੂੰ ਮਿਲੇਨੀਅਮ ਕਹਿੰਦੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਨੇ ਉਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋ ਕੇ ਜਿਨ੍ਹਾਂ ਨੂੰ ਨਿਮਾਣੇ, ਨਿਤਾਣੇ, ਸ਼ੂਦਰ, ਜਿਨ੍ਹਾਂ ਦਾ ਪਰਛਾਵਾਂ ਵੀ ਜਿਹੜਾ ਹੈ ਉਹ ਉੱਚ ਜਾਤ ਵਾਲੇ ਨਹੀਂ ਸੀ ਸਹਾਰਦੇ, ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਆਪਣੇ ਗਲ ਨਾਲ ਲਾ ਕੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ਿਸ਼। 10ਵੇਂ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਆਪਣੇ ਗਲ ਨਾਲ ਲਾਇਆ ਔਰ ਫਿਰ ਰਾਜ ਭਾਗ ਦੀ ਬਖਸ਼ਿਸ਼ ਕਰਦਿਆਂ ਇਹ ਫਰਮਾਇਆ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਕੁਰਿਆਈ, ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਸਾਡੇ ਵੀਰ ਮੇਘਰਾਜ ਸਿੰਘ ਖਾਲਸਾ, ਹਾਲਾਂ ਉਹ ਆਪਣੇ ਆਪ ਨੂੰ ਹੁਣ ਲਿਖਦੇ ਨੇ ਕਿੰਗ ਆਫ ਸਤਯੁਗ। ਵਾਹ ਜੀ ਵਾਹ। ਉਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਇਹ ਜ਼ਰਾ ਮੈਨੂੰ ਇਹ ਹਜ਼ਮ ਨਹੀਂ ਹੁੰਦਾ, ਪਰ ਉਹਨਾਂ ਦੀ ਇੱਕ ਆਪਣੀ ਜਸਟੀਫਿਕੇਸ਼ਨ ਹੈ। ਉਹ ਸਮਾਜ ਦੇ ਉਸ ਵਰਗ 'ਚੋਂ ਔਰ ਉਹਨਾਂ ਦਾ ਕੋਈ ਇੱਧਰਲੇ ਪੰਜਾਬ ਨਾਲ ਵੀ ਤਾਲੁਕ ਨਹੀਂ ਹੈ, ਸਹਾਰਨਪੁਰ ਔਰ ਉਹ ਯੂਪੀ ਦੀ, ਵੈਸਟਰਨ ਯੂਪੀ ਦੀ ਉਸ ਬੈਲਟ 'ਚੋਂ ਆਏ। ਉਸ ਪਰਿਵਾਰ 'ਚ ਜਿਸ ਨੂੰ ਬ੍ਰਾਹਮਣਵਾਦ ਨੇ, ਜਦੋਂ ਅਸੀਂ ਦਲਿਤ ਜਾਂ ਅਛੂਤ ਕਹਿੰਦੇ ਹਾਂ, ਇਹ ਮੈਂ ਕੋਟ ਅਨਕੋਟ ਇਸ ਲਈ ਲਿਖਦਾ ਕਿਉਂਕਿ ਬ੍ਰਾਹਮਣਾਂ ਨੇ ਬਣਾਏ ਹੋਏ ਨੇ। ਔਰ ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਈ, ਉਹ ਅੱਜ ਖੁਦ ਬੜੇ ਜ਼ਬਰਦਸਤ ਰਾਈਟਰ ਨੇ, ਹਿੰਦੀ ਦੀਆਂ ਕਿੰਨੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ, ਕਿਰਤ ਕਰਦੇ ਨੇ। ਔਰ ਉਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹੁੰਦੇ ਨੇ। ਔਰ ਅੱਜ ਮੈਨੂੰ ਇੱਕ ਨੌਜਵਾਨ ਨੇ, ਸੈਨ ਫਰਾਂਸਿਸਕੋ ਕੈਲੀਫੋਰਨੀਆ ਏਰੀਆ 'ਚ ਰਹਿੰਦੇ ਨੇ, ਮੇਘਰਾਜ ਸਿੰਘ ਦੀ ਲਿਖਤ, ਹਾਲਾਂਕਿ ਹਿੰਦੀ 'ਚ ਸੀ, ਮੈਂ ਉੱਤੇ ਦੇਖਿਆ, ਮੈਂ ਕਿਹਾ ਇਹ ਤਾਂ ਆਪਣੇ ਮੇਘਰਾਜ ਸਿੰਘ ਦੀ, ਪਰ ਇਸ ਤੋਂ ਮੈਨੂੰ ਲੱਗਾ ਵੀ ਮੈਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰਾਂ। ਹਾਲਾਂ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਇਹ ਕਹਿ ਕੇ ਕਿ ਵੀ ਸਿੱਖ ਧਰਮ ਨੇ ਮੇਰਾ ਕਿੰਨਾ ਨੁਕਸਾਨ ਕੀਤਾ, ਇਹ ਉਹਨਾਂ ਦਾ ਟਾਈਟਲ। ਇੱਕ ਵਾਰੀ ਤਾਂ ਬੰਦਾ ਸ਼ੌਕ ਹੁੰਦਾ ਵੀ ਕੀ ਹੈ। ਫਿਰ ਉਹਨਾਂ ਨੇ ਜਿਹੜਾ ਬਿਲਕੁਲ ਦੂਸਰਾ ਪਾਸਾ, ਇਹ ਹਿੰਦੀ 'ਚ ਲਿਖਤ ਹੈ ਪਰ ਮੈਂ ਕੁਇਕਲੀ ਨਾਲ ਦੀ ਨਾਲ ਹਿੰਦੀ ਨਹੀਂ ਪੜ੍ਹਾਂਗਾ, ਪੰਜਾਬੀ 'ਚ, ਕਿਉਂਕਿ ਬਹੁਤ ਸਾਰੇ ਫਿਰ ਵਕਤ ਵੀ ਜ਼ਿਆਦਾ ਲੱਗਦਾ। ਉਹਦੇ 'ਚ ਉਹਨਾਂ ਨੇ ਜਿਹੜੇ ਕਿੰਨੇ ਨੁਕਤੇ ਦਿੱਤੇ ਨੇ, ਆਲਮੋਸਟ 15, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੇਰਾ ਜਨਮ ਚਮਾਰ ਦੇ ਘਰ 'ਚ ਹੋਇਆ, ਜਿਸ ਨੂੰ ਅਧਰਮੀ ਲੋਕ ਸ਼ੂਦਰਾਂ 'ਚ ਗਿਣਦੇ ਨੇ। ਇਸ ਧਰਮ ਦੇ ਅੰਦਰ ਮੇਰੇ ਬਾਪ ਦਾਦਾ ਪੜਦਾਦਾ 5000 ਸਾਲ ਤੋਂ ਇਸ ਜ਼ਾਤ ਪਾਤ ਦੀ ਬਦਬੂ ਦੇ ਭਰੀ ਜ਼ਿੰਦਗੀ 'ਚ ਜੀ ਰਹੇ ਸੀ। ਸਿੱਖ ਧਰਮ ਨੇ ਮੈਨੂੰ ਇਸ ਬਦਬੂ ਵਾਲੇ ਗਟਰ 'ਚੋਂ ਬਾਹਰ ਕੱਢ ਕੇ ਖੁਸ਼ਬੂਦਾਰ ਜੀਵਨ ਦਿੱਤਾ। ਦੂਸਰਾ ਉਹਨਾਂ ਦਾ ਕਿ ਮੇਰੇ ਖੂਨ ਦੇ ਅੰਦਰ, ਦਿਮਾਗ ਦੇ ਅੰਦਰ, ਦਿਲ ਦੇ ਅੰਦਰ, ਸਰੀਰ ਦੇ ਅੰਦਰ ਜਿਹੜੀ ਹੀਨ ਭਾਵਨਾ ਸੀ, ਜਿਹੜਾ ਭੇਦ ਭਾਵ ਸੀ, ਜਿਹੜਾ ਮੈਨੂੰ ਵਿਰਾਸਤ 'ਚੋਂ ਸਦੀਆਂ ਤੋਂ ਮੇਰੇ ਪੁਰਖਿਆਂ ਤੋਂ ਮਿਲਦਾ ਆ ਰਿਹਾ ਸੀ, ਉਸ ਦੀਆਂ ਸਿੱਖ ਧਰਮ ਨੇ ਧੱਜੀਆਂ ਉਡਾ ਕੇ ਮੈਨੂੰ ਬਰਾਬਰੀ ਤੇ ਇਨਸਾਨੀਅਤ ਦਾ ਰਸਤਾ ਦਿਖਾਇਆ ਔਰ ਇਹਨਾਂ ਗੁਣਾਂ ਦੇ ਖਜ਼ਾਨੇ ਨਾਲ ਮਾਲਾ ਮਾਲ ਕਰਕੇ ਇੱਕ ਨਵੀਂ ਜ਼ਿੰਦਗੀ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਜ਼ਾਤ ਪਾਤ ਦਾ ਮਾਨਸਿਕ ਤੇ ਖਤਰਨਾਕ ਤੇ ਘਾਤਕ ਰੋਗ ਜੋ ਬਚਪਨ ਤੋਂ ਹੀ ਗਲ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ, ਸਾਡੇ ਪਿਓ ਦਾਦਾ ਵੀ ਇਸ ਜ਼ਾਤ ਪਾਤ ਦੇ ਘਾਤਕ ਖਤਰਨਾਕ ਮਾਨਸਿਕ ਰੋਗ ਨੂੰ ਗਲੇ 'ਚ ਲਟਕਾ ਕੇ ਘੁੰਮ ਰਹੇ ਸੀ। ਉਸ ਜ਼ਾਤ ਪਾਤ ਦਾ ਸਰਵਨਾਸ਼ ਕਰਕੇ ਸਿੱਖ ਧਰਮ ਨੇ ਮੈਨੂੰ ਉਸ ਗੁਲਾਮੀ 'ਚੋਂ ਆਜ਼ਾਦ ਕਰਾ ਕੇ ਖੁਸ਼ਹਾਲ ਜੀਵਨ ਜਿਉਣ ਦਾ ਮੌਕਾ ਦਿੱਤਾ। ਬ੍ਰਾਹਮਣਾਂ ਦਾ ਜਿਹੜਾ ਬਣਾਇਆ ਹੋਇਆ ਹਿੰਦੂ ਧਰਮ, ਜੋ ਕਿ ਅਧਰਮ ਹੈ, ਇਸ ਧਰਮ ਦੀ ਗੁਲਾਮੀ 'ਚ ਸਾਡੇ ਬਜ਼ੁਰਗ ਸਦੀਆਂ ਦੀ ਗੁਲਾਮੀ ਦੇ ਵਿੱਚ ਜ਼ਿੰਦਗੀ ਜੀ ਰਹੇ ਸੀ, ਭੁੱਖਮਰੀ 'ਚ ਮਰ ਰਹੇ ਸੀ, ਗਰੀਬੀ 'ਚ ਪਿਸ ਰਹੇ ਸੀ, ਜ਼ਿਲਤ ਦੀ ਜ਼ਿੰਦਗੀ ਜੀ ਰਹੇ ਸੀ। ਸਿੱਖ ਧਰਮ ਨੇ ਮੈਨੂੰ ਇਸ ਜ਼ਿਲਤ ਤੇ ਗਰੀਬੀ ਤੇ ਭੁੱਖਮਰੀ ਦੀ ਜ਼ਿੰਦਗੀ 'ਚੋਂ ਕੱਢ ਕੇ ਆਜ਼ਾਦੀ ਦੇ ਨਾਲ ਜੀਣ ਦਾ ਮੌਕਾ ਦਿੱਤਾ ਹੈ। ਸਿੱਖ ਧਰਮ ਨੇ ਮੇਰੇ ਅੰਦਰ ਜਿਹੜੇ ਬੀਤਾ ਭੂਤਕਾਲ ਦੇ ਗਮ ਸੀ ਤੇ ਜਿਹੜੀਆਂ ਭਵਿੱਖ ਦੀਆਂ ਚਿੰਤਾਵਾਂ ਸੀ, ਉਸ ਤੋਂ ਬਾਹਰ ਕੱਢ ਕੇ
ਵਰਤਮਾਨ ਦੇ ਵਿੱਚ ਮੌਜੂਦਾ ਵਿੱਚ ਖੁਸ਼ਹਾਲ ਜ਼ਿੰਦਗੀ ਕਿਵੇਂ ਜੀ ਜਾਂਦੀ ਹੈ, ਇਹ ਸਿੱਖ ਧਰਮ ਨੇ ਮੈਨੂੰ ਸਿਖਾਇਆ। ਸਿੱਖ ਧਰਮ ਨੇ ਗਲਤਫਹਿਮੀਆਂ, ਧੋਖਾਧੜੀ, ਦੁਰਾਚਾਰ, ਅਤਿਆਚਾਰ ਦੀ ਜ਼ਿੰਦਗੀ 'ਚੋਂ ਕੱਢ ਕੇ ਮੈਨੂੰ ਹਕੀਕਤ, ਦੂਰਅੰਦੇਸ਼ੀ ਤੇ ਸਦਾਚਾਰ ਵਾਲਾ ਜੀਵਨ ਬਖਸ਼ਿਆ। ਸਿੱਖ ਧਰਮ ਨੇ ਹੀ ਮੇਰੇ ਅੰਦਰੋਂ ਦੋਗਲਾਪਨ, ਪਰਾਇਆਪਨ ਤੇ ਓਛਾਪਨ ਖਤਮ ਕਰਕੇ ਏਕਤਾ, ਆਪਣਾਪਨ ਤੇ ਪਰਿਪੂਰਨਤਾ, ਮੁਕੰਮਲਤਾ ਦੀ ਜ਼ਿੰਦਗੀ ਜੀਣਾ ਸਿਖਾਇਆ। ਸਿੱਖ ਧਰਮ ਨੇ ਹੀ ਨਿੱਜੀ ਪਰਿਵਾਰ ਦੀ ਸੋਚ ਚੋਂ ਬਾਹਰ ਕੱਢ ਕੇ ਇਹ ਸਮਝਾਇਆ ਕਿ ਕੁੱਲ ਖਲਕਤ, ਸਾਰਾ ਸੰਸਾਰ ਇੱਕ ਪਰਿਵਾਰ ਹੈ ਔਰ ਇਸ ਵਿਸ਼ਾਲ ਪਰਿਵਾਰ ਦੇ ਨਾਲ ਕਿਵੇਂ ਜਿਉਣਾ ਹੈ, ਸਰਬੱਤ ਦਾ ਭਲਾ, ਇਹ ਮੈਨੂੰ ਦ੍ਰਿੜ ਕਰਵਾਇਆ। ਸਿੱਖ ਧਰਮ ਨੇ ਝੂਠ, ਬੇਈਮਾਨੀ, ਛਲ ਕਪਟ ਦੇ ਅਣਦੇਖੇ ਅਗਿਆਨ ਦੇ ਹਨੇਰੇ 'ਚੋਂ ਬਾਹਰ ਕੱਢ ਕੇ ਸੱਚ, ਇਮਾਨਦਾਰੀ, ਸਬਰ, ਸੰਤੋਖ ਤੇ ਸਵੈਮਾਨ ਦੇ ਨਾਲ ਜੀਣ ਦੀ ਜਾਚ ਸਿਖਾਈ। ਸਿੱਖ ਧਰਮ ਨੇ ਮੈਨੂੰ ਉਸ ਆਸਤਕਤਾ ਤੇ ਨਾਸਤਿਕਤਾ ਦੀ ਅਵਸਥਾ 'ਚੋਂ ਕੱਢ ਕੇ ਵਾਸਤਵਿਕਤਾ ਤੇ ਹਕੀਕਤ ਦੀ ਅਵਸਥਾ ਦੇ ਵਿੱਚ ਲਿਆਂਦਾ ਕਿ ਰਿਐਲਿਟੀ ਕੀ ਹੈ। ਸਿੱਖ ਧਰਮ ਨੇ ਮੈਨੂੰ ਨਿਰਾਸ਼ਾਵਾਦੀ, ਆਸ਼ਾਵਾਦੀ ਇਹਨਾਂ ਅਵਸਥਾਵਾਂ 'ਚੋਂ ਕੱਢ ਕੇ ਵਿਸ਼ਵਾਸਵਾਦੀ ਤੇ ਦ੍ਰਿੜਤਾਵਾਦੀ ਜਿਹੜੀਆਂ ਅਵਸਥਾਵਾਂ ਜਿਹੜੀਆਂ ਨੇ ਉਹ ਬਖਸ਼ੀਆਂ ਨੇ। ਸਿੱਖ ਧਰਮ ਨੇ ਮੈਨੂੰ ਭੇਡ ਚਾਲ, ਅੰਨੀ ਭਗਤੀ ਦੇ ਜਿਹੜੀ ਮੈਂਟਲ ਸਿਚੁਏਸ਼ਨ ਹੈ ਉਹਦੇ 'ਚੋਂ ਕੱਢ ਕੇ ਸ਼ੇਰ ਦੀ ਚਾਲ ਤੇ ਦੂਰਅੰਦੇਸ਼ੀ ਵਾਲੀ ਅਵਸਥਾ ਦੇ ਵਿੱਚ ਸਿੱਖ ਧਰਮ ਮੈਨੂੰ ਲੈ ਗਿਆ। ਸਿੱਖ ਧਰਮ ਨੇ ਮੈਨੂੰ ਨਫ਼ਰਤ ਔਰ ਘਿਰਨਾ ਦੀ ਅਵਸਥਾ 'ਚੋਂ ਕੱਢ ਕੇ ਮੁਹੱਬਤ ਤੇ ਪਿਆਰ ਦਾ ਸਬਕ ਦ੍ਰਿੜ ਕਰਵਾਇਆ। ਸਿੱਖ ਧਰਮ ਨੇ ਮੈਨੂੰ ਦੁਨਿਆਵੀ ਗਿਆਨ ਦਾ ਅਧਿਐਨ ਕਰਵਾ ਕੇ ਰੂਹਾਨੀਅਤ ਦੇ ਗਿਆਨ ਦਾ ਅਧਿਐਨ ਕਰਵਾਇਆ ਤੇ ਇਸ ਅਨੁਭਵੀ ਗਿਆਨ ਦੇ ਖਜ਼ਾਨੇ ਤੱਕ ਲੈ ਗਏ, ਰੂਹਾਨੀਅਤ ਔਰ ਫਿਰ ਐਕਸਪੀਰੀਅੰਸਡ। ਸਿੱਖ ਧਰਮ ਨੇ ਮੈਨੂੰ ਗਰੀਬੀ 'ਚੋਂ ਕੱਢ ਕੇ ਅਮਰੀਕਾ ਤੱਕ ਪਹੁੰਚਾਇਆ, ਟੀਵੀ ਚੈਨਲ ਦਾ ਸੇਵਕ ਬਣਾ ਕੇ ਕਿਤਾਬਾਂ ਦਾ ਲੇਖਕ ਬਣਾਇਆ, ਕਵਿਤਾਵਾਂ ਦਾ ਲੇਖਕ ਬਣਾਇਆ, ਮਾਨਸਿਕ ਰੂਪ ਦੇ ਵਿੱਚ ਮੈਨੂੰ ਬਾਦਸ਼ਾਹ ਬਣਾ ਕੇ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ, ਜਿਸ ਦੀ ਵਜ੍ਹਾ ਕਰਕੇ ਅੱਜ ਮੈਂ ਸਾਰੇ ਸੰਸਾਰ ਦੇ ਭਲੇ ਲਈ ਕੰਮ ਕਰ ਰਿਹਾ। ਇਹ ਜੋ ਕੁਝ ਵੀ ਹੈ ਇਹ ਸਭ ਸਿੱਖ ਧਰਮ ਦੀ ਦੇਣ ਹੈ। ਇਹ 15 ਨੁਕਤੇ ਉਹਨਾਂ ਨੇ ਬਿਲਕੁਲ, ਔਰ ਇੰਨੀ ਖੂਬਸੂਰਤ ਸ਼ਬਦਾਵਲੀ ਹੈ ਕਿਉਂਕਿ ਹਿੰਦੀ 'ਚ ਵੀ ਬਹੁਤ ਖੂਬਸੂਰਤ ਸ਼ਬਦਾਵਲੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕੁਛ ਖਾਸ ਤੇ ਹੋਰ ਅਹਿਮ ਗੱਲਾਂ ਕਿ ਜਿਹੜੇ ਲੋਕ ਨਾ ਸਮਝ ਨੇ ਜਾਂ ਧਰਮੀ ਨੇ ਉਹਨਾਂ ਨੂੰ ਇਹ ਗੱਲਾਂ ਸ਼ਾਇਦ ਨੁਕਸਾਨਦਾਇਕ ਲੱਗਣਗੀਆਂ ਕਿਉਂਕਿ ਇੱਦਾਂ ਦੇ ਲੋਕ ਹਮੇਸ਼ਾ ਦੁਬਿਧਾ ਦੇ ਵਿੱਚ ਰਹਿੰਦੇ ਨੇ। ਜਿਹੜੇ ਲੋਕ ਸਮਝਦਾਰ ਨੇ, ਧਰਮੀ ਨੇ, ਉਹ ਇਹਨਾਂ ਮਿਸਟਿਕ ਗੱਲਾਂ ਨੂੰ ਸਮਝ ਕੇ ਫਾਇਦੇ ਤੇ ਨੁਕਸਾਨ ਬਾਰੇ ਜਾਣ ਸਕਦੇ ਨੇ। ਉਹਨਾਂ ਨੂੰ ਇਹ ਗੱਲ ਸਮਝ ਆ ਜਾਏਗੀ ਕਿ ਸਿੱਖ ਧਰਮ ਨੇ ਮੇਰਾ ਨੁਕਸਾਨ ਨਹੀਂ ਕੀਤਾ ਬਲਕਿ ਮੈਨੂੰ ਮਾਲਾ ਮਾਲ ਕੀਤਾ, ਫਾਇਦਾ ਹੀ ਫਾਇਦਾ ਪਹੁੰਚਾਇਆ। ਔਰ ਫਿਰ ਉਹਨਾਂ ਨੇ ਥੱਲੇ ਨੋਟ ਲਿਖਿਆ, ਦਰਅਸਲ ਸਿੱਖ ਧਰਮ ਨੇ ਮੇਰੀ ਜ਼ਿੰਦਗੀ ਨੂੰ ਗਰੀਬੀ, ਭੁੱਖਮਰੀ, ਗੁਲਾਮੀ ਦੀ ਦਲਦਲ 'ਚੋਂ ਬਾਹਰ ਕੱਢ ਕੇ ਸਮਾਨਤਾਵਾਦੀ, ਸੱਤਵਾਦੀ, ਇਨਸਾਨੀਅਤਵਾਦੀ ਜ਼ਿੰਦਗੀ ਦੇ ਕੇ ਖੁਸ਼ਹਾਲੀ ਦੇ ਖਜ਼ਾਨੇ ਤੱਕ ਪਹੁੰਚਾਇਆ। ਇਹ ਸਾਰੀ ਦੁਨੀਆ ਦੇਖ ਸਕਦੀ ਹੈ ਕਿ ਕਿਵੇਂ ਪਸ਼ੂ, ਪੰਛੀ, ਧਰਤੀ, ਅਸਮਾਨ ਸਭ ਜਗ੍ਹਾ ਮੈਨੂੰ ਰੱਬ ਨਜ਼ਰ ਆਉਂਦਾ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਰੇ ਬ੍ਰਹਿਮੰਡ ਦੇ ਵਿੱਚ ਸਿੱਖ ਧਰਮ ਦਾ ਹੀ ਰਾਜ ਹੈ। ਬਿਲਕੁਲ, ਸੋ ਨਾਈਸ, ਸੋ ਬਿਊਟੀਫੁਲ। ਮੇਘਰਾਜ ਸਿੰਘ ਜੀ ਤੁਸੀਂ ਤਾਂ ਛਾ ਗਏ। ਹਾਂ। ਸੋ ਹੁਣ ਆਪਾਂ ਆਪਣੇ ਵਿਊਅਰਸ ਵਿੱਚ ਜਿਸ ਤਰ੍ਹਾਂ ਕਿ ਆਪਣੇ ਮੈਸੇਜ ਵੀ ਨੇ ਉਹ ਵੀ ਆਪਾਂ ਲਾਸਟ ਵਿੱਚ ਲਵਾਂਗੇ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਸੋ ਵਿਊਅਰਸ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ
ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਜਨਵਰੀ ਸੈਕਸ਼ਨ ਦੇ ਵਿੱਚ ਔਰ ਅੱਜ ਜਿਸ ਤਰ੍ਹਾਂ ਕਿ ਫਰਾਈਡੇ ਹੈ ਤਾਂ ਆਪਾਂ ਜਿਹੜੇ ਆਪਣੇ TV 84 ਦੇ ਜਿਹੜੇ ਸ਼ਾਇਰ ਨੇ ਉਹਨਾਂ ਦੀਆਂ ਆਪਾਂ ਨਜ਼ਮਾਂ ਜਿਹੜੀਆਂ ਸ਼ੇਅਰ ਕਰਨ ਜਾ ਰਹੇ ਹਾਂ। ਵੈਸੇ ਬੜੀ ਵਧੀਆ ਗੱਲ ਹੈ ਕਿ ਅੱਗੇ ਤੇ ਸਾਡੇ TV 84 ਦੇ ਬਹੁਤ ਹੀ ਵਧੀਆ 2 ਸ਼ਾਇਰ ਸਨ, ਹੁਣ ਇੱਕ ਹੋਰ ਵੀ ਸ਼ਾਇਰ ਜਿਹੜੇ ਨੇ ਉਹ ਵੀ ਸਾਡੇ TV 84 ਨੂੰ ਜਿਹੜੇ ਆਪਣੀਆਂ ਨਜ਼ਮਾਂ ਨਾਲ ਨਵਾਜ਼ ਰਹੇ ਨੇ। ਸੋ ਪਹਿਲਾਂ ਜਿਸ ਤਰ੍ਹਾਂ ਕਿ ਸ਼ੇਰਬਾਜ਼ ਸਿੰਘ ਜੀ ਢਿੱਲੋਂ ਜੀ ਉਹਨਾਂ ਦੀ ਨਜ਼ਮ ਹੋਵੇਗੀ, ਫਿਰ ਭਾਈ ਸੰਤੋਖ ਸਿੰਘ ਭਾਊ ਜੀ ਦੀ ਐਂਡ ਅਮਰਜੀਤ ਸਿੰਘ ਜਿਹੜੇ ਸਾਡੇ ਨਵੇਂ ਜਿਹੜੇ ਵਿਊਅਰ ਵੀ ਨੇ ਸ਼ਾਇਰ ਵੀ ਨੇ ਉਹ ਵੀ ਉਹਨਾਂ ਦੀ ਜਿਹੜੀ ਆਪਾਂ ਨਜ਼ਮ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਮੈਂ ਥੋੜਾ ਜਿਹਾ ਉਹਦਾ ਕ੍ਰਮ ਬਦਲਦਾ ਹੈ। ਸਭ ਤੋਂ ਪਹਿਲਾਂ ਵੀਰ ਅਮਰਜੀਤ ਸਿੰਘ ਚੀਮਾ ਉਹਨਾਂ ਦੀ ਨਜ਼ਮ ਊਧਮ ਸਿੰਘ ਜੀ, ਕਿਉਂਕਿ 31 ਜੁਲਾਈ ਨੂੰ ਉਹਨਾਂ ਦਾ ਸ਼ਹੀਦੀ ਦਿਨ ਸੀ। ਅਸੀਂ ਉਸ ਦਿਨ ਉਹਨਾਂ ਦੇ ਉੱਤੇ ਸਪੈਸ਼ਲ ਪ੍ਰੋਗਰਾਮ ਵੀ ਕੀਤਾ ਸੀ। 2 ਇਸ ਦੇ ਬੰਦ ਨੇ ਉਹਨਾਂ ਦੀ ਨਜ਼ਮ ਦੇ। ਉੱਡਿਆ ਜਹਾਜ਼ ਪੰਜਾਬ ਤੋਂ ਬਈ ਲੰਡਨ ਆਇਆ, ਯੋਧੇ ਊਧਮ ਸਿੰਘ ਨੇ ਜਦ ਪੈਰ ਸੀ ਪਾਇਆ, ਦਿਲ ਵਿੱਚ ਭਾਂਬੜ ਮੱਚਦੇ ਸੀ ਬਦਲਾ ਲੈਣਾ, ਜਲਿਆਂ ਵਾਲੇ ਬਾਗ ਦਾ ਬਸ ਇਹੋ ਕਹਿਣਾ, ਡੁੱਲਿਆ ਖੂਨ ਸ਼ਹੀਦਾਂ ਦਾ ਵੀ ਇਹੋ ਪੁਕਾਰੇ, ਲੰਡਨ ਬਦਲਾ ਲੈਣ ਨੂੰ ਊਧਮ ਸਿਉਂ ਖੜਾ ਲਲਕਾਰੇ, ਪਹੁੰਚ ਗਿਆ ਕੈਕਸਟਨ ਹਾਲ ਵਿੱਚ ਪਿਸਤੌਲ ਲੁਕਾ ਕੇ, ਗੋਰਾ ਢੇਰੀ ਕਰ ਦਿੱਤਾ ਉਹਨੇ ਗੱਲ ਸਮਝਾ ਕੇ, ਭੱਜਿਆ ਮੂਲ ਨਾ ਮਾਰ ਕੇ ਉਹ ਖੜ ਗਿਆ ਅੜ ਕੇ, ਮੈਂ ਮਾਰਿਆ ਹੈ ਲਲਕਾਰਦਾ ਊਧਮ ਸਿਉਂ ਸਟੇਜ ਤੇ ਚੜ ਕੇ, ਜਲਿਆਂ ਵਾਲੇ ਬਾਗ ਵਿੱਚ ਜੋ ਤੁਸੀਂ ਕਹਿਰ ਕਮਾਇਆ, ਉਹਦਾ ਬਦਲਾ ਲੈਣ ਲਈ ਮੈਂ ਇੱਥੇ ਆਇਆ, ਡਰ ਕੇ ਭੱਜਣਾ ਕਬੂਲ ਨਾ ਚੀਮਾ, ਸੱਚ ਸੁਣਾਓ ਝਟਪਟ ਮੇਰੇ ਹੱਥਾਂ ਨੂੰ ਹੱਥਕੜੀ ਲਗਾਓ, ਆਉਣ ਵਾਲੀਆਂ ਨਸਲਾਂ ਵਾਸਤੇ ਮੈਂ ਰਾਹ ਖੋਲ੍ਹਾਂ, ਇਨਕਲਾਬ ਜ਼ਿੰਦਾਬਾਦ ਦਾ ਮੈਂ ਨਾਰਾ ਬੋਲਾਂ, ਯੋਧੇ ਹੋ ਕੇ ਸ਼ਹੀਦ ਜੀ ਅਮਰ ਹੋ ਜਾਂਦੇ, ਵਿੱਚ ਸੁਨਹਿਰੀ ਅੱਖਰਾਂ ਦੇ ਨਾਮ ਲਿਖ ਜਾਂਦੇ। ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਅੱਛਾ, ਔਰ ਇਵੇਂ ਹੀ ਤੁਸੀਂ ਆਪਣੇ ਇਸ ਟੈਲੈਂਟ ਨੂੰ ਅੱਗੇ ਤੋਰੋ। ਬਿਲਕੁਲ। ਸਾਡੇ ਵੀਰ ਸੰਤੋਖ ਸਿੰਘ ਭਾਊ ਜੀ ਨੇ ਸ਼ਹੀਦ ਬਲਵਿੰਦਰ ਸਿੰਘ ਜਟਾਣਾ, ਬੇਸ਼ੱਕ ਬਹੁਤ ਵੱਡਾ ਕੰਮ ਜਟਾਣੇ ਦਾ ਸੀ, ਪਰ ਸਭ ਤੋਂ ਜ਼ਿਆਦਾ ਉਹਨਾਂ ਦੇ ਨਾਂ ਦੀ ਚਰਚਾ ਜਾਂ ਗੂਗਲ ਦੇ ਉੱਤੇ ਮੋਸਟ ਰਿਸਰਚ ਨੇਮ ਸੀ ਜਦੋਂ ਸਿੱਧੂ ਮੂਸੇਵਾਲਾ ਨੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਕਿ ਜੇ ਤੁਸੀਂ ਸਾਡਾ ਪਾਣੀ ਲੁੱਟਣਾ ਬੰਦ ਨਾ ਕੀਤਾ ਤੇ ਫਿਰ ਸਾਨੂੰ ਹੋਰ ਜਟਾਣੇ ਜਿਹੜੇ ਨੇ ਉਹ ਮੈਦਾਨ 'ਚ ਉਤਾਰਨੇ ਪੈਣਗੇ। ਸੋ ਉਸ ਦੇ ਵਿੱਚ ਉਹਨਾਂ ਨੂੰ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਨੂੰ ਸਮਰਪਿਤ ਨਜ਼ਮ ਹੈ। ਪਿੰਡ ਵਿੱਚ ਜਟਾਣੇ ਦੇ ਹੋਇਆ ਪੈਦਾ, ਬਲਵਿੰਦਰ ਸਿੰਘ ਸੀ ਨਾਂ ਸਰਦਾਰ ਲੋਕੋ, ਉਸ ਦਾ ਚਿਹਰਾ ਸੀ ਕੰਵਰ ਦਲੀਪ ਵਰਗਾ, ਉਸ ਦੀ ਦੇਖਣੀ ਖੰਡੇ ਦੀ ਧਾਰ ਲੋਕੋ, ਬੁਲਟ ਇਸ ਤਰ੍ਹਾਂ ਉਹ ਭਜਾਉਂਦਾ ਸੀ, ਘੋੜਾ ਦੌੜਦਾ ਵਾਂਗ ਰਫਤਾਰ ਲੋਕੋ, ਝੜਪ ਬਾਜ਼ ਵਾਂਗ ਇਸ ਤਰ੍ਹਾਂ ਮਾਰਦਾ ਸੀ, ਦੁਸ਼ਮਣ ਪਲਾਂ ਵਿੱਚ ਦੰਦਾ ਖਿਲਾਰ ਲੋਕੋ, ਇੱਕ ਵਾਰੀ ਉਹ ਜਿਸ ਤੇ ਵਾਰ ਕਰਦਾ, ਪਾਣੀ ਮੰਗਦਾ ਨਹੀਂ ਉਹ ਦੂਜੀ ਵਾਰ ਲੋਕੋ, ਡਾਕਾ ਰੋਕਣ ਪੰਜਾਬ ਦੇ ਪਾਣੀਆਂ ਦਾ, ਜਟਾਣਾ ਤੁਰ ਪਿਆ ਹੋ ਤਿਆਰ ਲੋਕੋ, ਪਾਣੀ ਖੋਣ ਲਈ ਨਹਿਰ ਤਿਆਰ ਕਰਨੀ, ਨਕਸ਼ਾ ਕਰੀ ਬੈਠਾ BN ਕੁਮਾਰ ਲੋਕੋ, ਇਹ ਮੇਨ ਪਾਖੜਾ ਬਿਆਸ ਮੈਨੇਜਮੈਂਟ ਦਾ ਅਧਿਕਾਰੀ ਸੀ। ਪਾਣੀ ਖੋਣ ਲਈ ਨਹਿਰ ਤਿਆਰ ਕਰਨੀ, ਨਕਸ਼ਾ ਕਰੀ ਬੈਠਾ BN ਕੁਮਾਰ ਲੋਕੋ, ਜਟਾਣਾ ਚੰਨੀ ਸਿੱਧੇ ਦਫ਼ਤਰ ਜਾ ਵਜੇ,
ਆਦਮ ਖਾਣੀ ਲਈ ਸਾਹਮਣੇ ਤਾਣ ਲੋਕੋ। ਸੋਧਾ ਲਾ ਦਰਿਆਵਾਂ ਦੇ ਡਾਕੂਆਂ ਦਾ, ਨਰਕੀ ਤੋਰਤਾ ਬੀਐਨ ਕੁਮਾਰ ਲੋਕੋ। ਜਟਾਣਾ ਗੁਰੂ ਅੱਗੇ ਕਰਕੇ ਅਰਦਾਸ ਤੁਰਦਾ, ਕਰਦਾ ਅਗਵਾਈ ਉਸ ਦੀ ਕਰਤਾਰ ਆਪ ਲੋਕੋ। ਵਿਰਲੇ ਜੰਮਦੇ ਬਲਵਿੰਦਰ ਸਿੰਘ ਵਰਗੇ, ਹੁੰਦੇ ਕੌਮ ਦੇ ਸੁਪਰਸਟਾਰ ਲੋਕੋ। ਪੱਕਾ ਹਿਰਦੇ ਦਾ ਉਹ ਚੱਟਾਨ ਵਰਗਾ, ਉੱਚਾ ਬੜਾ ਸੀ ਉਸ ਦਾ ਉਹਦਾ ਕਿਰਦਾਰ ਲੋਕੋ। ਜਗ ਤੇ ਸਦਾ ਰਹੂ ਜਟਾਣੇ ਦਾ ਨਾਂ ਉੱਚਾ, ਭਾਊ ਰਾਜ ਕਰੂ ਕੌਮ ਯੁਗ ਚਾਰ ਲੋਕੋ। ਸੋ ਖੂਬਸੂਰਤ, ਨਾਈਸ, ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਭਾਈ ਸੰਤੋਖ ਸਿੰਘ ਜੀ। ਅੱਛਾ ਔਰ ਅਖੀਰ ਦੇ ਵਿੱਚ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਨੇ ਨਜ਼ਮ ਦਾ ਉਨਵਾਨ ਦਿੱਤਾ ਹੈ ਅੰਗਰੇਜ਼ੀ ਦੇ ਵਿੱਚ, ਇਹ ਕਾਲ ਆਫ ਏਕਿੰਗ ਹਾਰਟ। ਏਕਿੰਗ ਹੁੰਦਾ ਹੈ ਤਕਲੀਫ, ਦਰਦ, ਅਸਹਿ ਦਰਦ ਜਿਹੜੀ ਜੇ ਤੁਹਾਡੇ ਅੰਦਰੋਂ ਨਿਕਲਦੀ ਹੈ। ਰਾਈਜ਼ ਯੰਗ ਹਾਰਟਸ from slumber's chain, the dawn is near, no dream in vain. A voice resounds through every land, the call of change is close at hand. ਇਹ ਨੌਜਵਾਨਾਂ ਨੂੰ ਆਸ ਬਣਾਉਂਦਿਆਂ ਕਿ ਭਾਈ ਆਜ਼ਾਦੀ ਦੀ ਸਵੇਰ ਚੜ੍ਹਨ ਵਾਲੀ ਹੈ। ਸਵੇਰ ਦੀ ਊਸ਼ਾ ਲਾਲੀ ਪੌ ਫਟਾਲਾ ਇਹ ਹੋਣ ਵਾਲਾ ਹੈ। ਰਾਈਜ਼ ਯੰਗ ਹਾਰਟਸ ਫਰੋਮ ਸਲੰਬਰਸ ਚੇਨ। ਇਹ ਜਿਹੜੀ ਤੁਸੀਂ ਗਫਲਤ ਦੀ ਨੀਂਦ ਸੁੱਤੇ ਹੋਏ ਹੋ, ਉੱਠੋ ਜਾਗੋ। ਸਵੇਰ ਸੂਹੀ ਸਵੇਰ ਨੇੜੇ ਹੈ। ਕੋਈ ਸੁਪਨਾ ਜਿਹੜਾ ਹੈ ਉਹ ਵਿਅਰਥ ਨਹੀਂ ਜਾਂਦਾ। ਇਹ ਵੌਇਸ ਰੀਸਾਊਂਡਸ ਥਰੂ ਐਵਰੀ, ਇੱਕ ਆਵਾਜ਼ ਸਾਰੀ ਧਰਤੀ ਤੋਂ ਚਾਰ ਚੁਫੇਰੇ ਗੂੰਜ ਰਹੀ ਹੈ ਕਿ ਚੇਂਜ ਹੋਣ ਜਾ ਰਹੀ ਹੈ, ਤਬਦੀਲੀ ਬਹੁਤ ਨੇੜੇ ਹੈ, ਪੌ ਫਟਾਲਾ ਹੋਣ ਵਾਲਾ ਹੈ। ਰਾਈਜ਼ ਯੰਗ ਹਾਰਟਸ ਫਰੋਮ ਸਲੰਬਰਸ ਚੇਨ, ਦ ਡਾwn ਇਜ਼ ਨੀਅਰ, ਨੋ ਡਰੀਮ ਇਜ਼ ਵੇਨ, ਨੋ ਡਰੀਮ ਇਨ ਵੇਨ। A voice resounds through every land, the call of change is close at hand. With burning hopes and eyes that gleam, let courage chase the faintest dream. No fear shall hold, no doubt shall bind, for strength like yours can move mankind. ਕਿ ਆਸਾਵਾਂ ਅੱਛਾ ਜਿਹੜੀਆਂ ਆਸਾਂ ਨੇ, ਵਿਦ ਬਰਨਿੰਗ ਹੋਪਸ ਐਂਡ ਆਈਜ਼ ਦੈਟ, ਔਰ ਅੱਖਾਂ ਦੇ ਵਿੱਚ ਜਿਹੜੀ ਚਮਕ ਹੈ। ਹੌਸਲਾ ਫੜੋ ਔਰ ਜਿਹੜਾ ਤੁਹਾਡਾ ਫੇਂਟੈਸਟ ਡਰੀਮ ਹੈ ਉਸ ਨੂੰ ਵੀ ਸੱਤ ਬਣਾਉਣ ਵੱਲ ਤੁਰੋ। ਕੋਈ ਡਰ ਤੁਹਾਡੇ ਰਸਤੇ 'ਚ ਨਹੀਂ ਆਏਗਾ, ਕੋਈ ਤੁਹਾਨੂੰ ਸ਼ੱਕ ਜਿਹੜਾ ਹੈ ਉਹ ਤੁਹਾਡੇ ਰਾਹ ਦੀ ਰੁਕਾਵਟ ਨਹੀਂ ਬਣੇਗਾ, ਕਿਉਂਕਿ ਤੁਹਾਡੇ ਅੰਦਰ ਉਹ ਤਾਕਤ ਹੈ ਜਿਹੜੀ ਇਨਸਾਨੀਅਤ ਨੂੰ ਵੀ ਜਿਹੜੀ ਹੈ ਉਹ ਬਲ ਦਿੰਦੀ ਹੈ। ਵਿਦ ਬਰਨਿੰਗ ਹੋਪਸ ਐਂਡ ਆਈਜ਼ ਦੈਟ ਗਲੀਮ, ਲੈਟ ਕਰੇਜ ਚੇਜ਼ ਦਾ ਫੇਂਟੈਸਟ ਡਰੀਮ। ਹੌਸਲਾ ਫੜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ। ਨੋ ਫੀਅਰ ਸ਼ੈਲ ਹੋਲਡ, ਨੋ ਡਾਊਟ ਸ਼ੈਲ ਬਾਈਂਡ, ਫॉर strength like yours can move mankind. For growth that lifts both poor and proud, for justice rising clear and loud, for voices heard for truth's once blurred, let every soul and will be stirred. ਜਿਹੜੀ growth ਹਰ ਪੂਰ ਨੂੰ ਔਰ ਫਖਰ ਨੂੰ ਚੁੱਕਦੀ ਹੈ, ਜਸਟਿਸ ਦੇ ਲਈ ਉੱਠੋ ਆਵਾਜ਼ ਬੁਲੰਦ ਦੇ ਨਾਲ, ਚਾਰ ਚੁਫੇਰੇ। ਫॉर voices heard for truth's once blurred, ਜਿਨ੍ਹਾਂ ਸੱਚਾਈਆਂ ਨੂੰ ਖੁੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਇਹ ਮੌਕਾ ਹੈ ਕਿ ਹਰ ਰੂਹ ਜਿਹੜੀ ਹੈ ਉਹ ਤੁਹਾਡੇ ਇਸ ਲਲਕਾਰ ਦੇ ਨਾਲ ਸਰਸ਼ਾਰ ਹੋਏ, ਲਲਕਾਰ ਦੇ ਨਾਲ ਹਿੱਲੇ। ਦਾ ਯੂਥ, a storm of untamed grace, can carve new paths and light new space. With every stride and every cry, you hold the power to touch the sky. ਕਿ ਇਹ ਤੁਹਾਡੇ ਅੰਦਰ ਜਿਹੜੀ ਅਨਟੇਮਡ ਗ੍ਰੇਸ ਹੈ ਉਹ ਨੌਜਵਾਨੋ, ਤੁਸੀਂ ਨਵੇਂ ਰਸਤੇ ਜਿਹੜੇ ਨੇ ਉਹ ਕਾਰਵ ਕਰ ਸਕਦੇ ਹੋ, ਬਣਾ ਸਕਦੇ ਹੋ। ਨਵੇਂ ਜਿਹੜੇ ਨੇ ਹਰ ਕਦਮ ਦੇ ਨਾਲ ਤੁਸੀਂ ਤਬਦੀਲੀ ਲਿਆ ਸਕਦੇ ਹੋ। ਤੁਹਾਡੇ ਅੰਦਰ ਉਹ ਤਾਕਤ ਹੈ ਕਿ ਤੁਸੀਂ ਅਸਮਾਨ ਨੂੰ ਛੂਹਣ ਵਾਲੀਆਂ ਪ੍ਰਾਪਤੀਆਂ ਵੀ ਕਰ ਸਕਦੇ ਹੋ। ਦਾ ਯੂਥ, a storm of untamed grace,
can carve new paths and light new space. With every stride and every cry, you hold the power to touch the sky. Come, hearts once lost, now find your place. In freedom's arms, in hope's embrace, let's bridge the rift, let hatred cease, and walk the road that leads to peace. कि आओ ਹੁਣ ਆਪਣੇ ਅੰਦਰੋਂ ਜਿਹੜੀ ਹੈ ਉਸ ਆਜ਼ਾਦੀ ਦੀ ਤਾਂਘ ਨੂੰ ਸਾਕਾਰ ਕਰੋ, ਉਹਨੂੰ ਗਲ ਨਾਲ ਲਾਓ, ਆਪਸੀ ਫੁੱਟ ਨੂੰ ਛੱਡੋ, ਨਫ਼ਰਤ ਤੋਂ ਛੁਟਕਾਰਾ ਪਾਓ, ਉਸ ਰਸਤੇ ਤੇ ਤੁਰੋ ਜਿਹੜੀ ਤੁਹਾਨੂੰ ਅਮਨ ਵੱਲ ਜਿਹੜੀ ਸੜਕ ਲੈ ਕੇ ਜਾਂਦੀ ਹੈ. ਕਮ ਹਾਰਟਸ ਵਨਸ ਲੋਸਟ ਨਾਓ ਫਾਈਂਡ ਯੋਰ ਪਲੇਸ ਇਨ ਫਰੀਡਮਸ ਆਰਮਸ ਇਨ ਹੋਪਸ ਐਮਬਰੇਸ. ਆਸ ਦੀ ਗਲਵਕੜੀ ਦੇ ਵਿੱਚ, ਆਜ਼ਾਦੀ ਦੀਆਂ ਬਾਹਾਂ ਦੇ ਵਿੱਚ ਆਪਣੇ ਆਪ ਨੂੰ ਰੱਖੋ. ਜੀ. With every throb of pain or pride, let's stand as one, not run or hide. No walls remain where hearts unite. Let love and truth become our light. ਹਰ ਉਸ ਪੇਨ ਔਰ ਪ੍ਰਾਈਡ ਚੋਂ ਅਸੀਂ ਇੱਕ ਹੋ ਕੇ ਖੜੇ ਹੋਈਏ, ਦੌੜੀਏ ਨਾ, ਲੁਕੀਏ ਨਾ. ਹੁਣ ਕੋਈ ਸਾਡੇ ਦਿਲਾਂ ਦੇ ਵਿੱਚ ਕੰਧਾਂ ਨਾ ਹੋਣ, ਅਸੀਂ ਸਾਰੇ ਯੂਨਾਈਟ ਹੋਈਏ. ਆਓ ਪਿਆਰ ਔਰ ਸੱਚ ਇਹੀ ਸਾਡੀ ਰੋਸ਼ਨੀ ਹੋਏ. ਸੋ ਰਾਈਜ਼ ਡੀਅਰ ਯੂਥ ਐਂਡ ਲੀਡ ਦਾ ਵੇ. The world awaits this brighter day. Unite with fire, with voices strong, to right the past and end the wrong. ਕਿ ਨੌਜਵਾਨੋਂ ਉੱਠੋ, ਪਿਆਰੇ ਨੌਜਵਾਨੋਂ, ਅਗਵਾਈ ਦਿਓ. ਦੁਨੀਆ ਦੇਖ ਰਹੀ ਹੈ ਉਸ ਬ੍ਰਾਈਟਰ ਡੇ ਵੱਲ. ਉਸ ਅੰਦਰ ਢਿੱਡ ਦੀ ਅੱਗ ਨਾਲ ਤੁਸੀਂ ਇੱਕ ਦੂਜੇ ਦੇ ਨਾਲ ਜੁੜੋ, ਆਪਣੀ ਆਵਾਜ਼ ਨੂੰ ਮਜ਼ਬੂਤ ਕਰੋ ਔਰ ਪਿਛਲੇ ਸਾਰੇ ਰਸਤੇ ਤੋਂ ਜਿਹੜਾ ਜੋ ਗਲਤੀਆਂ ਨੇ ਉਹਨਾਂ ਨੂੰ ਦੂਰ ਕਰਕੇ ਠੀਕ ਰਸਤੇ ਨੂੰ ਚੁਣੋ. ਅਖੀਰਲਾ ਸੈਂਟੈਂਸ ਹੈ, ਐਂਡ ਵੈਨ ਵੀ ਰੀਚ that morning fair with songs of hope that fill the air, we will smile through tears and lift our gaze to freedom's dawn and brighter days. ਕਿ ਜਦੋਂ ਅਸੀਂ ਉਸ ਸੂਹੀ ਸਵੇਰ ਦੀ, ਆਜ਼ਾਦੀ ਦੀ ਸੂਹੀ ਸਵੇਰ ਵਾਲੇ ਪਾਤ ਤੇ ਪਹੁੰਚ ਗਏ, ਫਿਰ ਚਾਰ ਚਫੇਰੇ ਆਸ ਦੇ ਗੀਤ ਹੋਣਗੇ ਜਿਹੜੇ ਫਿਜ਼ਾ ਦੇ ਵਿੱਚ ਗੂੰਜਣਗੇ. ਅਸੀਂ ਸਮਾਈਲ ਕਰ ਰਹੇ ਹੋਵਾਂਗੇ, ਸਾਡੀਆਂ ਅੱਖਾਂ 'ਚੋਂ ਅਥਰੂ ਹੋਣਗੇ ਖੁਸ਼ੀ ਦੇ. ਅਸੀਂ ਜਦੋਂ ਆਪਣੀਆਂ ਨਜ਼ਰਾਂ ਚੁੱਕ ਕੇ ਦੇਖਾਂਗੇ ਕਿ ਆਜ਼ਾਦੀ ਦੀ ਸਵੇਰ ਨੇ ਦਸਤਕ ਦਿੱਤੀ ਹੋਈ ਹੈ ਔਰ ਅੱਗੋਂ ਜਿਹੜਾ ਹੈ ਲਿਸ਼ਕਦਾਰ ਚਮਕਦਾਰ ਦਿਨ ਚੜ੍ਹਨ ਵਾਲਾ ਹੈ, ਦਿਨ ਆਉਣ ਵਾਲੇ ਨੇ. ਐਂਡ ਵੈਨ ਵੀ ਰੀਚ that morning fair with songs of hope that fill the air, we'll smile through tears and lift our gaze to freedom's dawn and brighter days. So nice, so beautiful. So ਸਾਡੇ ਇਹਨਾਂ ਤਿੰਨਾਂ ਸ਼ਾਇਰਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਕਰਦੇ ਹਾਂ ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਟੈਲੈਂਟ ਨੂੰ ਜਿਹੜੇ ਨੇ ਸਾਨੂੰ ਭੇਜਦੇ ਰਹਿਣ. ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ. ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਗੁਰਮੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਦਾ ਟਰੂਥ ਏਸ਼ੀਅਨ ਜਿਹੜੇ ਨੇ ਕਹਿੰਦੇ ਕਿ ਟਰੰਪ ਦੇ ਟੈਰਿਫ ਸਿੱਖ ਕਿਸਾਨਾਂ ਲਈ ਚੰਗੇ ਹਨ, ਨਾ ਤਾਂ ਟਰੰਪ ਅਤੇ ਨਾ ਹੀ ਮੋਦੀ ਪੰਜਾਬ ਦੇ ਕਿਸਾਨਾਂ ਲਈ ਚੰਗੇ ਹਨ. ਔਰ ਸੁਖਜੀਵਨ ਬੱਚੂ, ਜਤਿੰਦਰ ਸਿੰਘ, ਜਗਦੀਪ ਸਿੰਘ ਕਹਿੰਦੇ, ਫਿਰ ਇਸੇ ਤਰ੍ਹਾਂ ਕਹਿੰਦੇ ਨੇ ਅੱਖ ਵਿੱਚ ਪਾਏ ਨਹੀਂ ਰੜਕਦੇ. ਪਰਮਿੰਦਰ ਜੀ ਔਰ ਇਸੇ ਤਰ੍ਹਾਂ ਹਾਂਜੀ ਕੀਤਾ ਮੈਂ, ਹਾਲਾਂ ਕੋਈ ਚੀਜ਼ ਅੱਖ 'ਚ ਪਾਓ ਉਹ ਵੀ ਰੜਕਦੀ ਹੈ ਤੇ ਜਦੋਂ ਕਹੋ ਜੀ ਅੱਖ 'ਚ ਪਾਏ ਇਹ ਵੀ ਕਰੈਕਟ ਹੈ. ਜਦੋਂ ਕੰਨ ਦੇ ਵਿੱਚ ਕੋਈ ਚੀਜ਼, ਕੰਨ 'ਚ ਵੀ ਰੜਕ ਵੈਸੇ ਅੱਖ ਦੇ ਨਾਲ ਹੀ ਜ਼ਿਆਦਾ ਫੱਬਦਾ. ਸੋ ਉਹਨਾਂ ਨੇ ਆਪਣੇ ਵੱਲੋਂ ਕੰਨਾਂ 'ਚ ਪਾਇਆ ਨਹੀਂ ਰੜਕਦੇ ਤਾਂ ਅੱਖ 'ਚ ਪਾਇਆ ਨਹੀਂ ਰੜਕਦੇ, ਜ਼ਿਆਦਾ ਐਪਰੋਪਰੀਏਟ. ਪਰਮਿੰਦਰ ਜੀ ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਅਮਰਜੀਤ ਨੇਜਰ ਜੀ ਵੀ, ਫਿਰ ਇਸ ਤਰ੍ਹਾਂ ਐਮ ਕੌਰ ਜੀ ਵੀ, ਔਰ ਹਰਮਨ ਪੰਨੂ ਜੀ, ਬਲਵੀਰ ਸਿੰਘ ਜੀ, ਗੁਰਮੀਤ ਸਿੰਘ ਜੀ ਐਂਡ ਮਖੌਰ ਸਿੰਘ ਮਰਕੌਰ, ਔਰ ਇਸੇ ਤਰ੍ਹਾਂ ਦੇਸ਼ ਪੰਜਾਬ ਜੀ, ਔਰ ਇਸੇ ਤਰ੍ਹਾਂ ਜੀ ਸੰਦੀਪ ਸਿੰਘ ਯੂਕੇ, ਇੰਦਰਪ੍ਰੀਤ ਸਿੰਘ ਜੀ, ਔਰ ਅਰਜਨ ਸਿੰਘ ਜੀ, ਔਰ ਮਿਸ਼ਰਾ ਸਿੰਘ ਜੀ,
ਔਰ ਕਮਲਜੀਤ ਸਿੰਘ ਜੀ ਕਹਿੰਦੇ what happened to Sikh outside the Punjab? I think Hajur Sahib and Patna Sahib would be as Vatican cities surrounding Gurdwaras under their umbrella, and Sikh Air Force ਤੁਹਾਡੇ ਖਿਲਾਫ ਖੰਗਨ ਨਹੀਂ ਦੇਵੇਗੀ। ਇਹ ਉਹਨਾਂ ਲੋਕਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਜਿਹੜੇ ਕਹਿੰਦੇ ਨੇ ਜੀ ਖਾਲਿਸਤਾਨ ਬਣ ਗਿਆ ਤਾਂ ਪਟਨਾ ਸਾਹਿਬ, ਹਜ਼ੂਰ ਸਾਹਿਬ, ਬਾਹਰਲੇ ਗੁਰਦੁਆਰਿਆਂ ਦਾ ਸਿੱਖਾਂ ਦਾ ਕੀ ਬਣੇਗਾ। ਉਹਨਾਂ ਨੇ ਕਿਹਾ ਵੀ ਜਦੋਂ ਸਾਡੇ ਕੋਲ ਤਾਕਤ ਹੈ ਆ ਗਈ ਤੇ ਫਿਰ ਕੋਈ ਕਿਸੇ ਨੂੰ ਅਸੀਂ ਖੰਗਣ ਨਹੀਂ ਦੇਵਾਂਗੇ। ਔਰ ਹਜ਼ੂਰ ਸਾਹਿਬ, ਪਟਨਾ ਸਾਹਿਬ ਵਰਗੇ ਤਖਤਾਂ ਦਾ ਸਟੇਟਸ ਵੈਟੀਕਨ ਵਾਲਾ ਹੋਏਗਾ ਜਿਵੇਂ ਵੈਟੀਕਨ ਦਾ ਸਟੇਟਸ ਹੈ। ਔਰ ਗੁਰਪ੍ਰਕਾਸ਼ ਸਿੰਘ, ਇੰਦਰਜੀਤ ਕੌਰ, ਮੁਹੰਮਦ ਜਕੂਬ ਜੀ ਵੀ ਕਹਿੰਦੇ ਨੇ ਕਿ ਜੀ डॉक्टर साहब आज फिर जुम्मा और वक्त कितनी तेज़ी से गुजर रहा है, बस खालिस्तान और कश्मीर आज़ाद होने ही वाले हैं। बिल्कुल ठीक फरमाया और जुम्मा फिर मुबारक। हाँ जी, सतनाम सिंह जी, इंदरजीत सिंह संधू जी भी, फिर इसी तरह दर्शन सिंह जी भी, हरप्रीत सिंह कंबोज जी भी, और राजविंदर कौर जी भी, जगराज सिंह जी भी, बिलाल अहमद जी भी सानू हलो कहते ने और कहते ने लाहौर विच सनशाइन है। और राजविंदर कौर जी भी और नवाज चौधरी जी भी अस्सलाम वालेकुम कहते डॉक्टर साहब भैन नीलम जी ऑलवेज प्रे फॉर यू, स्टे ब्लेस्ड, सलाम टीम और TV84 एंड ऑल लिसनर्स, खालिस्तान जिंदाबाद जी। और जिंदाबाद जिंदाबाद। हाँ जी, फिर इसी तरह हाँ जी बसरा जी भी, और फिर इसी तरह अमरजीत सिंह सैनी जी अगैन, एंड राजविंदर कौर जी भी, और सबका बहुत बहुत शुक्रिया। सो इस तरह अपने व्यूअर्स को लेने इजाज़त। व्यूअर्स साडे प्रोग्राम का समय इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV84.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया तो देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।